ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਅਦਾਬ ਬਰਜ਼ਾ ਮੈਂ ਹਾਂ ਤੁਹਾਡੀ ਹੋਸਟ ਅਨੀਦਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਟਾਈਮ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਸਾਡੇ ਦੁਨੀਆ ਭਰ ਚ ਬੈਠੇ ਬਹੁਤ ਪਿਆਰੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਜੂਨ 2020 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਮੁੱਦੇ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਜਿਸ ਤਰ੍ਹਾਂ ਕਿ ਅਸੀਂ ਪਿਛਲੇ 2-3 ਹਫ਼ਤਿਆਂ ਤੋਂ ਚੀਨ ਭਾਰਤ ਨਾਲ ਜੋ ਟਕਰਾਅ ਚੱਲ ਰਿਹਾ ਹੈ ਉਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਇਸ ਦੇ ਉੱਪਰ ਹੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਜਿਸ ਤਰ੍ਹਾਂ ਕਿ ਲੱਦਾਖ ਦੀ ਗਲਵਾਨ ਵੈਲੀ ਵਿੱਚ ਭਾਰਤੀ ਫੌਜ ਨੂੰ ਚੀਨੀ ਫੌਜ ਵੱਲੋਂ ਬਹੁਤ ਸ਼ਰਮਨਾਕ ਮਾਰੀ ਗਈ ਹੈ, ਜਿੱਥੇ ਡਾਂਗਾ ਸੋਟੀਆਂ ਦੀ ਇਸ ਲੜਾਈ ਵਿੱਚ 20 ਭਾਰਤੀ ਫੌਜੀ ਮਾਰੇ ਗਏ। ਹੁਣ ਉੱਥੇ ਇਹ ਵੀ ਸਾਹਮਣੇ ਆਇਆ ਹੈ ਕਿ 10 ਭਾਰਤੀ ਫੌਜੀ, ਜਿਨ੍ਹਾਂ ਵਿੱਚ 4 ਫੌਜੀ ਅਫਸਰ ਵੀ ਸ਼ਾਮਲ ਸਨ, ਚੀਨ ਵੱਲੋਂ ਬੰਦੀ ਬਣਾ ਲਏ ਗਏ ਹਨ। ਜੇ ਇਹਨਾਂ ਬੰਦੀ 10 ਫੌਜੀਆਂ ਨੂੰ ਕੱਲ ਚੀਨ ਨੇ ਰਿਹਾ ਕਰ ਦਿੱਤਾ ਹੈ, ਇਸ ਤੋਂ ਵੱਧ ਕੇ ਭਾਰਤ ਦੀ ਹੋਰ ਕੀ ਦੁਰਦਸ਼ਾ ਹੋ ਸਕਦੀ ਹੈ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਨਾਲ ਗੱਲਬਾਤ ਵਿੱਚ ਇਹ ਕਿਹਾ ਹੈ ਕਿ ਨਾ ਕੋਈ ਚੀਨੀ ਫੌਜੀ ਭਾਰਤੀ ਸੀਮਾ ਅੰਦਰ ਆਇਆ ਅਤੇ ਨਾ ਹੀ ਉਸਨੇ ਕਿਸੇ ਭਾਰਤੀ ਚੌਕੀ ਤੇ ਕਬਜ਼ਾ ਕੀਤਾ ਹੈ। ਵਿਊਅਰਸ, ਇਸ ਤੋਂ ਇਲਾਵਾ ਇਸ ਤੋਂ ਵੱਡਾ ਕੋਈ ਝੂਠ ਹੋ ਸਕਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਹਾਕਮਾਂ ਨੇ ਬੀਤੇ ਵਿੱਚ 1962, 65, 71 ਅਤੇ 1998 ਦੀਆਂ ਜੰਗਾਂ ਵਿੱਚ ਸਿੱਖ ਕੌਮ ਨੂੰ ਵਰਤਿਆ ਅਤੇ ਸਿੱਖ ਫੌਜੀਆਂ ਨੂੰ ਮਰਨ ਲਈ ਅੱਗੇ ਕਰ ਦਿੱਤਾ। ਕਿ ਆਉਣ ਵਾਲੇ ਸਮੇਂ ਵਿੱਚ ਚੀਨ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਕਿਸੇ ਵੀ ਜੰਗ ਵਿੱਚ ਸਿੱਖ ਫਿਰ ਵੀ ਪਹਿਲੇ ਵਾਂਗ ਵਰਤੇ ਜਾਣਗੇ? ਚੀਨ ਦੇ ਇੰਟਰਨੈਸ਼ਨਲ ਮਾਮਲਿਆਂ ਦੇ ਇੱਕ ਮਾਹਿਰ ਵੱਲੋਂ ਭਾਰਤ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਭਾਰਤ ਨੇ ਕੋਈ ਦਿਲਬਦੀ ਵਿਖਾਈ ਤਾਂ ਚੀਨੀ ਫੌਜ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਫੌਜ ਭੇਜੇਗੀ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਹਿੰਦੂ ਤਵੀਆਂ ਵੱਲੋਂ ਇੱਕ ਪਾਸੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਲਾਈਨ ਚੱਲ ਰਹੀ ਹੈ, ਦੂਸਰੇ ਪਾਸੇ ਨਾਗੇ ਸਾਧੂਆਂ ਦੇ ਇੱਕ ਆਗੂ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਨਾਗੇ ਸਾਧੂ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਚੀਨ ਨੂੰ ਮੂੰਹ ਤੋੜਵਾ ਜਵਾਬ ਦੇਣਗੇ। ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਸਾਂਝ ਪਾਵਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇਸ ਟਾਈਮ ਸਾਡੇ ਨਾਲ ਸਕਾਈਪ ਰਾਹੀਂ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਹਨਾਂ ਸਾਰੇ ਮੁੱਦਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੀ ਤਹਿਜ਼ੀਬ ਦੇ ਵਿੱਚ ਘੋਲ ਜਾਂ ਕੁਸ਼ਤੀਆਂ ਉਹਨਾਂ ਦੇ ਅਖਾੜੇ ਲੱਗਦੇ ਸੀ। ਹੁਣ ਤਾਂ ਬਹੁਤ ਕੁਝ ਸ਼ੋਬਿਜ਼ ਬਣ ਗਿਆ, ਓਲੰਪਿਕ ਜਾਂ ਦੂਸਰੇ ਲੈਵਲ ਤੇ ਹੁੰਦੀ ਹੈ ਰੈਸਲਿੰਗ। ਲੇਕਿਨ ਮੈਂ ਉਸ ਸਿੱਧੇ ਸਾਦੇ ਕਲਚਰ ਦੀ ਗੱਲ ਕਰਦਾ ਜਿਹਦੇ 'ਚ ਸਰੀਰ ਬਣਾਉਣਾ ਇੱਕ ਸ਼ੌਕ ਵੀ ਸੀ ਔਰ ਫਿਰ ਪੂਰੇ ਢੋਲ ਢਮੱਕੇ ਦੇ ਨਾਲ ਜਦੋਂ ਛਿੰਝ ਪੈਂਦੀ ਸੀ, ਅਖਾੜੇ ਦੇ ਵਿੱਚ ਮੱਲ ਭਲਵਾਨ ਜੂਝਦੇ ਸੀ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਦੇਖਣ ਵਾਲਾ ਵੀ ਨਜ਼ਾਰਾ ਹੁੰਦਾ ਸੀ।
ਔਰ ਉਹਦੇ ਚ ਇਹ ਵੀ ਸੀ ਕਿ ਕੁਝ ਜਿਹੜੇ ਨੇ ਭਾਵੇਂ ਢੱਠ ਵੀ ਜਾਂਦੇ ਸੀ, ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੁੰਦੇ, ਜਾਂ ਉਹਨਾਂ ਦੇ ਜਿਹੜੇ ਹਮਾਇਤੀ ਅਖਾੜੇ ਦੇ ਆਲੇ ਦੁਆਲੇ ਜਿਹੜੇ ਤਮਾਸ਼ਬੀਨ ਹੁੰਦੇ ਸੀ, ਉਹੀ ਰੌਲਾ ਪਾ ਦਿੰਦੇ ਸੀ ਕਿ ਜੀ ਨਹੀਂ ਨਹੀਂ ਸਾਡੇ ਭਲਵਾਨ ਦੀ ਪਿੱਠ ਨਹੀਂ ਲੱਗੀ। ਉਹਨਾਂ ਹਾਲਾਤਾਂ ਚ ਫਿਰ ਇਸ ਕਿਸਮ ਦੇ ਜਿਹੜੇ ਕਿਸੇ ਅੜਬ ਜਾਂ ਮੁਨਕਰ ਹੋਣ ਵਾਲੇ ਨੂੰ ਜਦੋਂ ਫਿਰ ਕੋਈ ਢਲਦਾ ਸੀ ਤੇ ਇਸ ਗੱਲ ਨੂੰ ਯਕੀਨੀ ਬਣਾਉਂਦਾ ਸੀ ਕਿ ਉਹਦੇ ਦੋਵੇਂ ਮੋਢੇ ਥੱਲੇ ਲਾ ਕੇ ਉਹਦੀ ਹਿੱਕ ਤੇ ਚੜ ਕੇ ਬਹਿ ਜਾਂਦਾ ਸੀ ਔਰ ਪੂਰਾ ਮਿੰਟ ਬੈਠਾ ਰਹਿੰਦਾ ਸੀ ਔਰ ਆਪਣੀਆਂ ਬਾਹਾਂ ਉੱਪਰਲੀਆਂ ਖੜੇ ਕਰਕੇ ਦੱਸਦਾ ਸੀ ਕਿ ਦੱਸ। ਔਰ ਜਦੋਂ ਤੱਕ ਉਹ ਥੱਲੋਂ ਕਹਿੰਦਾ ਮੰਨਦਾ ਨਹੀਂ ਸੀ ਵੀ ਮੈਂ ਹਾਰਿਆ ਉੱਠਦਾ ਨਹੀਂ ਸੀ। ਮੈਨੂੰ ਇਹ ਲੱਗਦਾ ਹੈ ਵੀ ਇਸੇ ਤਰ੍ਹਾਂ ਜਦੋਂ ਫੌਜਾਂ ਆਪਸ ਦੇ ਵਿੱਚ ਦੋ ਮੁਲਕਾਂ ਦੀਆਂ ਆਪਸ ਚ ਭਿੜਦੀਆਂ ਨੇ ਬਹੁਤ ਵਾਰੀ, ਕਿਉਂਕਿ ਇੱਕ ਪਾਸੇ ਚ ਇੱਕ ਫੌਜ ਐਡਵਾਂਸ ਕਰ ਜਾਂਦੀ ਹੈ, ਦੂਸਰੇ ਪਾਸਿਓਂ ਦੂਸਰੀ ਕਰ ਜਾਂਦੀ ਹੈ, ਕਈ ਵਾਰ ਸਮਝੌਤੇ ਹੁੰਦੇ ਨੇ ਅਲਟੀਮੇਟਲੀ। ਉਹਦੇ ਚ ਇਹ ਵੀ ਹੁੰਦਾ ਹੈ ਜੀ ਦੋਨੋਂ ਟੀਮਾਂ ਆਪੋ ਆਪਣਾ ਕਹਿ ਰਹੀਆਂ ਹੁੰਦੇ ਦੋਨੋਂ ਮੁਲਕ ਕੇ ਜੀ ਅਸੀਂ ਜਿੱਤੇ, ਲੇਕਿਨ ਜਿਹੜੇ ਨਿਰਪੱਖ ਹੁੰਦੇ ਨੇ ਕਹਿੰਦੇ ਠੀਕ ਹੈ ਉਧਰ ਇਹ ਵਧੇ ਸੀ ਇੱਧਰ ਇਹ ਵਧੇ ਨੇ, ਇਹ ਬਰਾਬਰ ਜੇ ਦਾ ਮੈਚ ਰਿਹਾ, ਜਿੱਤਿਆ ਹਾਰਿਆ ਕੋਈ ਨਹੀਂ। ਹਾਲਾਂ ਆਪਣੀ ਕਰਾਊਡ ਲਈ ਦੋਨੋਂ ਹੀ ਤਰ੍ਹਾਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਜੇਤੂ ਦੱਸ ਰਹੀਆਂ ਹੁੰਦੀਆਂ। ਹੁਣ ਇਸ ਕਿਸਮ ਦਾ ਵਰਤਾਰਾ ਤਾਂ ਸਮਝ ਆ ਸਕਦਾ ਹੈ। ਜੋ ਕੁਛ ਗਲਵਾਨ ਵੈਲੀ ਦੇ ਵਿੱਚ ਸੋਮ ਔਰ ਮੰਗਲਵਾਰ ਦੀ ਰਾਤ ਨੂੰ ਹੁੰਦਾ ਹੈ ਲਗਭਗ 6 ਘੰਟੇ ਦੇ ਵਿੱਚ, ਹਾਲਾਂ ਉਸ ਤੋਂ ਪਹਿਲਾਂ ਅਸੀਂ ਕੁਝ ਹਫ਼ਤੇ ਪਹਿਲਾਂ ਦੇਖਦੇ ਹਾਂ ਕਿ ਡਿਫਰੈਂਟ ਸਿਨੇਰੀਓ, ਔਰ ਇਹ ਜੋ ਤੁਸੀਂ ਸਾਰਾ 3500 ਕਿਲੋਮੀਟਰ ਦਾ ਬਾਰਡਰ ਦੇਖੋਗੇ ਤੇ ਇਹ ਇਸ ਪਾਸੇ ਲਦਾਖ ਦੇ ਵਿੱਚ ਅਕਸਾਈ ਚੇਨ ਜਾਂ ਗਲਵਾਨ ਵੈਲੀ ਜਾਂ ਫਿਰ ਪਰੇ ਤੱਕ ਸਿੱਕਮ ਤੱਕ ਜਾ ਕੇ ਇਹ ਸਾਰਾ ਹੀ ਏਰੀਆ ਅਰੁਣਾਚਲ ਤੱਕ, ਜਿੱਥੇ ਅਕਸਰ ਥੋੜੇ ਬਹੁਤ ਖਿਚਖਿਚਾ ਦਾ ਮਾਹੌਲ ਰਿਹਾ, ਪਰ ਗਲਵਾਨ ਵੈਲੀ ਦੇ ਵਿੱਚ ਪਹਿਲੀ ਵਾਰ ਹੈ 1962 ਤੋਂ ਬਾਅਦ ਜਦੋਂ ਕਿ ਇੱਥੋਂ ਹੀ ਗੱਲ ਸ਼ੁਰੂ ਹੋਈ ਸੀ, ਇੱਥੇ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ ਸੀ। ਔਰ ਇਸ ਵਾਰ ਕਿਉਂਕਿ ਇੱਕ ਜਦੋਂ ਤੁਸੀਂ ਫੇਕ ਨੈਰੇਟਿਵ ਬਣਾ ਦਿੰਦੇ ਹੋ, ਫਿਰ ਜਿਹੜੇ ਬੇਸ਼ੱਕ ਉਹ ਆਰਮੀ ਅਫਸਰ ਹੋਣ, ਲੈਫਟੀਨੈਂਟ ਕਰਨਲ ਹੋਣ ਜਾਂ ਕਮਾਂਡਰ ਹੋਣ ਜਾਂ ਦੂਜੇ ਹੋਣ, ਅਲਟੀਮੇਟਲੀ ਉਹਨਾਂ ਨੂੰ ਵੀ ਜਦੋਂ ਉਹੀ ਫੇਕ ਤੁਹਾਡੀਆਂ ਖਬਰਾਂ, ਤੁਹਾਡੀਆਂ ਨਿਊਜ਼, ਤੁਹਾਡਾ ਨੈਰੇਟਿਵ ਬਾਰ-ਬਾਰ ਲੱਗਦਾ ਹੈ ਤੇ ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਵੀ ਅਸੀਂ ਸੱਚਮੁੱਚ ਦੇ ਹੀ ਜਿਹੜੇ ਆ ਉਹ ਬਹਾਦਰ ਹੈ ਔਰ ਅਸੀਂ ਕੁਝ ਵੀ ਕਰ ਸਕਦੇ ਹਾਂ। ਉਹ ਜਿਹੜੀ ਝੜਪ 3 ਦਿਨ ਪਹਿਲਾਂ ਸੋਮਵਾਰ ਰਾਤ ਨੂੰ ਹੁੰਦੀ ਹੈ, ਜਿਸ ਦਾ ਵੀਰਵਾਰ ਜਿਹੜੀ ਮੈਂ ਪਹਿਲੀ ਝੜਪ ਦੀ ਗੱਲ ਕੀਤੀ ਜਿਹੜੀ 3 ਹਫ਼ਤੇ 4 ਹਫ਼ਤੇ ਪਹਿਲਾਂ ਹੋਈ, ਉਹਦੇ ਚ ਵੀ ਇਹ ਸਾਹਮਣੇ ਆਇਆ ਕਿ 92 ਭਾਰਤੀ ਫੌਜੀ ਸੀਰੀਅਸਲੀ ਜ਼ਖਮੀ ਹੋਏ। ਉਹ ਲੜਾਈ ਵੀ ਕਲੱਬਸ ਦੇ ਨਾਲ ਔਰ ਛੁੱਟੀਆਂ ਡਾਂਗਾਂ ਦੇ ਨਾਲ ਸੀ, ਫਾਇਰ ਆਰਮਸ ਨਹੀਂ ਯੂਜ਼ ਹੋਏ। ਔਰ ਇਹ ਵੀ ਇਹਨਾਂ ਦੀਆਂ ਹੀ ਆਪਣੀਆਂ ਖਬਰਾਂ ਸੀ ਕਿ ਜੀ ਉਹਨਾਂ ਨੂੰ ਫਲਾਈ ਕਰਕੇ ਲੇਹ ਦੇ ਹਸਪੀਟਲ ਚੰਦੀ ਮੰਦਰ ਜਾਂ ਚੰਡੀਗੜ੍ਹ ਜਿੱਥੇ ਬਣਿਆ ਉਹਦੇ ਚ ਔਰ ਦਿੱਲੀ ਦੇ ਹਸਪਤਾਲਾਂ ਚ ਲਿਜਾਇਆ ਗਿਆ। ਔਰ ਇਸ ਤੋਂ ਬਾਅਦ ਇਹ ਹੋਇਆ ਕਿ ਜੀ ਡੀਐਸਕੇਲੇਟ ਕਰੋ ਮੀਟਿੰਗ ਮੇਜਰ ਜਨਰਲ ਲੈਵਲ ਅਪਰ ਲੋਅਰ, ਲੇਕਿਨ ਇਹਦੇ ਬਾਵਜੂਦ ਦੇ ਭਾਰਤੀ ਫੌਜ ਦੀ ਦਿਲਵਦੀ ਸੀ ਗਿਲਗਿਤ ਵੈਲੀ ਚ, ਜਿੱਥੇ ਕਿ ਇਹਨਾਂ ਨੇ ਉਹਨਾਂ ਦਾ ਟੈਂਟ ਜਾ ਕੇ ਉਖਾੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਫਿਰ ਕਿਵੇਂ ਸਕੇਅਰਲੀ ਬੀਟ ਕੀਤਾ ਹੈ, ਅਸੀਂ ਪਿਛਲੇ ਦਿਨਾਂ ਦੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ, ਉਹਦਾ ਸਬੂਤ ਸੀ ਕਿ ਭਾਈ 20 ਜਿਹੜੇ ਇਹਨਾਂ ਦੇ ਫੌਜੀ ਮਾਰੇ ਗਏ। ਹੁਣ ਤੁਸੀਂ ਇੱਕ ਪਾਸੇ ਦੇਖਦੇ ਹੋ ਕਿ ਇਹੀ ਨਹੀਂ ਕਿ ਉਹਨਾਂ ਨੇ ਪੋਲੀਟੀਕਲੀ ਝੂਠਾ ਨੈਰੇਟਿਵ ਦਿੱਤਾ ਹੈ ਮੋਦੀ ਹਕੂਮਤ ਨੇ ਥਰੂ ਆਊਟ ਪਿਛਲੇ 6 ਸਾਲ ਫੌਜੀ ਲੈਵਲ ਦੇ ਉੱਤੇ, ਕਿਉਂਕਿ ਇਹ ਫੈਕਟ ਸੂਨਰ ਔਰ ਲੇਟਰ ਬਾਹਰ ਆ ਜਾਣੇ ਹੁੰਦੇ ਨੇ। ਕਿਉਂਕਿ ਅਸੀਂ ਵੀ ਜਦੋਂ ਇਸ ਦੇ ਉੱਤੇ ਪਹਿਲਾ ਪ੍ਰੋਗਰਾਮ ਕੀਤਾ ਔਰ ਮੈਂ ਪਾਸਿੰਗ ਰੈਫਰੈਂਸ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਇੰਨੇ ਜਿਹੜੇ ਨੇ ਮਾਰੇ ਗਏ ਨੇ, ਜਦੋਂ ਖਬਰ ਪਹਿਲਾਂ ਤਾਂ ਇਹਨਾਂ ਨੇ 3 ਦੀ ਗੱਲ ਕੀਤੀ, 3 ਮਾਰੇ ਗਏ, 1 ਲੈਫਟੀਨੈਂਟ ਕਰਨਲ ਹੈ, ਹਾਲਾਂ ਉਦੋਂ ਵੀ ਇਹਨਾਂ ਦੇ ਕੋਲ ਖਬਰ ਸੀ ਕਿ 20 ਇਹਨਾਂ ਦੇ ਮਾਰੇ ਜਾ ਚੁੱਕੇ ਨੇ। ਲੇਕਿਨ ਜਿਸ ਕਿਸਮ ਦਾ ਉਹ ਜੰਗ ਦਾ ਸਿਨੈਰੀਓ ਬਿਆਨ ਆਇਆ ਕਿ ਭਾਈ ਕਿਵੇਂ 15,000 ਫੀਟ ਦੇ ਉੱਤੇ ਹੈ ਜਿਹੜੀ ਹੈ ਗਲਵਾਨ ਵੈਲੀ, ਥੱਲੇ ਰਿਵਰ ਹੈ, ਉਹਦੇ ਚ ਜਿਹੜਾ ਹਾਈਪੋਥਰਮੀਆ ਨਾਲ ਮਰ ਗਏ, ਉਤੋਂ ਧੱਕੇ ਦੇ ਕੇ ਮਰ ਗਏ, ਆਪ ਜਿਹੜੀ ਕਲਿਫ ਤੋਂ ਥੱਲੇ ਡਿੱਗ ਪਏ। ਔਰ ਉਸ ਸਾਰੇ ਚ ਬੜਾ ਆਮ ਬੰਦਾ ਵੀ, ਹਾਲਾਂਕਿ ਮੇਰੀ ਫੌਜੀ ਟ੍ਰੇਨਿੰਗ ਨਹੀਂ ਹੈ ਜਾਂ ਮੈਂ ਕੋਈ ਜਿਹੜੇ ਆਰਮਡ ਕਨਫਲਿਕਟ ਨੇ ਉਹਨਾਂ ਦੇ ਉੱਤੇ ਕੋਈ ਜਿਹੜੀ ਐਕਸਪਰਟ ਰਾਏ ਨਹੀਂ ਰੱਖਦਾ, ਲੇਕਿਨ ਇਹ ਹੁੰਦਾ ਹੈ ਕਿ ਜਿਸ ਸਿਨੈਰੀਓ ਚ ਇਹਨਾਂ ਨੇ ਜਾ ਕੇ ਉਹਨਾਂ ਦੀ ਟੈਰੀਟਰੀ ਚ ਅਟੈਕ ਕੀਤਾ, ਉੱਥੇ ਜ਼ਰੂਰੀ ਨੇ ਸਾਰੇ ਮਰੇ ਹੋਣਗੇ। ਜੇ 20 ਮਰੇ ਨੇ, ਜਿਵੇਂ ਕਲੋਜ਼ ਕੰਬੈਟ ਦਾ ਫਾਰਮੂਲਾ ਹੁੰਦਾ ਹੈ ਕਿ ਫॉर 1 killed 3 wounded,
ਸੋ ਅੰਦਾਜ਼ਾ ਸੀ ਕਿ ਭਾਈ ਇਹ 60 ਤੋਂ ਲੈ ਕੇ 100 ਤੱਕ ਜ਼ਖਮੀ ਹੋਣਗੇ ਜ਼ਰੂਰ, ਜਿਹੜੇ ਇਹਨਾਂ ਨੇ ਬਾਅਦ ਚ ਮੰਨਿਆ ਕਿ ਜੀ ਉਹਨਾਂ ਚ ਜਿਹੜੇ ਨੇ 30 ਸੀਰੀਅਸਲੀ ਜ਼ਖਮੀ ਨੇ ਔਰ 58 ਵੀ ਜ਼ਖਮੀ ਨੇ, ਸਾਰੇ ਹਸਪੀਟਲਾਈਜ਼ ਨੇ। ਹੁਣ ਇੰਨੇ ਕਲੋਜ਼ ਕੰਪੇਅਰ ਜਿੱਥੇ ਤੁਸੀਂ ਮਾਰੇ ਜਾਣੇ ਗਏ ਨੇ, ਤੁਹਾਡੇ ਜ਼ਾਹਰ ਹੈ ਕਿ ਤੁਹਾਡੇ ਕੁਝ ਕੈਪਚਰ ਵੀ ਹੋਏ ਹੋਣਗੇ, ਪ੍ਰਿਜ਼ਨਰ ਆਫ ਵਾਰ ਵੀ ਉਹਨਾਂ ਨੇ ਲਏ ਹੋਣਗੇ, ਕਿਉਂਕਿ ਤੁਸੀਂ ਉਹਨਾਂ ਦੀ ਟੈਰੀਟਰੀ 'ਚ ਗਏ ਹੋ। ਔਰ ਚਾਈਨਾ ਨੇ ਅਸਰਟਿਵਲੀ ਇਹਨਾਂ ਨੂੰ ਵਾਰਨ ਕੀਤਾ ਥਰੂ ਆਊਟ ਦਾ ਪੀਰੀਅਡ ਕਿ ਭਾਈ ਆਪਣਾ ਇਹਦੀ ਇਨਵੈਸਟੀਗੇਸ਼ਨ ਕਰੋ ਕਿ ਕਿਹਨੇ ਅਟੈਕ ਕੀਤਾ, ਔਰ ਇਨ ਫਿਊਚਰ ਅਸੀਂ ਇਹ ਟੋਲਰੇਟ ਨਹੀਂ ਕਰਾਂਗੇ। ਲੇਕਿਨ ਕਿਵੇਂ ਇਹਨਾਂ ਨੇ 1 ਬਿਲੀਅਨ 300 ਮਿਲੀਅਨ ਲੋਕਾਂ ਤੋਂ ਹਕੀਕਤ ਲੁਕਾ ਕੇ ਰੱਖੀ ਕਿ ਭਾਈ ਸਾਡੇ ਕਿੰਨੇ ਬੰਦੇ ਕੈਪਚਰਡ ਨੇ ਹੁਣ। ਔਰ ਇਹਦੇ 'ਚ ਇੱਕ ਗੱਲ ਜ਼ਰੂਰ ਲੱਗਦਾ ਸੀ, ਜਿਵੇਂ ਮੋਦੀ ਨੇ ਪਹਿਲਾ ਰਿਸਪੌਂਸ ਦਿੱਤਾ ਜਾਂ ਰਾਜਾ, ਉਹਨਾਂ ਨੇ ਚੀਨ ਦਾ ਨਾਂ ਤੱਕ ਨਹੀਂ ਲਿਆ, ਸਿਰਫ ਫੌਜੀਆਂ ਦੀ ਬਹਾਦਰੀ ਤੇ ਇੰਨਾ ਕੁ ਜੁਮਲਾ ਕੱਢਿਆ ਕਿ ਉਹ ਮਾਰਤੇ ਮਾਰਤੇ ਮਰੇ। ਉਦੋਂ ਵੀ ਲੱਗਦਾ ਸੀ ਕਿ ਕੋਈ ਬਿਹਾਈਂਡ ਡੋਰਸ, ਪਰਦੇ ਦੇ ਪਿੱਛੇ ਗੱਲਬਾਤ ਚੱਲ ਰਹੀ ਹੈ, ਇਹਨਾਂ ਦੇ ਕੈਦੀ ਫੜੇ ਹੋਏ ਨੇ। ਔਰ ਹੁਣ ਇਹ ਗੱਲ ਸਾਹਮਣੇ ਆਈ ਕਿ ਚਾਈਨਾ ਰਿਲੀਜ਼ਸ 10 ਇੰਡੀਅਨ ਸੋਲਜਰਸ ਫੋਲੋਇੰਗ ਮੇਜਰ ਜਨਰਲ ਲੈਵਲ ਟਾਕਸ। ਹੁਣ ਆਲਮੋਸਟ ਸੋਮਵਾਰ ਤੋਂ ਲੈ ਕੇ ਵੀਰਵਾਰ ਪਿਛਲੇ 3 ਦਿਨ ਉਹਨਾਂ ਦੀ ਕੈਪਟੀਵਿਟੀ 'ਚ ਰਹੇ। ਔਰ ਇਹਨਾਂ ਦਾ ਔਰ ਇੱਕ ਗੱਲ ਜਿਹੜੀ ਮੈਨੂੰ ਅੱਖਰ ਰਹੀ ਸੀ, ਜੋ ਤੁਸੀਂ ਚੇਨ ਆਫ ਕਮਾਂਡ ਦੇਖਦੇ ਹੋ, ਕਿਉਂਕਿ ਜ਼ਾਹਰ ਹੈ ਕਿ ਬਈ ਸੈਕੰਡ ਲੈਫਟੀਨੈਂਟ ਹੈ, ਲੈਫਟੀਨੈਂਟ ਹੈ, ਕੈਪਟਨ ਹੈ, ਮੇਜਰ ਹੈ, ਫਿਰ ਲੈਫਟੀਨੈਂਟ ਕਰਨਲ ਹੈ। ਲੈਫਟੀਨੈਂਟ ਕਰਨਲ ਕਮਾਂਡੈਂਟ ਦਾ ਲੈਵਲ ਦਾ ਹੈ। ਹੁਣ ਲੈਫਟੀਨੈਂਟ ਕਰਨਲ ਮਾਰਿਆ ਗਿਆ, ਹੁਣ ਇਹ ਹੁੰਦਾ ਵੀ ਬਿਟਵੀਨ ਲੈਫਟੀਨੈਂਟ ਕਰਨਲ ਔਰ ਥੱਲੇ ਜਵਾਨ ਬਾਕੀ ਕਿੱਥੇ ਗਏ ਰਹੇ। ਹੁਣ ਇਹ ਵੀ ਸਾਹਮਣੇ ਆਇਆ ਵੀ ਜਿਹੜੇ ਚੀਨ ਨੇ 10 ਇਹਨਾਂ ਦੇ ਪ੍ਰਿਜ਼ਨਰ ਆਫ ਵਾਰ ਛੱਡੇ ਨੇ, ਉਹਨਾਂ ਦੇ 2 ਮੇਜਰ ਨੇ, ਦੂਸਰੇ 2 ਦਾ ਰੈਂਕ ਨਹੀਂ ਦੇ ਰਹੇ, ਉਹ ਵੀ ਕੈਪਟਨ ਜਾਂ ਲੈਫਟੀਨੈਂਟ ਆਫੀਸਰਸ ਕਹਿ ਰਹੇ ਨੇ। ਤਾਂ ਜ਼ਾਹਰ ਹੈ ਕਿ ਇਸ ਤੋਂ ਵੱਧ ਕੇ ਜਿਵੇਂ ਉਹ ਅਖਾੜੇ 'ਚ ਛਾਤੀ ਤੇ ਚੜ ਕੇ ਬਹਿਣ ਵਾਲਾ ਭਲਵਾਨ ਹੁੰਦਾ ਸੀ, ਇਸ ਤੋਂ ਵੱਧ ਕੇ ਇਹਨਾਂ ਦੀ ਫੌਜੀ ਜਿਹੜੀ ਹਿਊਮਿਲੇਸ਼ਨ ਹੈ, ਔਰ ਐਨ ਜਦੋਂ ਕਿ ਕਹਿੰਦੇ ਨੇ ਸਰੇ ਬਾਜ਼ਾਰ ਦੁਨੀਆ ਦੇ ਸਾਹਮਣੇ, ਜਦੋਂ ਆਲਰੇਡੀ ਚਾਈਨਾ ਅਮਰੀਕਾ ਜਿਹੜਾ ਹੈ ਉਹ ਕ੍ਰਾਈਸਿਸ ਕਾਫੀ ਅੱਗੇ ਵਧਿਆ। ਬੇਸ਼ੱਕ ਅਸੀਂ ਜਿਵੇਂ ਕੱਲ ਗੱਲ ਕੀਤੀ ਸੀ ਕਿ ਹਵਾਈ ਦੇ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਔਰ ਚਾਈਨੀਜ਼ ਪੋਲਿਟ ਬਿਊਰੋ ਦੇ ਔਰ ਜਿਹੜੇ ਉਹਨਾਂ ਦੇ ਡਿਪਲੋਮੈਟ ਵੀ ਨੇ, ਉਹਨਾਂ 'ਚ ਗੱਲਬਾਤ ਹੋਈ, ਜਿਹਦੇ 'ਚ ਈਵਨ ਇਸ ਸਾਰੇ ਦਾ ਜ਼ਿਕਰ ਤੱਕ ਵੀ ਨਹੀਂ ਸੀ ਜਿਹੜਾ ਚਾਈਨਾ ਭਾਰਤ ਕਲੈਸ਼ ਹੈ। ਹਾਲਾਂ ਉਸ ਗੱਲਬਾਤ ਦੇ ਜਿਹੜੇ ਥੋੜੇ ਬਹੁਤ ਜਿਹਨੂੰ ਕਹਿੰਦੇ ਨੇ ਕਿ ਭਾਫ ਨਿਕਲੀ ਹੈ, ਉਹਦੇ ਤੋਂ ਲੱਗਦਾ ਵੀ ਉਹ ਕਿਸੇ ਸਿਰੇ ਨਹੀਂ ਲੱਗੀ, ਔਰ ਉਹਨਾਂ ਨੇ ਇਹਨੂੰ ਮਾਈਕ ਪੋਂਪੀਓ ਨੂੰ ਚੰਗੀ ਝਾੜ ਪਾਈ ਹੈ। ਔਰ ਇਸ ਵੇਲੇ ਚਾਈਨਾ ਦੀ ਡਿਪਲੋਮੇਸੀ ਬਿਲਕੁਲ ਐਗਰੈਸਿਵ ਪਾਰਟ ਦੇ ਉੱਤੇ ਆਈ ਹੋਈ ਹੈ, ਔਰ ਆਉਣ ਵਾਲੇ ਦਿਨਾਂ 'ਚ ਆ ਜਾਏਗਾ ਸਾਹਮਣੇ ਵੀ ਕੀ ਰਿਹਾ। ਲੇਕਿਨ ਇਸ ਪਾਰਟ 'ਚ ਜਿੱਥੇ ਭਾਰਤ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ, ਉੱਥੇ ਅਮਰੀਕਾ ਨੂੰ ਵੀ ਨਜ਼ਰ ਆ ਗਿਆ ਕਿ ਭਾਈ ਜਿਨ੍ਹਾਂ ਦੇ ਉੱਤੇ ਅਸੀਂ ਬੈਟ ਲਾ ਰਹੇ ਹਾਂ ਇਹ ਤੇ ਕਾਸੇ ਜੋਗੇ ਵੀ ਨਹੀਂ ਹੈਗੇ। ਲੇਕਿਨ ਜਿਹੜਾ ਪਾਰਟ ਮੈਂ ਇਸ ਦੇ ਨਾਲ ਰਿਲੇਟਡ ਡਿਸਕਸ ਕਰਨਾ ਚਾਹੁੰਦਾ ਹੈ ਕਿ ਵੀ ਕਿੰਨਾ ਵੱਡਾ ਧਰੋਹ, ਜਿਹੜੇ ਇੱਕ ਪਾਸੇ ਡੈਮੋਕ੍ਰੇਸੀ ਕਹਿੰਦੇ ਨੇ, ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇੱਕ ਟਰਾਂਸਪੇਰੈਂਸੀ, ਚਾਈਨਾ ਦਾ ਇੱਕ ਕਮਿਊਨਿਸਟ ਰਜੀਮ ਹੈ, ਉਹਨਾਂ ਨੇ ਮਰਿਆਂ ਦੀ ਜਾਂ ਜ਼ਖਮੀਆਂ ਦੀ ਫਿਗਰ ਨਹੀਂ ਦਿੱਤੀ, ਉਹਨਾਂ ਨੇ ਪਹਿਲਾਂ ਵੀ ਨਹੀਂ ਦਿੱਤੀ, ਉਹ ਆਪਣਾ ਉਹਨੂੰ ਇਨਰ ਕਰਦੇ ਨੇ। ਲੇਕਿਨ ਤੁਸੀਂ ਕਿਉਂ ਜਿਹੀ ਡੈਮੋਕ੍ਰੇਸੀ ਹੋ ਕਿ ਤੁਹਾਡੇ 10 ਬੰਦੇ 4 ਆਫੀਸਰ ਉਹਨਾਂ ਦੀ ਕੈਦ 'ਚ ਨੇ, ਔਰ ਤੁਸੀਂ ਇਸ ਦੇ ਉੱਤੇ ਮੌਨ ਧਾਰਿਆ ਹੋਇਆ, ਤੁਸੀਂ ਮੰਨਣ ਨੂੰ ਤਿਆਰ ਨਹੀਂ ਕਿ ਭਾਈ ਕੋਈ ਹੈ। ਔਰ ਹੁਣ ਕਹਿ ਰਹੇ ਨੇ ਕਿ ਵੀ ਇਹ ਜਿਹੜੀ ਇਹਨਾਂ ਦੀ ਖਬਰ ਵੀ ਹੈ ਏਜੰਸੀਆਂ ਦੀ ਕਿ ਜੀ ਉਹਨਾਂ ਨੇ ਚਾਈਨਾ ਨੇ ਰਿਲੀਜ਼ ਕੀਤਾ, they had gone missing after the Galwan Valley crash। ਮਿਸਿੰਗ ਉੱਪਰ ਉੱਡ ਗਏ। ਹੁਣ ਕਹੋ ਜੀ ਉਹਨਾਂ ਨੇ ਕੈਪਚਰ, ਉਹ ਟੈਕਨੀਕੈਲਿਟੀ 'ਚ ਵੜ ਰਹੇ ਨੇ ਕਿ ਆਰਮੀ 'ਚ ਹੁੰਦਾ ਹੈ ਜੀ ਇਹ ਕਿੰਨੀਆਂ ਕੈਜੂਅਲਟੀਜ਼ ਨੇ, ਹੂ ਆਰ ਉਹਨੂੰ ਮਿਸਿੰਗ ਇਨ ਐਕਸ਼ਨ ਕਹਿੰਦੇ ਨੇ, ਫਿਰ ਜਿਹੜਾ ਅਨਅਕਾਊਂਟਡ ਕਹਿੰਦੇ ਨੇ। ਬਟ ਦਾ ਫੈਕਟ ਇਜ਼ ਕਿ ਭਾਈ ਜਿਹੜੇ ਜੇ ਤੁਹਾਡੇ ਮਰਿਆਂ ਦੀਆਂ ਲਾਸ਼ਾਂ ਤੁਸੀਂ ਕੱਢ ਲਈਆਂ ਕਿ ਉਹ ਹੈਗੀਆਂ ਨੇ, ਇਹ ਜਿਹੜੇ ਨੇ ਉਹ POW ਸੀ ਉਹਨਾਂ ਦੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇਸ ਤੋਂ ਵੀ ਸ਼ਰਮਨਾਕ ਪਾਰਟ ਹੈ, ਹੁਣ ਇਹ ਤਾਂ ਮੋਦੀ ਨੇ 8-9 ਮਿੰਟ ਦਾ ਐਡਰੈਸ ਕਰਕੇ ਔਰ ਜਵਾਨਾਂ ਨੂੰ ਸ਼ਰਧਾਂਜਲੀ ਦੇ ਕੇ ਕਿ ਜੀ ਉਹ ਮਾਰਤੇ ਮਾਰਤੇ ਮਰੇ, ਗੱਲ ਮੁਕਾ ਦਿੱਤੀ। ਹੁਣ ਸਾਰਾ ਮੁਲਕ ਇਹ ਦੇਖ ਰਿਹਾ ਸੀ, ਜਾਂ ਜਿਹੜੇ ਅਸੀਂ ਵੀ ਬਾਹਰ ਬੈਠੇ ਆ, ਇਹਨਾਂ ਦੇ ਉੱਤੇ ਅੱਖ ਰੱਖੀ ਹੋਈ ਹੈ ਕਿ ਭਾਈ ਇਹ ਕੋਵਿਡ ਲੋਕ ਜਿਹੜੇ ਨੇ ਹੁਣ ਅੱਗੋਂ ਕੀ ਕਰਨਗੇ ਜਾਂ ਇਹਨਾਂ ਦੀ ਕੀ ਸਟ੍ਰੈਟਜੀ ਹੋਏਗੀ। ਔਰ ਉਹ ਪਹਿਲਾਂ ਤਾਂ ਜਦੋਂ ਆਪੋਜੀਸ਼ਨ ਨੇ ਸਵਾਲ ਪੁੱਛੇ, ਉਹ ਰਾਹੁਲ ਹੋਏ, ਸੋਨੀਆ ਹੋਏ,
ਔਰ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਇਹਨਾਂ ਨੇ ਐਤਕੀ ਥੋੜਾ ਜਿਹਾ ਕਾਂਗਰਸ ਦਾ ਐਗਰੈਸਿਵ ਸਟੈਂਸ ਸੀ, ਕਪਿਲ ਸਿੱਬਲ ਜਾਂ ਚਿਦੰਬਰਮ, ਕਿ ਭਾਈ ਦੱਸੋ ਇਹ ਸਾਰਾ ਕੀ ਪਾਰਟ ਹੈ। ਜਿਵੇਂ ਹੁਣ ਜਿਹੜਾ ਉਹਨੇ ਇਹਦੀ ਮਜਬੂਰੀ ਬਣ ਗਈ ਮੋਦੀ ਦੀ ਕਿ ਜੀ ਨਹੀਂ ਅਸੀਂ ਇੱਕ ਵਰਚੁਅਲ ਆਲ ਪਾਰਟੀ ਮੀਟਿੰਗ ਸੱਦ ਲੈਨੇ। ਹੁਣ ਤੁਸੀਂ ਦੇਖੋ ਵੀ ਇਹ ਕਿਵੇਂ ਭੱਜਦੇ ਨੇ ਜਵਾਬਦੇਹੀ ਤੋਂ ਵੀ। ਉਹਦੇ ਚ ਉਹਨਾਂ ਨੇ ਕ੍ਰਾਈਟੇਰੀਆ ਰੱਖ ਦਿੱਤਾ ਜੀ ਜਿਹੜੀ ਪਾਰਟੀ ਦੇ 5 MP ਨੇ ਘੱਟੋ ਘੱਟ ਉਹਨਾਂ ਦੀ ਹੀ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ। ਸੋ ਆਮ ਆਦਮੀ ਪਾਰਟੀ ਹੋਏ, ਈਵਨ ਅਕਾਲੀ ਦਲ ਹੋਏ, ਬਹੁਤ ਸਾਰੀਆਂ ਰੀਜਨਲ ਪਾਰਟੀਜ਼ ਆਬਵੀਅਸ ਉਹ ਸਾਰੇ ਗਾਇਬ ਕਰਤੇ। ਹੁਣ ਇਹਨਾਂ ਨੂੰ ਆਪਣੀ ਔਕਾਤ ਅਕਾਲੀਆਂ ਨੂੰ ਵੀ ਦੇਖ ਲੈਣੀ ਚਾਹੀਦੀ ਹੈ ਕਿ ਭਾਈ ਉਹਨਾਂ ਦੀ ਕੀ ਔਕਾਤ ਹੈ। ਫਿਰ ਅਸੀਂ ਦੇਖਦੇ ਹਾਂ ਕਿ ਉਸ ਦੇ ਵਿੱਚ ਕੀ ਕਾਰਵਾਈ ਹੋਈ, ਗਿਆ ਕੀ ਗਿਆ। ਮੈਂ ਸਮਝਦਾ ਵੀ ਬੇਸ਼ੱਕ ਕਾਂਗਰਸ ਵੀ ਘੱਟ ਗਿਣਤੀਆਂ ਦੀ ਵੀ ਸਿੱਖਾਂ ਦੀ ਮਾਰੂ ਜਮਾਤ ਹੈ, ਕੋਈ ਐਪਰੀਸ਼ੀਏਸ਼ਨ ਲਾਈਨ ਨਹੀਂ ਹੈ, ਪਰ ਮੈਂ ਸਮਝਦਾ ਫਿਰ ਵੀ ਕਈ ਵਾਰ ਜਦੋਂ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਠੀਕ ਗੱਲ ਕਰਦੇ ਹੋ ਇੱਕ ਐਨਾਲਿਸਟ ਦੇ ਤੌਰ ਤੇ, ਸਾਡਾ ਫਰਜ਼ ਹੈ ਕਿ ਅਸੀਂ ਉਸ ਨੂੰ ਚੁੱਕੀਏ। ਹੁਣ ਜਿਹੜੇ ਸਵਾਲ ਇਸ ਸਾਰੇ ਮੁੱਦੇ ਦੇ ਉੱਤੇ ਚੁੱਕੇ ਗਏ, ਜਿਸ ਨੂੰ ਖਾਸ ਤੌਰ ਤੇ ਆਰਟੀਕੂਲੇਟ ਕੀਤਾ ਹੈ ਉਹਨੇ ਜਿਹੜਾ ਸੋਨੀਆ ਗਾਂਧੀ ਨੇ, ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਇਹ ਦੱਸੋ ਕਿ ਇਹ ਜਿਹੜਾ ਸਾਰਾ ਪਾਰਟ ਹੈ ਇਸ ਸਾਰੇ ਚ ਤੁਹਾਡੀ ਕੀ ਫੇਲਿਅਰ ਰਹੀ ਹੈ। ਵਾਸ देयर ਇੰਟੈਲੀਜੈਂਸ ਫੇਲਿਅਰ ਕਿ ਵੀ ਇਹ ਮਹੀਨਾ ਪਹਿਲਾਂ ਤੋਂ ਜਾਂ ਈਵਨ ਇਹ ਤਾਂ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਗਿਆ, ਔਰ ਜਿਹੜੇ ਉਹਨਾਂ ਦੇ ਬੜੇ ਵੈਲਿਡ ਸਵਾਲ ਸੀ ਔਰ ਜਿਹੜੀ ਇਹਨਾਂ ਦੀ ਵਰਚੁਅਲ ਮੀਟਿੰਗ ਹੋਈ ਉਹਦੇ ਚ ਸਿਰਫ 20 ਪੋਲੀਟੀਕਲ ਪਾਰਟੀਆਂ ਦੇ ਹੀ ਨੁਮਾਇੰਦੇ ਆਏ ਔਰ ਮੋਦੀ ਦੀ ਸ਼ਕਲ ਉਵੇਂ ਹੀ ਹੈ ਜਿਵੇਂ ਕਿਸੇ ਗੁਫਾ ਚ ਭੁੱਖਾ ਪਿਆਸਾ ਕੱਢਿਆ ਹੋਏ ਕਿਸੇ ਨੇ ਬਾਹਰ। ਲੇਕਿਨ ਝੂਠ ਉਸੇ ਹੀ ਦੀਦਾ ਦਿਲੀ ਦੇ ਨਾਲ ਬੋਲ ਰਿਹਾ। ਔਰ ਸੋਨੀਆ ਗਾਂਧੀ ਨੇ ਜਿਹੜਾ ਉਹ ਸਾਰਿਆਂ ਨੂੰ ਜਿਹੜੀ ਆਲ ਪਾਰਟੀ ਮੀਟਿੰਗ ਨੂੰ ਦੀ ਚੇਅਰ ਦੇ ਤੌਰ ਦੇ ਉੱਤੇ ਆਪਣੇ ਪਾਰਟੀ ਵੱਲੋਂ ਉਹਨੇ ਪੁੱਛਿਆ ਕਿ ਵੀ ਇਹ ਸਾਨੂੰ ਦੱਸੋ ਕਿ ਵੀ ਇਨ ਫੈਕਟ ਈਵਨ ਐਟ ਦਿਸ ਲੇਟ ਸਟੇਜ we are still in the dark about many crucial aspects of the crisis। जो क्राइसिस है ਉਹਦੇ ਬਹੁਤ ਸਾਰੇ ਐਸਪੈਕਟ ਤੋਂ ਅਸੀਂ ਬਿਲਕੁਲ ਹਨੇਰੇ 'ਚ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੁਝ ਸਵਾਲ ਨੇ, ਜਿਵੇਂ on which date did the Chinese troops intrude into our territory in Ladakh। ਤੇ ਤੁਸੀਂ ਦੱਸੋ ਕਿੰਨੀ ਤਰੀਕ ਨੂੰ ਚੀਨ ਦੀ ਫੌਜ ਲਦਾਖ ਦੇ ਵਿੱਚ ਐਂਟਰ ਕੀਤੀ। ਨੰਬਰ 2, when did the government find out about the Chinese transgression into our territory? ਆਏ ਕਦੋਂ, ਤੁਹਾਡੀ ਹਕੂਮਤ ਨੂੰ ਕਦੋਂ ਪਤਾ ਲੱਗਾ ਕਿ was it on May 5th as reported or earlier? ਜਿਵੇਂ ਹੁਣ ਮੀਡੀਆ 'ਚ ਆਇਆ ਕਿ 5 ਮਈ ਨੂੰ ਤੁਹਾਨੂੰ ਪਤਾ ਲੱਗ ਗਿਆ ਸੀ ਕੀ ਹੈ, ਜਾਂ ਤੁਹਾਨੂੰ ਉਸ ਤੋਂ ਪਹਿਲਾਂ ਪਤਾ ਸੀ। ਫਿਰ does the government not receive on a regular basis satellite pictures of the borders of our country? ਕਿ ਇੱਕ ਪਾਸੇ ਤੁਸੀਂ ਤਾੜੀਆਂ ਮਾਰ ਕੇ ਕਿ ਜੇ ਅਸੀਂ ਸੈਟੇਲਾਈਟ ਲਾਂਚ ਕਰਤੀ, ਉੱਤੋਂ ਪਿਕਚਰਾਂ ਲੈ ਰਹੇ ਹਾਂ ਔਰ ਅਸੀਂ ਦੇਖ ਰਹੇ ਹਾਂ ਕਿ ਇਸ ਪੀਰੀਅਡ 'ਚ ਜਦੋਂ ਉਹਨਾਂ ਨੇ ਟ੍ਰਾਂਸਗ੍ਰੈਸ਼ਨ ਕਰਕੇ ਟੈਰੀਟਰੀ ਨੂੰ ਆਕੂਪਾਈ ਕੀਤਾ, ਉੱਥੇ ਉਹ ਕੀਤਾ ਕਿ ਤੁਹਾਡੇ ਕੋਲ ਜਿਹੜੀ ਹੈ ਸੈਟੇਲਾਈਟ ਕੋਈ ਇਮੇजेस ਜਾਂ ਦੂਜੇ ਸੀ ਕਿ ਇਸ ਸਾਰੇ 'ਚ ਕੋਈ ਰੈਗੂਲਰ ਤੁਹਾਨੂੰ ਮਿਲਦੀ ਸੀ ਇਸ ਦੇ ਉੱਤੇ ਬਰੀਫ। did our external intelligence agencies not report any unusual activity along the line of control, actual control? ਕਿ ਜਿਹੜੀਆਂ ਤੁਹਾਡੀਆਂ ਮੈਨੂਅਲ ਇੰਟੈਲੀਜੈਂਸ ਏਜੰਸੀਜ਼ ਨੇ, ਜ਼ਾਹਰ ਹੈ ਆਰਮੀ ਦੀ ਆਪਣੀ ਇੰਟੈਲੀਜੈਂਸ ਹੁੰਦੀ ਹੈ, ਇੱਕ ਤਾਂ ਸਿਵਿਲੀਅਨ ਇੰਟੈਲੀਜੈਂਸ, ਮਿਲਟਰੀ ਇੰਟੈਲੀਜੈਂਸ ਹੈ, ਕਿ ਕੀ ਤੁਹਾਨੂੰ ਉਹਨਾਂ ਨੇ ਇਸ ਬਾਰੇ ਕੋਈ ਐਡਵਾਂਸ ਰਿਪੋਰਟਸ ਦਿੱਤੀਆਂ? Did the military intelligence not alert the government about the intrusion and the build-up of the massive forces along the line of actual control? ਕੀ ਤੁਹਾਨੂੰ ਮਿਲਟਰੀ ਇੰਟੈਲੀਜੈਂਸ ਨੇ ਇਸ ਬਾਰੇ ਕੋਈ ਅਗਾਊਂ ਰਿਪੋਰਟ ਨਹੀਂ ਦਿੱਤੀ, ਵੈਦਰ ਔਨ ਦਾ ਚਾਈਨੀਜ਼ ਸਾਈਡ ਔਰ ਦਾ ਇੰਡੀਅਨ ਸਾਈਡ? ਕਿ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਵੀ ਜਿਹੜੀ ਫੌਜ ਉਹਨਾਂ ਦੀ ਆਈ ਹੈ ਉਹ ਤੁਹਾਡੇ ਸਾਈਡ ਤੇ ਹੈ ਜਾਂ ਆਪਣੇ ਸਾਈਡ ਤੇ ਹੈ? ਔਰ ਇਹ ਜਿਹੜਾ ਕਿ ਵੀ ਕੀ ਤੁਹਾਡੀ ਸਰਕਾਰ ਦੇ ਇਸ ਇਨ ਦਾ ਗਵਰਨਮੈਂਟਸ ਵਿਊ was there a failure of intelligence? ਕਿ ਕੀ ਤੁਹਾਡੀ ਇੰਟੈਲੀਜੈਂਸ ਦੀ ਫੇਲਿਅਰ ਹੋਈ ਹੈ ਇਸ ਸਾਰੇ ਦੇ ਉੱਤੇ? ਹੁਣ ਔਰ ਫਿਰ ਉਹਨੇ ਕਿਹਾ ਕਿ ਵੀ ਜਿਹੜਾ 5 ਮਈ ਤੋਂ 6 ਜੂਨ ਤੱਕ ਜਦੋਂ ਕਿ ਪਹਿਲਾ ਐਨਕਾਊਂਟਰ ਹੁੰਦਾ ਹੈ ਜਿਹਦੇ 'ਚ ਕਿ 92 ਇਹਨਾਂ ਦੇ ਜ਼ਖਮੀ ਹੁੰਦੇ ਨੇ, ਕੀ ਤੁਸੀਂ ਇਸ ਸਾਰੇ ਦੇ ਵਿੱਚ ਕੀ ਕੀਤਾ? We failed to use all avenues and the result is the loss of 20 lives। ਹੁਣ ਇਹ ਸਾਰੇ ਸਵਾਲ ਜਿਹੜੇ ਨੇ
ਇਹ ਬੜੇ ਵੈਲਿਡ ਨੇ। ਕੋਈ ਵੀ ਪੁੱਛੇਗਾ ਕਿ ਭਈ ਦੱਸੋ ਤੁਹਾਡਾ ਬਾਰਡਰ ਲੱਗਦਾ ਹੈ 3500 ਕਿਲੋਮੀਟਰ, ਤੁਹਾਡੀਆਂ ਸੈਟੇਲਾਈਟਸ ਨੇ, ਤੁਸੀਂ ਐਡਵਾਂਸ ਪੋਜੀਸ਼ਨ ਤੇ ਬੈਠੇ ਹੋ, ਕਦੋਂ ਤੁਹਾਨੂੰ ਪਤਾ ਲੱਗਾ, ਕੀ ਹੋਇਆ ਇਸ ਸਾਰੇ ਦੇ ਵਿੱਚ। ਔਰ ਇਸ ਚੋਂ ਤੁਸੀਂ ਹੁਣ, ਮੈਂ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਦੀ ਗੱਲ ਕਰਾਂ, ਮੋਦੀ ਜੋ ਕਿ ਉਹਨੇ ਸਾਰਿਆਂ ਨੂੰ ਸੁਣਿਆ ਔਰ ਅਖੀਰ ਦੇ ਵਿੱਚ ਉਹਨੇ ਬਹਿਨੋਂ ਔਰ ਭਾਈਓ ਔਰ ਮਿੱਤਰੋ, ਉੱਥੇ ਵੀ ਉਸ ਕਿਸਮ ਦਾ ਸਾਥੀਓ ਵੀ ਤੂੰ ਆਪਣੇ ਬਰਾਬਰ ਦਿਆਂ ਨਾਲ ਗੱਲ ਕਰ ਰਿਹਾ ਹੈ ਉੱਥੇ। ਔਰ ਉਵੇਂ ਹੀ ਹੈ ਜਿਵੇਂ ਕਿ ਉਹ ਨਾਗਪੁਰ ਚ ਖਲੋ ਕੇ ਸਟੇਜ ਦੇ ਉੱਤੋਂ ਜਿਹੜਾ ਹੈ ਉਹ ਅਨਪੜ੍ਹ ਆਪਣੇ ਭਗਤਾਂ ਨੂੰ ਐਡਰੈਸ ਕਰ ਰਿਹਾ। ਪਰ ਹੁਣ ਤੁਸੀਂ ਜਿਹੜੀ ਉਹਨੇ ਜੋ ਕਿਹਾ, ਚਾਈਨਾ ਹੈਜ਼ ਨਾਟ ਇੰਟਰੂਡਡ ਇਨਟੂ ਆਵਰ ਟੈਰੀਟਰੀ or taken over any post, Prime Minister Modi at all party meet। ਉਹਨੇ ਕਿਹਾ ਵੀ ਨਾ ਤਾਂ ਜਿਹੜੀ ਫੌਜ ਹੈ ਚੀਨ ਹੈ, ਇਹਦੇ ਚੀਨ ਦਾ ਨਾਮ ਸਪੈਸੀਫਿਕ ਲਿਆ, ਬੜੇ ਦਿਨਾਂ ਬਾਅਦ ਉਹਦੇ ਮੂੰਹ ਚੋਂ ਚੀਨ ਨਿਕਲਿਆ। ਪਹਿਲਾਂ ਉਹਨਾਂ ਨੇ ਕਿਹਾ ਹੋਣਾ ਵੀ ਜੇ ਨਾ ਲਿਆ ਤੇ ਤੁਹਾਡੇ 10 ਰੱਖ ਲੈਣੇ ਆ ਅਸੀਂ, ਔਰ ਇਹ ਜਿਹੜੇ ਫੜੇ ਹੋਏ ਨੇ। ਸੋ ਉਹਨਾਂ ਨੇ ਬਿਲਕੁਲ ਛੱਡਣ ਤੋਂ ਬਾਅਦ ਹੁਣ ਮੂੰਹ ਚੋਂ ਚੀਨ ਨਿਕਲਿਆ। ਉਹ ਕਹਿੰਦਾ ਚਾਈਨਾ ਹੈਜ਼ ਨਾਟ ਇੰਟਰੂਡਡ ਇਨਟੂ ਆਵਰ ਟੈਰੀਟਰੀ। ਚੀਨ ਨੇ ਤਾਂ ਆਈ ਨਹੀਂ ਸਾਡੀ ਟੈਰੀਟਰੀ। ਕਦੋਂ ਆਏ? ਕਿਹਨੇ ਤੁਹਾਨੂੰ ਕਹਿ ਦਿੱਤਾ ਹੈ? ਔਰ ਟੇਕਨ ਓਵਰ ਐਨੀ ਪੋਸਟ, ਸਾਡੀ ਕੋਈ ਪੋਸਟ, ਫਿਰ ਤਾਂ ਝਗੜਾ ਕਾਹਦਾ ਹੈ? ਚੀਨ ਵੀ ਜਦੋਂ ਇਹ ਕਹਿੰਦਾ ਵੀ ਸਮਝਾਓ ਉਹਨਾਂ ਨੂੰ, ਇਨਵੈਸਟੀਗੇਟ ਕਰੋ ਕਿ ਵੀ ਉਹ ਕਿਉਂ ਆ ਕੇ ਸਾਡੀ ਟੈਰੀਟਰੀ 'ਚ ਹਮਲਾ ਕੀਤਾ, ਫਿਰ ਤਾਂ ਚੀਨ ਦੀ ਪੋਜੀਸ਼ਨ ਦੇ ਉੱਤੇ ਮੋਦੀ ਨੇ ਮੋਹਰ ਲਾ ਦਿੱਤੀ ਕਿ ਭਾਈ ਇਹ ਬਿਲਕੁਲ ਨਹੀਂ ਕੀਤਾ। ਔਰ ਇੱਥੋਂ ਹੀ ਫਿਰ ਇਹ ਖਬਰ ਦੀ ਸ਼ੁਰੂਆਤ ਹੈ। ਮੈਂ ਉਹਦੀ ਲਾਈਵ ਵੀ ਸੁਣਿਆ ਕਿ ਵੀ ਉਹ ਇਹੀ ਕਹਿ ਰਿਹਾ, no one entered Indian territory, nor were Indian posts taken over, Prime Minister Modi said on Friday on a 6-week border standoff with China as he briefed prominent political leaders about killing of 20 soldiers in the Galwan Valley। ਨਾ ਹੀ ਜਿਹੜੇ ਛੱਡੇ ਗਏ ਨੇ ਕੈਪਟਿਵ ਸੀ ਉਹਨਾਂ ਦਾ ਜ਼ਿਕਰ ਕੀਤਾ। ਹੁਣ ਜਦੋਂ ਤੁਸੀਂ ਉਹ ਪੰਜਾਬੀ ਚ ਕਹਿੰਦੇ ਨੇ ਕਿ ਮਰ ਗਿਆ ਤੇ ਮੁੱਕਰ ਗਿਆ ਦਾ ਕੀ ਹੁੰਦਾ, ਕੀ ਹੋ ਸਕਦਾ? ਹੁਣ ਜੇ ਪ੍ਰਾਈਮ ਮਿਨਿਸਟਰ ਇੰਨੇ 92 ਬੰਦੇ ਪਹਿਲਾਂ ਜ਼ਖਮੀ ਜਿਹੜੇ ਅਜੇ ਵੀ ਹਸਪਤਾਲਾਂ 'ਚ ਪਏ ਨੇ, 20 ਹੁਣ ਮਾਰੇ ਗਏ, 58 ਉਹਨਾਂ ਚੋਂ ਜ਼ਖਮੀ ਨੇ, 20 ਸੀਰੀਅਸ ਨੇ, 10 ਤੁਹਾਡੇ ਪ੍ਰਿਜ਼ਨਰ ਆਫ ਵਾਰ ਲੈ, ਤੇ ਫਿਰ ਤਾਂ ਬੰਦਾ ਇਹੀ ਪੁੱਛ ਸਕਦਾ ਵੀ ਤੁਸੀਂ ਚੀਨ 'ਚ ਕੋਈ ਤੁਹਾਡੇ ਫੌਜੀ ਮੇਲਾ ਦੇਖਣ ਗਏ ਸੀ ਜਿੱਥੇ ਉਹਨਾਂ ਨੇ ਕੋਈ ਬਦ ਹਰਕਤ ਕੀਤੀ ਤੇ ਉਹਨਾਂ ਨੇ ਫਿਰ ਸੋਟੀਆਂ ਦੇ ਨਾਲ ਕੁੱਟਿਆ। ਚੀਨੇ ਕਰਾਟੇ ਵੀ ਜਿਹੜਾ ਹੈ ਉਹ ਉਹਨਾਂ ਨੂੰ ਹੁੰਦਾ ਹੈ, ਉਹ ਤੇ ਸੋਟੀਆਂ ਵੀ ਫਿਰ ਕਹਿੰਦੇ ਬੜੀਆਂ ਤਾਰਾਂ ਵਾਲੀਆਂ ਲਾ ਕੇ ਕੁੱਟਿਆ। ਉਹ ਫਿਰ ਜਿਹੜਾ ਮੰਨ ਗਏ ਕਿ ਵੀ ਉਹਨਾਂ ਤਾਂ ਆਪਣਾ ਕੋਈ ਨਾ ਸਾਡੀ ਪੋਸਟ ਲਈ ਹੈ ਨਾ ਸਾਡੇ ਇੰਕਲੂਡ ਕੀਤਾ। ਹੁਣ ਇਸ ਸਾਰੇ ਨੂੰ ਲੋਕ ਤਾਂ ਗੁੱਸੇ 'ਚ ਵੀ ਨੇ, ਜ਼ਾਹਰ ਹੈ, ਜਿਨ੍ਹਾਂ ਨੂੰ ਤੁਸੀਂ ਝੂਠੀ ਪੈਟਰੀਓਟਿਜ਼ਮ ਦੀ ਚਾਸ਼ਨੀ ਜਿਹੜੀ ਆ ਉਹ ਪਿਆਈ ਹੁੰਦੀ ਹੈ। ਕਹਿੰਦਾ ਵੀ ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਹਮਾਰੇ ਫਿਰ ਬਾਕੀ ਉਹੀ ਹਮਾਰੇ ਬਹਾਦਰ ਫੌਜੀ, ਉਹਨਾਂ ਨੂੰ ਅਸੀਂ ਬਹੁਤ ਇਕਵਿਪਮੈਂਟ ਹੈ, ਜਹਾਜ਼ ਨੇ, ਉਹਨਾਂ ਦੀ ਰੀਚੇਬਿਲਿਟੀ ਹੋ ਗਈ, ਦੂਜਾ ਜੋ ਸਭ। ਪਰ ਜਿਹੜਾ ਕਰਕਸ ਹੈ ਜਿਹੜੀ ਉਹਦੀ ਸਟੇਟਮੈਂਟ ਸਾਰੇ ਮੀਡੀਆ ਨਹੀਂ, ਅਗੇਨ ਮੈਂ ਦੁਹਰਾ ਦਿਆਂ, ਨੋ ਵਨ ਐਂਟਰਡ ਆਵਰ ਬਾਰਡਰ, ਨੋ ਇੰਡੀਅਨ ਪੋਸਟ ਕੈਪਚਰਡ। ਨਾ ਕੋਈ ਸਾਡੇ ਬਾਰਡਰ ਤੇ ਆਇਆ, ਨਾ ਕੋਈ ਪੋਸਟ ਜਿਹੜੀ ਆ ਉਹ ਕੈਪਚਰ ਕੀਤੀ ਗਈ। ਹੁਣ ਜੇ ਲੋਕ ਪੁੱਛਣਗੇ ਵੀ ਕਿ ਵੀ ਦੌੜ ਧੁੱਪ ਕਰਨਾ ਹੈ, ਹੁਣ ਬਣਾ ਤਾਂ ਦਿੱਤਾ ਉਹ ਲੀਡਰ। ਤਾਂ ਮੈਨੂੰ ਇਹ ਮੈਂ ਪੜ੍ਹ ਵੀ ਰਿਹਾ ਸੀ, ਮੈਂ ਕਿਹਾ ਵੀ ਮੈਂ ਹੁਣ ਕੀ ਡਿਸਕਸ ਕਰਾਂ ਵੀ ਇਹ ਕਿਹੋ ਜਿਹਾ ਲੀਡਰ ਹੈ। ਤੇ ਫਿਰ ਮੈਨੂੰ ਉਹ ਕਹਾਣੀ ਕਿ ਭਾਈ ਜੰਗਲੀ ਜਾਨਵਰਾਂ ਨੂੰ ਜਿਹੜਾ ਹੈ ਉਹ ਇੱਕ ਅੱਧਾ ਜਿਹੜਾ ਬਾਂਦਰ ਹੈ ਉਹ ਕਿਸੇ ਲਲਾਰੀ ਦੇ ਮੱਟ ਦੇ ਵਿੱਚ ਡਿੱਗ ਪਿਆ, ਰੰਗਿਆ ਜਿਹਾ ਗਿਆ, ਔਰ ਜਦੋਂ ਵਾਪਸ ਆਇਆ ਤੇ ਬਾਕੀ ਸਾਰੇ ਜਾਨਵਰਾਂ ਨੇ ਕਿਹਾ ਵਾਹ ਵਾਹ ਵਾਹ, ਤੂੰ ਤਾਂ ਸਾਡੇ ਰਾਜੇ ਤੋਂ ਵੀ ਸੋਹਣਾ ਲੱਗਦਾ, ਸ਼ੇਰ ਤੋਂ ਵੀ ਸੋਹਣਾ ਲੱਗਦਾ। ਉਹ ਕਹਿੰਦੇ ਲੈ ਤੈਨੂੰ ਅਸੀਂ ਬਣਾ ਦਿੰਦੇ ਆ ਰਾਜਾ। ਉਹ ਕਹਿੰਦਾ ਭਾਈ ਕਰਨਾ ਕੀ ਹੈ, ਕਰਨਾ ਕੀ ਹੈ? ਕਹਿੰਦਾ ਕਿ ਭਾਈ ਬਸ ਤੂੰ ਰਾਜਾ ਹੈ, ਜਦੋਂ ਵੀ ਕੋਈ ਤੇਰੇ ਕੋਲ ਸ਼ਿਕਾਇਤ ਲੈ ਕੇ ਆਏ ਤੂੰ ਉਹਦੇ ਤੇ ਆਪਣਾ ਅਮਲ ਕਰਨਾ ਹੈ ਔਰ ਤੂੰ ਵੰਗਾਰਨਾ ਹੈ ਸ਼ੇਰ ਨੂੰ। ਔਰ ਕਹਿੰਦੇ ਵੀ ਇਵੇਂ ਹੀ ਹੋ ਗਿਆ। ਉਹ ਅਗਲੇ ਦਿਨ ਸ਼ੇਰ ਨੇ ਆਇਆ, ਉਹ ਲੈ ਗਿਆ ਇੱਕ ਜਾਨਵਰ ਵੱਡੇ ਨੂੰ, ਕਿਸੇ ਨੂੰ ਚੁੱਕ ਕੇ, ਚੀਤੇ ਦੇ ਬੱਚੇ ਨੂੰ ਜਾਂ ਦੂਜੇ ਨੂੰ, ਜਿਹੜਾ ਵੀ ਉਹਦੀ ਫੂਡ ਸੀ। ਸਾਰੇ ਜਾਨਵਰ ਇਕੱਠੇ ਹੋ ਕੇ ਆਏ ਬਾਂਦਰ ਦੇ ਕੋਲ। ਉਹ ਬੈਠਾ ਆਪਣੇ ਦਰਖਤ ਦੇ ਉੱਤੇ ਕਿ ਰਾਜਾ ਜੀ ਆਹ ਹੋ ਗਿਆ, ਕਰੋ ਕੁਛ। ਉਹਨੇ ਛਾਲ ਮਾਰੀ, ਇੱਕ ਤੋਂ ਦੂਜੇ ਦਰਖਤ ਤੇ ਚਲਾ ਗਿਆ। ਉਹ ਫੇਰ ਜਿਹੜਾ ਉਹਨਾਂ ਨੇ ਜਾ ਕੇ ਨਾਲ ਦੀ ਨਾਲ ਦਰਖਤ ਸੀ, ਫੇਰ ਆਏ। ਜਦੋਂ ਅੱਧਾ ਘੰਟਾ ਬੀਤ ਗਿਆ ਐਵੇਂ ਉਹ ਛਾਲ ਮਾਰ ਰਿਹਾ, ਸੁਣ ਰਿਹਾ,
ਉਹਨੂੰ ਪੁੱਛਦੇ ਨੇ ਕਿ ਵੀ ਤੁਸੀਂ ਕੁਝ ਕਰੋਗੇ ਵੀ ਕਿ ਬਸ ਆਹੀ ਕੁਝ ਕਰੋਗੇ। ਕਹਿੰਦਾ ਦੇਖੋ ਮੈਂ ਦੌੜ ਤੋਂ ਉੱਤੇ ਕਰ ਰਿਹਾ ਨਾ, ਮੈਂ ਦੌੜ ਤੋਂ ਕਰ ਰਿਹਾ। ਹੁਣ ਇਹ ਮੋਦੀ ਜਿਹੜਾ ਹੈ ਇਹ ਤਾਂ ਕਹਿ ਸਕਦਾ ਦੇਖੋ ਮੈਂ ਦੌੜ ਤੋਂ ਕਰ ਰਿਹਾ, ਮੈਂ ਆਪਣੀ ਗੁਫਾ ਚੋਂ ਉੱਪਰ ਆਇਆ, ਉੱਪਰ ਤੋਂ ਥੱਲੇ ਆਇਆ, ਤੇ ਮੈਂ ਹੁਣ ਨਾ ਸਾਡੀ ਕੋਈ ਪੋਸਟ ਗਈ ਨਾ ਕੋਈ ਸਾਡਾ ਹੋਇਆ, ਇਹ ਦੌੜ ਧੂਪ ਕਰਨ ਵਾਲਾ ਕੰਮ ਹੈ। ਸੋ ਇਸ ਸਾਰੇ ਚ ਅਮਰੀਕਾ ਨੂੰ ਤਾਂ ਉਹ ਇਹ ਕਹਿ ਰਿਹਾ ਹੋਣਾ ਵੀ ਬੱਗੀ ਅੱਖੀ ਮਰਵਾਤਾ ਤੁਸੀਂ, ਮਗਰ ਹੀ ਕੋਈ ਨਹੀਂ ਖਲੋਤੇ। ਹੁਣ ਵੀ ਉਹਨੇ ਮਾਈਕ ਪੋਂਪੀਓ ਨੇ ਜਾਂ ਕਿਸੇ ਹੋਰ ਨੇ ਟਵੀਟ ਕਰਕੇ ਮਾਰੇ ਗਿਆ ਦੇ ਪਰਿਵਾਰਾਂ ਨਾਲ ਸਨੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਅਸੀਂ, ਔਰ ਉਹਨਾਂ ਨੇ ਹੋਰ ਜਿਹਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣ ਦੀ ਲਾਈਨ ਰੱਖੀ। ਉਹਨਾਂ ਨੇ ਕਿਹਾ ਕਿ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ 2015 ਚ ਵੀ 17 ਚ ਵੀ ਦੂਜਾ ਵੀ, ਉਦੋਂ ਚੀਨ ਜ਼ਿਆਦਾ ਡੀਪ ਆਇਆ ਸੀ। ਔਰ ਹੁਣ ਕਿਉਂਕਿ ਵਿਜ਼ਿਬਿਲਿਟੀ ਦੀ ਕਮੀ ਹੈ, ਕਿਉਂਕਿ ਸਾਨੂੰ ਸਾਰੀ ਪਿਕਚਰ ਕਲੀਅਰ ਨਹੀਂ ਹੈ, ਅਸੀਂ ਵਾਚ ਕਰ ਰਹੇ, ਪਰ ਇਸ ਤੋਂ ਬਿਨਾਂ ਜਿਹੜਾ ਹੈ ਉਹਨਾਂ ਨੇ ਬਿਲਕੁਲ ਹੀ ਕੋਈ ਹੱਥ ਪੱਲਾ ਨਹੀਂ ਫੜਾਇਆ। ਔਰ ਅਸੀਂ ਰਸ਼ੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਇਸ ਵੇਲੇ ਕਿਸ ਹੱਦ ਤੱਕ ਤੁਸੀਂ ਦੇਖੋ, ਜਦੋਂ ਤੁਸੀਂ ਆਪਣਾ ਪੈਰ ਚੁੱਕ ਲੈਂਦੇ ਹੋ ਕਿਸੇ ਸਿਚੁਏਸ਼ਨ ਤੋਂ, ਔਰ ਉਸ ਸਾਰੇ ਚ ਕੀ ਹੁੰਦਾ। ਹੁਣ ਜਿਹੜੇ ਭਾਰਤ ਦੇ ਲੀਡਰਾਂ ਨੇ ਵੀ ਇਸ ਦੌਰਾਨ, ਜਿਹਨਾਂ ਸਭ ਤੋਂ ਅੱਗੇ ਇਹ ਜਿਹੜਾ ਬਦ ਅਖਲਾਕ ਕੈਪਟਨ ਅਮਰਿੰਦਰ ਹੈ, ਉਹ ਕਹਿ ਰਿਹਾ ਸੀ 3 ਦਿਨ ਪਹਿਲਾਂ ਕਿ ਜੀ ਜੇ ਸਾਡਾ ਇੱਕ ਮਾਰਿਆ ਉਹਨਾਂ ਦੇ 5 ਮਾਰਾਂਗੇ ਦੂਜੇ। ਹੁਣ ਕੱਲ ਉਹ ਵੀ ਜਦੋਂ ਪੰਜਾਬ ਦੇ ਜਿਹੜੇ 2 ਨੇ ਉਹਨਾਂ ਦੀ ਉਹ ਅੰਤਮ ਰਸਮਾਂ 'ਚ ਸ਼ਾਮਲ ਹੋਇਆ ਪਟਿਆਲੇ ਔਰ ਸੰਗਰੂਰ ਦੇ ਵਿੱਚ ਜਿਹੜੇ ਫੌਜੀ ਮਾਰੇ ਗਏ, ਸੋ ਉੱਥੇ ਉਹ ਕਹਿ ਰਿਹਾ, ਉਹ ਕਹਿੰਦਾ ਕਿ ਜੇ ਤੁਸੀਂ ਉੱਥੇ ਫੌਜ ਨੂੰ ਜਿਹੜਾ ਆਰਡਰ ਹੀ ਨਹੀਂ ਦੇਣਾ, ਉਹਨੂੰ ਹਥਿਆਰ ਦੇ ਕੇ ਨਹੀਂ ਭੇਜਣਾ, ਫਿਰ ਤਾਂ ਆਰਐਸਐਸ ਵਾਲਿਆਂ ਨੂੰ ਭੇਜੋ, ਡਾਂਗਾਂ ਦੇ ਨਾਲ ਤਾਂ ਇਹ ਜਾਣਗੇ, ਇਹ ਲੜਨਗੇ, ਇਹਨਾਂ ਨੂੰ ਭੇਜੋ। ਸੋ ਇਹ ਹੈ ਤਾਂ ਫਰਸਟ੍ਰੇਸ਼ਨ ਉਹਨਾਂ ਦੀ, ਪਰ ਇਹ ਇਸ ਗੱਲ ਤੋਂ ਇਹ ਵੀ ਨਜ਼ਰ ਆਉਂਦਾ ਹੈ ਕਿ ਭਾਈ ਕਿਸ ਹੱਦ ਤੱਕ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੈ, ਜਿਨ੍ਹਾਂ 'ਚ ਇਸ ਵਰਗੇ ਜਿਹੜੇ ਸੂਡੋ ਸਿੱਖ ਨੇ, ਪੱਗਾਂ ਸਿਰ ਤੇ ਬੰਨੀਆਂ ਹੋਈਆਂ ਨੇ, ਪਰ ਹਿੰਦੂਤਵਾ ਦੇ ਫੁੱਟ ਸੋਲਜਰ ਨੇ। ਔਰ ਰਾਜਨਾਥ ਸਿੰਘ, ਹੁਣ ਜਦੋਂ ਤੁਹਾਡੇ ਮੁਲਕ ਦੇ ਵਿੱਚ ਇਸ ਲੈਵਲ ਦੇ ਉੱਤੇ ਮੋਰਲ ਡਾਊਨ ਹੋਏ, ਤੁਸੀਂ ਲੋਕਾਂ ਨੂੰ ਫੇਸ ਨਾ ਕਰ ਰਹੇ ਹੋ, ਲੁਕੇ ਹੋ, ਉਦੋਂ ਤੁਸੀਂ ਗਵਾਂਢੀਆਂ ਦੇ ਜਾ ਕੇ ਜਾਂ ਕਿਸੇ ਮਹਿਮਾਨ ਨਵਾਜ਼ੀ ਦੇ ਨਾਂ ਥੱਲੇ ਜਿਹੜਾ ਹੈ ਉਹ ਸਮਾਗਮ ਨਹੀਂ ਅਟੈਂਡ ਕਰਦੇ, ਤੁਸੀਂ ਆਪਣੇ ਲੋਕਾਂ 'ਚ ਖਲੋ ਕੇ ਉਹਨਾਂ ਦਾ ਕਰਦੇ ਹੋ। ਪਰ ਹੁਣ ਜਿਵੇਂ ਕਿਸੇ ਨਾਲ ਨਵੀਂ ਯਾਰੀ ਪਾਈ ਹੋਏ ਤੇ ਉਹ ਅੱਗੋਂ ਪੁਗੇ ਨਾ, ਤੇ ਫਿਰ ਉਹਨੂੰ ਦੱਸਣ ਦੇ ਲਈ ਉਹ ਕਹਿੰਦਾ ਵੀ ਚੱਲ ਤੇਰੇ ਨਾਲ ਨਹੀਂ ਹੈ, ਮੈਂ ਆਪਣੇ ਪੁਰਾਣੇ ਯਾਰ ਕੋਲ ਚੱਲਿਆ, ਇਹ ਉਹਦੇ ਕੋਲ ਜਾਂਦਾ। ਐਗਜ਼ੈਕਟਲੀ ਇਸ ਲਾਈਨ ਦੇ ਉੱਤੇ ਜ਼ਾਹਰ ਹੈ ਸੈਕੰਡ ਵਰਲਡ ਵਾਰ ਦੇ ਵਿੱਚ ਰਸ਼ੀਆ ਦਾ ਬਹੁਤ ਵੱਡਾ ਰੋਲ ਸੀ ਇਸ ਨੂੰ ਜਿੱਤਣ ਦੇ ਵਿੱਚ, ਕਿਉਂਕਿ ਜਰਮਨ ਦੀਆਂ ਫੌਜਾਂ ਅਲਟੀਮੇਟਲੀ ਜਾ ਕੇ ਵਿੰਟਰ ਵੈਦਰ ਦੇ ਵਿੱਚ ਵੜੀਆਂ ਰਸ਼ੀਆ ਦੇ ਵਿੱਚ, ਔਰ ਉਹਨਾਂ ਨੇ ਪੁਲ ਪਲ ਮਗਰੋਂ ਸਾੜ ਦਿੱਤੇ ਔਰ ਸ਼ਹਿਰ ਖਾਲੀ ਕਰ ਦਿੱਤੇ, ਫਿਰ ਗੁਰਿਲਿਆਂ ਲਈ ਕਰਕੇ, ਔਰ ਉੱਥੇ ਹੀ ਮਾਸਕੋ ਦੇ ਵਿੱਚ ਹੀ ਇਹਨਾਂ ਦੀ ਕਬਰ ਬਣੀ ਨਾਜ਼ੀਆਂ ਦੀ, ਉੱਥੇ ਉਹਨੇ ਸਰੈਂਡਰ ਕੀਤਾ। ਜਾਪਾਨ ਦਾ ਸਰੈਂਡਰ ਅਮਰੀਕਾ ਨੇ ਐਟਮ ਬੰਬ ਸੁੱਟ ਕੇ ਕਰਵਾਇਆ। ਉਹ ਜਿਹੜਾ ਸਰੈਂਡਰ ਸੀ ਫਾਈਨਲ ਰਸ਼ੀਆ ਦੇ ਵਿੱਚ, ਜਾਂ ਉਸ ਸੈਕੰਡ ਵਰਲਡ ਵਾਰ ਦੀ 75ਵੀਂ ਜਿਹੜੀ ਵਰ੍ਹੇਗੰਢ ਹੈ ਜਾਂ ਸਾਲਗਿਰਾ ਹੈ, ਉਹ ਸੈਲੀਬ੍ਰੇਟ ਹੋ ਰਹੀ ਹੈ। ਔਰ ਰਸ਼ੀਆ ਦੇ ਵਿੱਚ ਵੀ ਉਹ ਕਰਦੇ ਨੇ ਇਸ ਵਾਰ। ਹਾਲਾਂਕਿ ਰਸ਼ੀਆ 'ਚ ਵੀ ਕਾਫੀ ਕੋਵਿਡ-19 ਫੈਲਿਆ ਹੋਇਆ ਹੈ, ਪਹਿਲਾਂ ਉਹਨਾਂ ਦੀ ਪਲੈਨਿੰਗ ਨਹੀਂ ਸੀ ਉਸ ਲੈਵਲ ਤੇ ਪੈਰੇਡ ਵਗੈਰਾ ਕਰਨ ਦੀ। ਹੁਣ ਰਾਜਨਾਥ ਸਿੰਘ ਜਿਹੜਾ ਹੈ ਉਹ ਰਸ਼ੀਆ ਜਾ ਰਿਹਾ, ਔਰ ਉਹਦੇ 'ਚ ਕਿ ਜੀ ਦੇਖੋ ਇਹ ਸਾਡੀ ਸਾਂਝੀ ਜਿੱਤ ਸੀ, ਔਰ ਉਹਦੇ 'ਚ ਉਹਨਾਂ ਦੀ 에ਅਰ ਫੋਰਸ ਵਾਲੇ ਵੀ ਕੁਝ ਬੰਦੇ ਜਾ ਰਹੇ ਨੇ। ਔਰ ਜਿਹੜੇ ਸਿੱਖ ਇਹਨਾਂ ਨੂੰ 26 ਜਨਵਰੀ ਦੀ ਪੈਰੇਡ ਵੇਲੇ, ਮੋਦੀ ਦੇ ਵੇਲੇ ਸਿੱਖ ਲਾਈਟ ਇਨਫੈਂਟਰੀ ਦਾ ਮਾਰਚ ਨਹੀਂ ਸੀ ਕਰਵਾਇਆ ਇਹਨਾਂ ਨੇ, ਉਹਦੇ 'ਚ ਵੀ ਜਿਹੜੇ ਸਾਡੇ ਮਰਸਨਰੀ ਲਵਿੰਗ ਵੀ ਨੇ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਤਾਂ ਤੋਹੀਨ ਹੈ। ਦੇਖੋ ਹੁਣ ਜਿਹੜੀ ਨਾਲ ਫੌਜੀਆਂ ਦੀ ਟੁਕੜੀ ਉੱਥੇ ਜਾਏਗੀ, ਉਸ ਪੈਰੇਡ 'ਚ ਸ਼ਾਮਲ ਹੋਏਗੀ, ਉਹ ਸਿੱਖ ਲਾਈਟ ਇਨਫੈਂਟਰੀ ਹੈ। ਹੁਣ ਇੱਕ ਪਾਸੇ ਤਾਂ ਐਜ਼ ਏ ਸ਼ੋ ਪੀਸ ਵੀ ਸ਼ੋ ਕਰਦੇ ਨੇ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਵਿਕਟਰੀ ਨੂੰ ਇਹ ਰਸ਼ੀਆ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ, ਆਪਣੇ ਮੁਲਕ ਦਾ ਇਤਿਹਾਸ ਚੁੱਕ ਕੇ ਦੇਖ ਲਓ ਕਿ ਜਦੋਂ ਸੈਕੰਡ ਵਰਲਡ ਵਾਰ ਸ਼ੁਰੂ ਹੁੰਦੀ ਹੈ, ਗਾਂਧੀ ਜਿਹੜਾ ਉਹ ਕਾਲ ਦਿੰਦਾ ਹੈ ਕੁਇਟ ਇੰਡੀਆ ਮੂਵਮੈਂਟ, ਔਰ ਦੇਸ਼ ਵਾਸੀਆਂ ਨੂੰ ਕਹਿੰਦਾ ਹੈ ਕਿ ਭਾਈ ਬਿਲਕੁਲ ਇਹਨਾਂ ਦਾ ਸਾਥ ਨਾ ਦਿਓ ਔਰ ਕੋਈ ਫੌਜ ਭਰਤੀ ਨਾ ਹੋਵੋ, ਅਸੀਂ ਅੰਗਰੇਜ਼ਾਂ ਦੇ ਨਾਲ ਨਹੀਂ ਹੈ। ਉਸ ਪੀਰੀਅਡ 'ਚ ਮੁਸਲਿਮ ਲੀਗ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਥੱਲੇ,
ਔਰ ਅਕਾਲੀ ਲੀਡਰਸ਼ਿਪ, ਬੇਸ਼ੱਕ ਅਕਾਲੀਆਂ ਨੇ ਬਹੁਤ ਬਲੰਡਰ ਕੀਤੇ ਹੋਏ ਨੇ ਉਸ ਵੇਲੇ, ਈਵਨ ਮਹਾਰਾਜਾ ਪਟਿਆਲਾ ਵੀ, ਯਾਦਵਿੰਦਰ ਸਿੰਘ ਦਾ ਪਿਓ ਜਿਹੜਾ ਉਹ ਸਿੱਖ ਡਿਫੈਂਸ ਲੀਗ ਬਣਾਉਂਦੇ ਨੇ, ਮਾਸਟਰ ਤਾਰਾ ਸਿੰਘ, ਯਾਦਵਿੰਦਰ ਸਿੰਘ, ਇਹਨਾਂ ਨੇ ਪੂਰੀ ਭਰਤੀ ਦਿੱਤੀ। ਉਹਨਾਂ ਨੇ ਕਿਹਾ ਨਹੀਂ, ਇਹ ਜਿਹੜੀਆਂ ਵੈਲਿਊਜ਼ ਨੇ ਹਿਟਲਰ ਦੀਆਂ, ਜਾਪਾਨੀਆਂ ਦੀਆਂ, ਇਹ ਅਗੇਂਸਟ ਨੇ ਹਿਊਮਨ ਵੈਲਿਊਜ਼ ਦੇ। ਔਰ ਜੋ ਕੁਝ ਉਹਨਾਂ ਨੇ ਅੰਡੇਮਾਨ ਨਿਕੋਬਾਰ ਚ ਆ ਕੇ ਕੀਤਾ ਵੀ ਬਾਅਦ ਜਾਪਾਨੀਆਂ ਨੇ, ਡਾਕਟਰ ਮੋਹਨ ਸਿੰਘ ਦੀਵਾਨਾ ਜਿਹੜੇ ਉੱਥੇ ਆਰਮੀ ਡਾਕਟਰ ਸੀ, ਉਹਨਾਂ ਨੂੰ ਕਿਵੇਂ ਟੌਰਚਰ ਕਰਕੇ ਸ਼ਹੀਦ ਕੀਤਾ। ਸੋ ਜ਼ਾਹਰ ਹੈ ਕਿ ਵੀ ਸਿੱਖ ਜਾਂ ਮੁਸਲਮਾਨ ਤਾਂ ਇਹ ਕ੍ਰੈਡਿਟ ਲੈ ਸਕਦੇ ਨੇ ਕਿ ਭਾਈ ਅਸੀਂ ਅੰਗਰੇਜ਼ਾਂ ਦਾ ਸਾਥ ਦਿੱਤਾ ਔਰ ਅਸੀਂ ਲੜੇ। ਸਾਡੇ ਜਵਾਨ ਦੁਨੀਆ ਭਰ ਦੇ ਵਿੱਚ ਜਿਹੜੇ ਸੈਕੰਡ ਵਰਲਡ ਵਾਰ ਦੇ ਮਾਰਟੀਅਰ ਜਿਹਨਾਂ ਨੂੰ ਉਹ ਕਹਿੰਦੇ ਨੇ, ਕਿ ਉਹਨਾਂ ਦੀਆਂ ਯਾਦਾਂ ਬੈਲਜੀਅਮ ਹੋਣ, ਲੰਡਨ ਹੋਣ, ਉੱਥੇ ਫੁੱਲਾਂ ਦੇ ਹਾਰ ਰੱਖੇ ਜਾਂਦੇ ਨੇ, ਗੁਲਦਸਤੇ ਰੱਖੇ ਜਾਂਦੇ ਨੇ। ਪਰ ਇੰਡੀਅਨ ਗਵਰਨਮੈਂਟ ਜਿਹੜੀ ਗਾਂਧੀ ਦੀ ਲੈਗੇਸੀ ਹੈ, ਔਰ ਇਹ ਕਿਹੜੇ ਪਾਸਿਓਂ ਇਹਦੇ ਹੱਕਦਾਰ ਬਣ ਕੇ ਜਾਣਾ ਉਹਨਾਂ ਨੇ। ਲੇਕਿਨ ਤੁਸੀਂ ਟਾਈਮਿੰਗ ਦੇਖੋ, ਇਹ ਅੱਖਾਂ ਅਮਰੀਕਾ ਨੂੰ ਦਿਖਾ ਰਹੇ ਨੇ ਕਿ ਦੇਖੋ ਅਸੀਂ ਤਾਂ ਉਹ ਤੁਹਾਡੇ ਆਸਰੇ ਸੀ, ਸਾਨੂੰ ਤੁਸੀਂ ਜੁੱਤੀਆਂ ਪਵਾ ਦਿੱਤੀਆਂ, ਹੁਣ ਅਸੀਂ ਚੱਲੇ ਆ ਪੁਰਾਣੇ ਯਾਰ ਕੋਲ, ਰਸ਼ੀਆ ਦੇ ਕੋਲ। ਪਰ ਇਸ ਤੋਂ ਪਹਿਲਾਂ ਅਸੀਂ ਦੇਖਿਆ ਵੀ 2 ਦਿਨ ਪਹਿਲਾਂ ਹੀ ਜਿਹੜੀ ਫੋਰਨ ਮਿਨਿਸਟਰਸ ਦੀ ਤਿੰਨਾਂ ਦੀ ਮੀਟਿੰਗ ਸੀ, ਜਿਹੜੀ ਇਹਨਾਂ ਨੇ ਇੱਕ ਬਾਡੀ ਬਣਾਈ ਸੀ ਕਿ ਜੀ ਅਮਰੀਕਾ ਨੂੰ ਕਿਵੇਂ ਕੰਟੇਨ ਕਰਨਾ ਹੈ ਏਸ਼ੀਆ 'ਚ। ਰਸ਼ੀਅਨ ਫੋਰਨ ਮਿਨਿਸਟਰ, ਚਾਈਨਾ ਦਾ ਫੋਰਨ ਮਿਨਿਸਟਰ ਔਰ ਇੰਡੀਆ ਦਾ ਫੋਰਨ ਮਿਨਿਸਟਰ, ਇਹਨਾਂ ਤਿੰਨਾਂ ਨੇ ਉਹ ਕਾਨਫਰੰਸ ਵੀ ਕੀਤੀ ਹੈ, ਉਹਨੂੰ ਕੈਂਸਲ ਨਹੀਂ ਕੀਤਾ। ਹੁਣ ਤੁਸੀਂ ਇਸ ਸਾਰੇ ਚੋਂ ਜਾਂ ਉਹਨਾਂ ਨੇ ਕਰਨੀ ਹੈ, ਅਜੇ ਹੋਣੀ ਹੈ, ਲੇਕਿਨ ਉਹ ਗੋ ਹੈਡ ਹੈ ਉਹਦੇ ਉੱਤੇ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਇਹ ਬੇਗੈਰਤ ਨੇ, ਔਰ ਇਸ ਸਾਰੇ ਚੋਂ ਜਿਹੜੇ ਹਕੀਕਤ ਲੱਭਣ ਵਾਲੇ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਕਿਵੇਂ ਇਹਨਾਂ ਨੇ ਇੱਕ ਗੁੱਡਾ ਬੰਨਿਆ ਹੋਇਆ ਸੀ, ਉਹ ਜਿਹੜਾ ਗੁੱਡਾ ਹੈ ਉਹ ਗੁੱਡਾ ਵੀ ਪਾਟ ਗਿਆ, ਉੱਠਿਆ ਹੀ ਨਹੀਂ ਗੁੱਡਾ ਜ਼ਮੀਨ ਤੋਂ, ਤੇ ਉਹਨਾਂ ਦੀ ਡੋਰ ਵੀ ਕੋਈ ਹੋਰ ਲੁੱਟ ਕੇ ਲੈ ਗਿਆ। ਤੇ ਫਿਰ ਹੁਣ ਇਹ ਤਾਂ ਇਹੀ ਕਹਿ ਸਕਦੇ ਨੇ ਕਿ ਭਾਈ ਮੇਰੀ ਪਤੰਗ ਵੀ ਗਈ ਔਰ ਮੇਰੀ ਡੋਰ ਵੀ ਗਈ। ਸੋ ਉਹ ਸਾਰੇ ਚੋਂ ਬਾਹਰ ਨੇ। ਔਰ ਮੈਂ ਘੜੀ ਵੱਲ ਦੇਖ ਰਿਹਾ ਇਸ ਵਿਸ਼ੇ ਦੇ ਉੱਤੇ, ਹੋਰ ਨਾ ਗੱਲ ਨੂੰ ਅੱਗੇ ਤੋਰਦੇ ਆ। ਕਰੋਨਾ ਵਾਇਰਸ ਦੇ ਹਵਾਲੇ ਨਾਲ ਅਪਡੇਟ ਜਿਹੜੀ ਹੈ, ਟੋਟਲ ਕੇਸ ਦੁਨੀਆ 'ਚ 8,46,46,835 ਨੇ, ਔਰ ਮੌਤਾਂ 4,58,010 ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ 2,02,76,976 ਟੋਟਲ ਡੈਥਸ ਨੇ। 1,20,000 ਟੋਟਲ ਕੇਸਿਸ ਨੇ। 1,20,897 ਟੋਟਲ ਡੈਥਸ ਨੇ। ਭਾਰਤ ਜਿਹੜਾ ਕਿ ਚੌਥੇ ਨੰਬਰ ਤੇ ਚੱਲ ਰਿਹਾ, ਔਰ 3,88,640 ਟੋਟਲ ਕੇਸ ਨੇ, ਔਰ 12,763 ਮੌਤਾਂ ਨੇ। ਪਾਕਿਸਤਾਨ 14ਵੇਂ ਨੰਬਰ ਤੇ ਹੈ, 1,65,062 ਕੇਸ ਨੇ, ਜਿਹੜਾ ਭਾਰਤ ਦਾ ਲਗਭਗ ਅੱਧ ਬਣਦਾ ਹੈ। ਹਾਲਾਂਕਿ ਆਬਾਦੀ ਉਹਨਾਂ ਦੀ 1/6 ਹੈ, ਸੋ ਬੜੀ ਤੇਜ਼ੀ ਨਾਲ ਇਹਦਾ ਸਪਰੈਡ ਹੈ। ਪਰ ਡੈਥ ਰੇਟ ਉੱਥੇ ਘੱਟ ਹੈ, 3,229 ਜਿਹੜੀਆਂ ਨੇ ਟੋਟਲ ਡੈਥਸ ਨੇ। ਸੋ ਇਹ ਅਪਡੇਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਜਿਹੜੇ ਇਹ ਮੁੱਦੇ ਸਨ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ सेवक जनमा पर तख गुरु निस्तारे। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਸੈਕੰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤੀ ਹਾਕਮਾਂ ਨੇ ਬੀਤੇ ਵਿੱਚ 1962, 65, 71 ਅਤੇ 1998 ਦੀਆਂ ਜੰਗਾਂ ਵਿੱਚ ਸਿੱਖ ਕੌਮ ਨੂੰ ਵਰਤਿਆ ਅਤੇ ਸਿੱਖ ਫੌਜੀਆਂ ਨੂੰ ਮਰਨ ਲਈ ਅੱਗੇ ਕਰ ਦਿੱਤਾ। ਕੀ ਆਉਣ ਵਾਲੇ ਸਮੇਂ ਵਿੱਚ ਚੀਨ, ਨੇਪਾਲ ਜਾਂ ਪਾਕਿਸਤਾਨ ਨਾਲ ਹੋਣ ਵਾਲੀ ਕਿਸੇ ਵੀ ਜੰਗ ਵਿੱਚ ਸਿੱਖ ਫਿਰ ਵੀ ਪਹਿਲਾਂ ਵਾਂਗ ਵਰਤੇ ਜਾਣਗੇ? ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਉੱਪਰ? ਦੇਖੋ, 18ਵੀਂ ਸਦੀ ਦੀ ਸਾਡੀ ਬੜੀ ਗਲੋਰੀਅਸ ਹਿਸਟਰੀ ਹੈ। ਬੇਸ਼ੱਕ ਅਸੀਂ ਛੋਟੀ ਗਿਣਤੀ 'ਚ ਸੀ, ਹੰਟਡ ਸੀ ਦੁਸ਼ਮਣ ਵੱਲੋਂ, ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਲੇਕਿਨ ਸਾਰੀ 18ਵੀਂ ਸਦੀ ਜੇ ਅਸੀਂ 1699 ਤੋਂ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਉਸ ਤੋਂ ਲੈ ਕੇ 1799 ਤੱਕ ਜਦੋਂ ਕਿ ਲਾਹੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਕਾਬਲ ਹੁੰਦੇ ਨੇ, 100 ਸਾਲ ਦੇਖੀਏ ਤੇ ਘੱਲੂਘਾਰੇ ਵੀ ਆਏ, ਸਿਰਾਂ ਦੇ ਮੁੱਲ ਵੀ ਹੋਏ, ਪਰਸੀਕਿਊਸ਼ਨ ਵੀ ਹੋਈ। ਲੇਕਿਨ ਇੱਕ ਗੱਲ ਦੇ ਉੱਤੇ ਸਿੱਖ ਕੌਮ ਦਾ ਫੋਕਸ ਸੀ, ਜਿਹੜੀ ਬੇਸ਼ੱਕ ਗੁਰਿਲਾ ਵਾਰਫੇਅਰ, ਜੰਗਲਾਂ 'ਚ ਰਹਿਣਾ, ਆਮ ਆਬਾਦੀਆਂ ਤੋਂ ਦੂਰ, ਔਰ ਉਹ ਬੜਾ ਸਪਸ਼ਟ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਇਹ ਸਾਡਾ ਦਾਵਾ ਜਿਹੜਾ ਹੈ ਉਹ ਪਾਤਸ਼ਾਹੀ ਦਾ ਹੈ, ਜਿਹਨੂੰ ਬਾਦਸ਼ਾਹ ਕਹਿੰਦੇ ਨੇ, ਪਾਤਸ਼ਾਹ ਸੋਵਰਨ ਅੱਜ ਦੀ ਜ਼ਬਾਨ 'ਚ ਕਹਿੰਦੇ ਨੇ। ਪਰ ਸਾਡੇ ਲਈ ਜੇ ਅਸੀਂ ਜਿੱਤ ਗਏ ਤਾਂ ਇਸ ਧਰਤੀ ਦੇ ਅਸੀਂ ਬਾਦਸ਼ਾਹ ਹੋਵਾਂਗੇ, ਤੇ ਜੇ ਅਸੀਂ ਸ਼ਹੀਦ ਹੋ ਗਏ ਤੇ ਫਿਰ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ, ਰੱਬ ਦੀ ਗੋਦ ਹੈ, ਕਿਉਂਕਿ ਸ਼ਹੀਦ ਦਾ ਰੁਤਬਾ ਸਿੱਖੀ ਦੇ ਵਿੱਚ ਵੀ ਸਭ ਤੋਂ ਉੱਚਾ ਰੁਤਬਾ ਹੈ। ਹੁਣ ਜ਼ਾਹਰ ਹੈ ਕਿ ਇਹ ਉਹ ਟਾਈਮ ਸੀ ਜਿਹਦੇ 'ਚ ਬਹੁਤ ਵੱਡੇ ਚੈਲੰਜ ਸੀ, ਲੇਕਿਨ ਅਲਟੀਮੇਟਲੀ ਤੁਹਾਡਾ ਰਿਜ਼ੋਲਵ ਔਰ ਨਿਸ਼ਾਨਾ, ਦੋ ਚੀਜ਼ਾਂ ਬੜੀਆਂ ਕਲੀਅਰ ਸੀ। ਇੱਕ ਤੁਹਾਡਾ ਇਰਾਦਾ ਤੇ ਇੱਕ ਤੁਸੀਂ ਜਾਣਾ ਕਿੱਥੇ ਹੈ, ਪਹੁੰਚਣਾ ਕਿੱਥੇ। ਔਰ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸਿੱਖਾਂ ਨੇ ਉਹ ਮੌਜਜ਼ਾ ਕਰ ਦਿਖਾਇਆ ਜਿਸ ਨੂੰ ਸਾਈਂ ਬੁੱਲੇ ਸ਼ਾਹ ਨੇ ਵੀ ਆਪਣੇ ਲਫ਼ਜ਼ਾਂ 'ਚ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਕਿ ਉਹ ਭੂਰੀਆਂ ਦੀ ਬੁੱਕਲ ਮਾਰਨ ਵਾਲੇ ਆਮ ਸਧਾਰਨ ਕਿਸਾਨ ਜਿਹੜੇ ਨੇ ਉਹ ਉਸ ਧਰਤੀ ਦੇ ਉੱਤੇ ਬਾਦਸ਼ਾਹ ਬਣਦੇ ਨੇ, ਔਰ ਵੱਡੇ ਵੱਡੇ ਖੱਬੀ ਖਾਨ ਮੁਗਲ ਜਿਹੜੇ ਨੇ ਉਹ ਜ਼ਹਿਰ ਪਿਆਲਾ ਪੀਣ ਤੇ ਮਜਬੂਰ ਹੁੰਦੇ ਨੇ, ਜਿਹਨੂੰ ਕਹਿੰਦੇ ਨੇ ਕੌੜਾ ਘੁੱਟ ਭਰਨ। ਹੁਣ ਔਰ ਇਸ ਗੱਲ ਦਾ ਸਾਨੂੰ ਫਖਰ ਹੈ ਜਦੋਂ ਦੁਨੀਆ 'ਚ ਹੁਣ ਪਿੱਛੇ BBC ਨੇ ਇੱਕ ਐਕੈਡੈਮਿਕ ਹਲਕਿਆਂ ਦਾ ਸਰਵੇ ਕਰਵਾਇਆ ਕਿ ਦੁਨੀਆ ਦੇ ਵਿੱਚ ਰੂਲਰ ਕਲਾਸ ਜਾਂ ਉਹਦੇ 'ਚ ਕਿਹਦਾ ਜਿਹੜਾ ਉਹਨੂੰ ਜਿਹੜਾ ਉਹ ਬੈਸਟ ਰਿਹਾ ਜਾਂ ਬੈਸਟ ਮੰਨਿਆ, ਤੇ ਉਹਦੇ 'ਚ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਿਹੜਾ 40 ਸਾਲ ਦਾ ਰੂਲ, ਉਸ ਬਾਰੇ ਵੀ ਇੱਕ ਗੋਰੇ ਪ੍ਰੋਫੈਸਰ ਦੀ ਰਿਕਮੈਂਡੇਸ਼ਨ ਕਿ ਕਿਵੇਂ ਉਹਦੇ 'ਚ ਜਦੋਂ ਅਸੀਂ ਦੇਖਦੇ ਹਾਂ, ਅੱਜ ਤਾਂ ਅਸੀਂ 21ਵੀਂ ਸਦੀ 'ਚ ਹੈ, 19ਵੀਂ ਸਦੀ ਦੇ ਹਵਾਲੇ ਨਾਲ, ਫਿਰ ਜਦੋਂ ਤੁਸੀਂ ਪਰਸੀਕਿਊਸ਼ਨ 'ਚੋਂ ਨਿਕਲ ਕੇ ਕੁਝ ਲੈਂਦੇ ਹੋ, ਰਿਵੈਂਜ ਵੀ ਹੁੰਦਾ ਹੈ ਜਾਂ ਦੂਜਾ, ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹਨੂੰ ਈਵਨ ਜਿਹੜੀ ਸਭ ਤੋਂ ਬੈਸਟ ਟ੍ਰਿਬਿਊਟ ਹੈ, ਇਸ ਤੋਂ ਵੱਡਾ ਕਿਸੇ ਦਾ ਚੰਗਾ ਹੋਣਾ ਕੀ ਹੁੰਦਾ ਜਦੋਂ ਦੂਸਰੀ ਕਲਾਸ, ਦੂਸਰੀ ਜਿਹੜੀ ਗਿਣਤੀ ਹੈ, ਵੱਡ ਗਿਣਤੀ ਹੈ, ਕਿਉਂਕਿ ਜ਼ਾਹਰ ਹੈ ਸਿੱਖ ਰਾਜ ਦੇ ਵੇਲੇ ਜਿਹੜੀ ਮੈਜੋਰਿਟੀ ਸੀ ਉਹ ਮੁਸਲਮਾਨਾਂ ਦੀ ਸੀ, ਔਰ ਸ਼ਾਹ ਮੁਹੰਮਦ ਜਿਹਨੇ ਜੰਗਨਾਮਾ
ਹਿੰਦ ਪੰਜਾਬ, ਜਿਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਉਹ ਲਿਖਿਆ। ਤੇ ਜੇ ਤੁਸੀਂ ਉਹਦੇ 'ਚ ਦੇਖੋ ਕਿ ਇੱਕ ਪੰਜਾਬ ਦਾ ਵਾਸੀ ਮੁਸਲਮਾਨ ਕਿਸ ਹੱਦ ਤੱਕ ਜਾ ਕੇ ਉਸ ਰੂਲ ਨੂੰ ਐਪਰੀਸ਼ੀਏਟ ਕਰਦਾ ਹੈ, ਜਦੋਂ ਉਹ ਕਹਿੰਦਾ ਹੈ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਤੇ ਜਾਂ ਇੱਕ ਥਾਂ ਉਹ ਕਹਿੰਦੇ ਨੇ ਕਿ ਹਿੰਦੂ ਮੁਸਲਮਾਨ ਦੋਵੇਂ ਕੌਮਾਂ ਸੁਖੀ ਵਸਦੀਆਂ ਸਨ, ਹੋਰ ਕਦੇ ਨਾ ਆਈ ਤੀਜੀ ਕੌਮ ਮੀਆਂ, ਕਿ ਹੋਰ ਕੋਈ ਤੀਜੀ ਜ਼ਾਤ ਮੀਆਂ, ਕਿ ਕੋਈ ਹੋਰ ਨਹੀਂ ਸੀ। ਇੱਕ ਹਾਰਮਨੀ ਸੀ ਜਿਹੜੀ ਸਟ੍ਰਾਈਕ ਕੀਤੀ, ਡੈਥ ਸੈਂਟੈਂਸ ਨਹੀਂ ਸੀ, ਪ੍ਰੋਸਪੈਰਿਟੀ ਸੀ, ਧਰਮਾਂ ਦਾ ਆਦਰ ਸੀ। ਬਾਕੀ ਮਹਾਰਾਜਾ ਰਣਜੀਤ ਸਿੰਘ ਵੀ ਆਮ ਇਨਸਾਨਾਂ ਵਾਂਗ, ਆਮ ਬਾਦਸ਼ਾਹਾਂ ਵਾਂਗ ਕਮਜ਼ੋਰੀਆਂ ਵੀ ਸਨ, ਨੈਗੇਟਿਵਿਟੀਜ਼ ਵੀ ਸਨ। ਅਸੀਂ ਉਸ ਦੀ ਗੱਲ ਨਹੀਂ, ਅਸੀਂ ਕੁੱਲ ਮਿਲਾ ਕੇ ਅਸੀਂ ਉਸ ਖਿੱਤੇ 'ਚ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿ ਭਾਈ ਸਿੱਖ ਕੌਮ ਦਾ ਅੱਜ ਦੇ ਦੌਰ 'ਚ ਕੀ ਰੋਲ ਹੋਏਗਾ, ਤੇ ਪਾਸਟ ਵੱਲ ਦੇਖਣਾ ਬੜਾ ਜ਼ਰੂਰੀ ਹੈ। ਔਰ ਅਸੀਂ ਇਹ ਦੇਖਦੇ ਹਾਂ, ਇਹ ਵੀ ਇੱਕ ਗੱਲ ਫਖਰ ਵਾਲੀ ਹੈ ਜਿਹਨੂੰ ਬਹੁਤ ਵਾਰੀ ਹਾਈਲਾਈਟ ਨਹੀਂ ਕੀਤਾ ਜਾਂਦਾ। ਜਦੋਂ ਸਿੱਖ ਰਾਜ ਦਾ ਪੀਰੀਅਡ ਦੀ ਗੱਲ ਹੁੰਦੀ ਹੈ, ਲਗਭਗ 40 ਸਾਲ ਮਹਾਰਾਜਾ ਰਣਜੀਤ ਸਿੰਘ ਤੇ ਅਗਲੇ 10 ਸਾਲ ਢਹਿੰਦਿਆਂ ਭਰਾ ਮਾਰੂ ਜੰਗ ਦੇ ਦੌਰ ਚ ਵੀ, ਫਿਰ ਵੀ 1849 ਚ ਜਾ ਕੇ ਅੰਗਰੇਜ਼ ਪੰਜਾਬ ਨੂੰ, ਜਿਹੜਾ ਏਡਾ ਵੱਡਾ 1.5 ਲੱਖ ਮੁਰੱਬਾ ਮੀਲ ਤੋਂ ਵੱਡਾ ਐਮਪਾਇਰ ਸੀ, ਉਹਨੂੰ ਆਪਣੇ ਰਾਜ ਦਾ ਹਿੱਸਾ ਬਣਾਉਂਦੇ ਨੇ। ਪਰ ਇੱਕ ਗੱਲ ਇਹਦੇ ਚ ਇਹ ਵੀ ਦੇਖਣ ਵਾਲੀ ਹੈ ਕਿ ਨਾ ਸਿਰਫ ਪੰਜਾਬੀਆਂ ਨੇ ਉਸ ਪੀਰੀਅਡ ਚ ਉਸ ਰਾਜ ਨੂੰ ਆਪਣਾ ਸਮਝਿਆ, ਜਿਹਦਾ ਸਬੂਤ ਸ਼ਾਹ ਮੁਹੰਮਦ ਦਾ ਹੀ ਹੈ। ਉੱਥੇ ਉਸ ਜੰਗ ਦੇ ਵਿੱਚ ਫਾਈਨਲ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ ਅੰਗਰੇਜ਼ਾਂ ਔਰ ਜਿਹੜੀ ਹੈ ਸਰਕਾਰੇ ਖਾਲਸਾ ਦੀ, ਮੁਸਲਮਾਨ ਉੱਚੇ ਅਹੁਦਿਆਂ ਤੇ ਨੇ, ਤੋਪਖਾਨੇ ਚ ਨੇ, ਮਾਖੇ ਖਾਂ ਹੈ, ਜਿਹੜਾ ਹੈ ਉਹਨਾਂ ਦਾ ਇਮਾਮੂਦੀਨ ਹੈ, ਫੌਜੀ ਨੇ। ਇੱਕ ਵੀ ਮੁਸਲਮਾਨ ਫੌਜੀ ਨੇ, ਜਰਨੈਲ ਨੇ, ਜਾਂ ਲਾਹੌਰ ਦਰਬਾਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਅਹੁਦੇ ਦੇ ਉੱਤੇ ਫਕੀਰ ਅਜ਼ੀਜ਼ੁਦੀਨ, ਉਹਨਾਂ ਦਾ ਭਰਾ ਨੂਰੁਦੀਨ, ਕੀ ਪੋਜੀਸ਼ਨਸ ਤੇ ਨੇ, ਇੱਕ ਵੀ ਮੁਸਲਮਾਨ ਨੇ ਆਪਣੀ ਧਰਤੀ ਦੇ ਉਸ ਖਿੱਤੇ ਦੀ ਜਿਹੜੀ ਬਾਦਸ਼ਾਹਤ ਹੈ ਉਹਦੇ ਨਾਲ ਦਗਾ ਨਹੀਂ ਕਮਾਇਆ। ਔਰ ਇਹ ਜਦੋਂ ਅਸੀਂ ਜੰਗਾਂ ਦਾ ਹਾਲ ਵੀ ਦੇਖਦੇ ਹਾਂ ਤੇ ਉਹ ਬੜਾ ਕਲੀਅਰ ਹੈ ਕਿ ਭਾਈ ਆਈਆਂ, ਜਦੋਂ ਅੰਗਰੇਜ਼ ਹਮਲਾ ਕਰਦੇ ਨੇ, ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਦੋਨੋਂ ਪਾਸੇ ਤੋਪਖਾਨੇ ਚ ਇੱਕ ਪਾਸੇ ਮੇਵਾ ਸਿੰਘ ਹੈ, ਇੱਕ ਪਾਸੇ ਮਾਖੇ ਖਾਂ ਹੈ। ਸੋ ਇਹ ਇੰਪੋਰਟੈਂਟ ਪਾਰਟ ਹੈ। ਇਹਦੇ ਉਲਟ ਉਹ ਜੰਮੂ ਕਸ਼ਮੀਰ ਦੇ ਡੋਗਰੇ ਹੋਣ, ਜਿਹਦੇ ਚ ਮੁੱਖ ਤੌਰ ਤੇ ਗੁਲਾਬ ਸਿੰਘ ਹੈ, ਜਾਂ ਯੂਪੀ ਦੇ ਬ੍ਰਾਹਮਣ ਹੋਣ, ਲਾਲ ਚੰਦ ਤੇ ਤੇਜਾ ਚੰਦ, ਜਿਨ੍ਹਾਂ ਨੇ ਸਿੱਖ ਨਾਂ ਰੱਖੇ, ਉਹਨਾਂ ਨੇ ਕਿਵੇਂ ਬਿਟਰੇਲ ਕੀਤਾ। ਪਰ ਜਿਹੜੀ ਗੱਲ ਅਸੀਂ ਸਿੱਖਾਂ ਦੇ ਵਿੱਚ ਇੱਕ ਮਰਸਨਰੀ ਕੈਰੈਕਟਰ ਦੀ ਕਰਦੇ, ਇਹ 1849 ਚ ਉਦੋਂ ਤੱਕ ਸਿੱਖ ਜੇ ਲੜੇ ਤੇ ਆਪਣੀ ਸੋਵਰਨਟੀ ਲਈ ਲੜੇ, ਜਸਟਿਸ ਲਈ ਲੜੇ, ਜਾਂ ਕਿਸੇ ਨੇ ਆ ਕੇ ਪੁਕਾਰ ਕੀਤੀ ਅਕਾਲ ਤਖਤ ਤੇ ਕਿ ਭਾਈ ਧੱਕਾ ਹੁੰਦਾ, ਉਹਦੇ ਲਈ ਗਏ। ਕਿਸੇ ਹੋਰ ਦੇ ਹੱਕਾਂ ਲਈ ਉਹਦੀ ਫੌਜ ਚ ਜਾ ਕੇ ਨਹੀਂ ਰਲੇ। ਲੇਕਿਨ 1849 ਤੋਂ ਬਾਅਦ ਅੰਗਰੇਜ਼ਾਂ ਦੇ ਰਾਜ 98 ਸਾਲ ਬ੍ਰਿਟਿਸ਼ਰਸ ਨੇ ਪੰਜਾਬ ਤੇ ਰਾਜ ਕੀਤਾ, ਔਰ ਜਿੱਥੇ ਉਹਨਾਂ ਦੇ ਪੀਰੀਅਡ ਦੀਆਂ ਵੀ ਜਿਹੜੀਆਂ ਗਾਥਾਵਾਂ ਨੇ ਉਹ ਸਾਰਾਗੜ੍ਹੀ ਹੋਏ ਜਾਂ 2 ਸੰਸਾਰ ਜੰਗਾਂ ਹੋਣ, ਉਹਦੇ ਚ ਅਸੀਂ ਸਿੱਖ ਫੌਜੀਆਂ ਜਾਂ ਸਿੱਖ ਆਰਮੀ ਦੀ ਬਹਾਦਰੀ ਦੀ ਦਾਸਤਾਨ ਦੀ ਗੱਲ ਕਰਦੇ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਉਹ ਆਪਣੇ ਰਾਜ ਲਈ ਜਾਂ ਜਸਟਿਸ ਲਈ ਨਹੀਂ ਸੀ ਲੜ ਰਹੇ, ਉਹ ਅੰਗਰੇਜ਼ ਦੇ ਯੂਨੀਅਨ ਜੈਕ ਦੇ ਲਈ ਲੜ ਰਹੇ ਸੀ। ਪਰ ਇਹ ਸਮਝਣਾ ਜ਼ਰੂਰੀ ਹੈ ਮੈਂਟੈਲਿਟੀ ਨੂੰ। ਉਹ ਪੰਜਾਬ ਪੁਲਿਸ ਹੋਏ ਪੱਗਾਂ ਵਾਲੇ ਜਿਹੜੇ ਆਪਣੇ ਮੁੰਡਿਆਂ ਨੂੰ ਮਾਰਦੇ ਨੇ, ਜਾਂ ਭਾਰਤੀ ਫੌਜੀ ਹੋਣ, ਜਿਹੜੇ ਸਿੱਖ ਫੌਜੀ ਜਿਹੜੇ ਲੜਨ ਮਰਨ ਲਈ ਤਿਆਰ ਰਹੇ ਨੇ ਪਿਛਲਿਆਂ ਚ ਵੀ, ਔਰ ਹੁਣ ਬਾਰੇ ਅਸੀਂ ਗੱਲ ਕਰਾਂਗੇ। ਸੋ ਇਹ ਇੱਕ ਜਿਹੜਾ ਕਰੈਕਟਰ, ਮਰਸਨਰੀ ਕਰੈਕਟਰ ਅੰਗਰੇਜ਼ਾਂ ਨੇ ਭਰਿਆ, ਔਰ ਜਿਹਦੇ ਬਾਰੇ ਸ਼ਾਇਦ ਫਜ਼ਲ ਹੁਸੈਨ ਇੱਕ ਇਸਲਾਮਿਕ ਸਕਾਲਰ ਸਨ 20ਵੀਂ ਸਦੀ ਦੀ ਬਿਗਨਿੰਗ ਦੇ, ਉਹਦੇ ਚ ਉਹਨਾਂ ਨੇ ਇੱਕ ਗੱਲ, ਭਾਵੇਂ ਉਹ ਕੌਨਫੀਡੈਂਸ਼ੀਅਲ ਡਾਕੂਮੈਂਟ ਸੀ ਉਹਨਾਂ ਦੇ ਆਪਣੇ ਦਾਇਰਾਕਾਰ ਦੇ ਵਿੱਚ ਭੇਜਣ ਦੇ ਲਈ, ਉਹਨਾਂ ਨੇ ਕਿਹਾ ਵੀ the problem with the Sikhs is that still they think themselves as the lions of Punjab, and they forget that the tail of this lion has been tamed by the British। ਇਹ ਮਰਸਨਰੀ ਕਰੈਕਟਰ ਦੀ ਗੱਲ ਸੀ। ਬੇਸ਼ੱਕ ਆਜ਼ਾਦੀ ਦੀ ਲੜਾਈ ਚ ਵੀ ਸਿੱਖ ਅੱਗੇ ਹੋ ਕੇ ਜਿਹੜਾ ਕੁਰਬਾਨੀਆਂ ਭਗਤ ਸਿੰਘ ਵਰਗੇ, ਊਧਮ ਸਿੰਘ ਵਰਗੇ ਦੇ ਰਹੇ ਸੀ, ਲੇਕਿਨ ਕਿਤੇ ਨਾ ਕਿਤੇ ਜਿਹੜਾ ਅੰਗਰੇਜ਼ਾਂ ਨੇ ਉਹ ਮਰਸਨਰੀ ਕਰੈਕਟਰ
ਕਿ ਵੀ ਰੋਟੀ ਰੋਜ਼ੀ ਦੀ ਖਾਤਰ, ਔਰ ਪੰਜਾਬੀ ਮੁਸਲਮਾਨਾਂ 'ਚ ਵੀ ਉਹ ਕਰੈਕਟਰ ਆਇਆ ਜਿਹੜੀ ਸਭ ਤੋਂ ਵੱਡੀ ਭਰਤੀ ਜਾਂ ਮਾਰਸ਼ਲ ਰੇਸ ਦਾ ਫਲਾਣਾ, ਇਹ ਅੰਗਰੇਜ਼ਾਂ ਨੇ ਅਲਟੀਮੇਟਲੀ ਰॉ ਮਟੀਰੀਅਲ ਹੀ ਬਣਾਇਆ। ਔਰ ਇਹੀ ਜਿਹੜਾ ਕਰੈਕਟਰ ਸੀ ਅੰਗਰੇਜ਼ ਜਿਨ੍ਹਾਂ ਨੇ ਸਾਨੂੰ ਮਰਸਨਰੀ ਬਣਾ ਕੇ ਰੱਖਿਆ, ਉਹ ਜਾਣ ਲੱਗੇ ਹਿੰਦੂ ਹਾਕਮਾਂ ਨੂੰ ਦੇ ਗਏ ਕਾਂਗਰਸ ਦੇ ਥੱਲੇ। ਔਰ ਇਹ ਐਕਸਪਲੇਨ ਕਰਦਾ ਕਿ ਭਾਈ ਇੱਕ ਪਾਸੇ ਉਹ 48 ਦੇ ਵਿੱਚ ਕਸ਼ਮੀਰ ਦੇ ਵਿੱਚ ਹੋਏ, ਜਾਂ ਉਸ ਤੋਂ ਬਾਅਦ 65 ਹੋਏ, 71 ਹੋਏ, ਜਾਂ ਤੁਸੀਂ ਕਾਰਗਿਲ ਦਾ ਜ਼ਿਕਰ ਕੀਤਾ ਹੈ 1998 ਪੀਰੀਅਡ ਦਾ, ਕਿ ਭਾਈ ਉਹ ਭਾਰਤ ਦੀ ਹਕੂਮਤ ਜਿਨ੍ਹਾਂ ਨੇ ਪਿਛਲੇ 70 ਸਾਲਾਂ 'ਚ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ, ਇੱਕ ਤੋਂ ਬਾਅਦ ਇੱਕ ਜ਼ੁਲਮ ਉਹਨਾਂ ਦੀ ਲੈਂਗੁਏਜ ਪੰਜਾਬੀ ਪੰਜਾਬ ਦੀ ਧਰਤੀ ਦੀ ਰੈਕਗਨਾਈਜ਼ ਕਰਨ ਤੋਂ ਨਾ ਕੀਤਾ, ਹਮਲੇ ਕੀਤੇ ਦਰਬਾਰ ਸਾਹਿਬ ਦੇ ਵਿੱਚ 1955 ਦੇ ਵਿੱਚ ਭੀਮ ਸੈਨ ਸੱਚਰ ਦੇ ਵੇਲੇ ਪੁਲਿਸ ਫੋਰਸ ਭੇਜੀ ਗਈ, ਲਾਠੀ ਚਾਰਜ, ਟੀਅਰ ਗੈਸ, ਇਹ ਸਾਰਾ ਆਮ ਵਰਗਾ ਪਾਰਟ ਸੀ। ਔਰ ਜੋ ਕੁਝ ਪਿਛਲੇ 30 ਸਾਲਾਂ ਤੋਂ ਵੀ ਜ਼ਿਆਦਾ ਆਲਮੋਸਟ 4 ਦਹਾਕਿਆਂ 1978 ਤੋਂ ਹੀ ਜੇ ਦੇਖੀਏ ਕੀਤਾ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਪਰ ਇਹ ਜਿਹੜਾ ਇੱਕ ਮਰਸਨਰੀ ਟ੍ਰੇਟ ਅੰਗਰੇਜ਼ਾਂ ਨੇ ਕ੍ਰੀਏਟ ਕੀਤਾ, ਜਾਣ ਲੱਗੇ ਇਹਨਾਂ ਦੇ ਹਵਾਲੇ ਕਰ ਗਏ, ਉਹ ਅਸੀਂ ਪਿਛਲੀਆਂ ਜੰਗਾਂ ਦੇ ਵੇਲੇ ਵੀ ਦੇਖਿਆ। ਹਾਲਾਂਕਿ ਇੱਕ ਚੇਂਜ ਜ਼ਰੂਰ ਹੋਈ ਕਿ ਜੂਨ 84 ਦੇ ਫੌਜੀ ਹਮਲੇ ਦੇ ਵੇਲੇ ਜਿਹੜਾ ਉਦੋਂ 8 ਤੋਂ 10 ਹਜ਼ਾਰ ਦੇ ਕਰੀਬ ਸਿੱਖ ਫੌਜੀਆਂ ਨੇ ਬਗਾਵਤ ਕੀਤੀ, ਜਿਹੜੀ ਪਹਿਲੀ ਵਾਰ ਸੀ ਕਿ ਇੰਨੀ ਖੁੱਲਮ ਖੁੱਲੀ। ਔਰ ਉਹ ਰਾਮਗੜ੍ਹ ਰਾਮਪੁਰ ਜਿੱਥੇ ਸਿੱਖ ਰੈਜੀਮੈਂਟਲ ਸੈਂਟਰ ਹੈ, ਉਹਦੇ ਚੋਂ 4000 ਜਵਾਨ ਨਿਕਲੇ, ਭਾਰਤ ਭਰ ਚੋਂ ਕਿਤੇ 100 ਕਿਤੇ 50, ਗੰਗਾਨਗਰ ਚੋਂ ਇਨ ਹੰਡਰਡਸ ਨਿਕਲੇ, ਜੰਮੂ ਚੋਂ ਨਿਕਲੇ। ਸੋ ਇਸ ਗੱਲ ਨੇ ਜ਼ਰੂਰ ਇਹਨਾਂ ਦੇ ਦਿਮਾਗਾਂ ਦੇ ਵਿੱਚ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਭਾਰਤੀ ਹਾਕਮਾਂ ਦੇ, ਕਿ ਕੱਲ ਨੂੰ ਸਿੱਖ ਜਿਹੜਾ ਹੈ ਉਹ ਲਾਇਲ ਨਹੀਂ ਹੋਣਗੇ ਸਾਡੇ ਨਾਲ। ਔਰ ਮੈਂ ਸਮਝਦਾ ਵੀ ਇਹ ਇੱਕ ਪੋਜ਼ਿਟਿਵ ਗੱਲ ਸੀ, ਭਾਵੇਂ ਬਹੁਤ ਸਾਰੇ ਉਹਨਾਂ ਫੌਜੀਆਂ ਦੀਆਂ ਨੌਕਰੀਆਂ ਗਈਆਂ, ਮਾਰੇ ਗਏ ਬਹੁਤ ਸਾਰੇ, ਅਜੇ ਵੀ ਜਿਹੜੇ ਨੇ ਕੁਝ ਜੇਲ੍ਹਾਂ 'ਚ ਨੇ, ਲੇਕਿਨ ਉਹਨਾਂ ਨੇ ਪਹਿਲੀ ਵਾਰ ਮੈਂ ਸਮਝਦਾ ਵੀ 1849 'ਚ ਰਾਜ ਆਉਣ ਤੋਂ ਬਾਅਦ ਕਲੀਅਰਲੀ ਇਹ ਦੱਸਿਆ। ਔਰ ਜੇ ਅਸੀਂ ਪੋਲੀਟੀਕਲ ਫਰੰਟ ਤੇ ਦੇਖੀਏ ਤੇ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਅਕਾਲੀ ਲੀਡਰਸ਼ਿਪ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਏ, ਦੂਜਾ ਪਰ ਆਪਣਾ ਸਿੱਖ ਰਾਜ ਦਾ ਜਿਹੜਾ ਉਹਨਾਂ ਉਸ ਨੂੰ ਆਰਟੀਕੂਲੇਟ ਨਹੀਂ ਉਹਨਾਂ ਨੇ ਕੀਤਾ, ਉਹ ਕਾਂਗਰਸ ਦੇ ਹੱਥ ਠੋਕੇ ਬਣੇ। ਇਹੀ ਰੀਜ਼ਨ ਸੀ ਕਿ 1947 ਦੇ ਵਿੱਚ ਸਾਡੀ ਲੀਡਰਸ਼ਿਪ ਭੰਬਲ ਭੂਸੇ 'ਚ ਸੀ, ਕਾਂਗਰਸ ਨੂੰ ਪਾਕਿਸਤਾਨ ਬਣਨ ਤੋਂ ਤਾਂ ਰੋਕ ਰਹੀ ਸੀ, ਉਹਨਾਂ ਨੂੰ ਇਸਤੇਮਾਲ ਕਰ ਰਹੀ ਸੀ, ਉਹਨਾਂ ਨੂੰ ਇਸਤੇਮਾਲ ਕਰਕੇ ਰੋਕ ਰਹੀ ਸੀ ਪਾਕਿਸਤਾਨ ਬਣਨ ਤੋਂ। ਪਰ ਸਿੱਖਾਂ ਨੂੰ ਉਹ ਫਲਾਵਰੀ ਜਿਹੜੇ ਨੇ ਐਕਸਪੀਰੀਅੰਸ, ਗਲੋ ਆਫ ਫਰੀडम, ਆਟੋਨੋਮਸ ਰੂਲ, ਇਦਾਂ ਦੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਉਹ ਫੜਾ ਰਹੇ ਸੀ, ਜਿਹੜੇ ਛਣਛਣੇ ਨੇ ਔਰ ਛਣਕਣੇ, ਔਰ ਜ਼ਾਹਰ ਹੈ ਕਿ ਉਹ ਵਜਾਉਂਦੇ ਰਹੇ ਔਰ ਨਤੀਜਾ ਸਾਹਮਣੇ। ਸੋ ਪਹਿਲੀ ਵਾਰ ਮੈਂ ਸਮਝਦਾ ਵੀ 20ਵੀਂ ਸਦੀ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 1849 ਤੋਂ ਬਾਅਦ ਇਸ ਕਿਸਮ ਦੀ ਸ਼ਖਸੀਅਤ ਆਉਂਦੇ ਨੇ ਜਿਹੜੇ ਸਿੱਧੇ ਸਿੱਧੇ ਸਿੱਖ ਰਾਜ ਦੇ ਲਈ ਆਰਟੀਕੂਲੇਟ ਕਰਦੇ ਨੇ ਕਿ ਭਾਈ ਅਸੀਂ ਆਪਣਾ ਰਾਜ ਲੈਣਾ ਔਰ ਗੁਲਾਮ ਨਹੀਂ ਅਸੀਂ ਹੋਣਾ। ਔਰ ਹੁਣ ਵਰਤਾਰਾ ਕੀ ਹੋਏਗਾ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਇੱਕ ਕਲਾਸ ਜਿਹੜੀ ਡਾਇਸਪੋਰਾ ਸਿੱਖ ਨੇ 5 ਮਿਲੀਅਨ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਜੇ ਈਵਨ ਇਸ ਚੀਨ ਦੇ ਇਸ ਲਿਮਿਟਡ ਐਕਸ਼ਨ ਦੇ ਦੌਰਾਨ ਵੀ ਉਹਨਾਂ ਦਾ ਰਿਐਕਸ਼ਨ ਜਾਂ ਸੋਸ਼ਲ ਮੀਡੀਆ ਤੇ ਜਾਂ ਦੂਸਰੇ ਦੇਖੋ, ਫਿਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਭਾਈ ਅਸੀਂ ਕਿਸ ਹੱਦ ਤੱਕ ਜਾਵਾਂਗੇ ਭਾਰਤੀ ਹਕੂਮਤ ਨੂੰ ਜਾਂ ਉਹਨਾਂ ਦੀ ਫੌਜ ਨੂੰ ਡਿਫੀਟ ਦੇਣ ਦੇ ਲਈ। ਦੂਸਰਾ ਪਾਸਾ ਵਿਦਨ ਕੈਪਟਿਵ ਜਿਹੜਾ ਦਾਇਰਾਕਾਰ ਵਾਲੇ ਨੇ, ਜਿਹਨਾਂ ਚੋਂ ਅਮਰਿੰਦਰ ਕਲਾਸ ਹੈ ਜਾਂ ਸੁਖਬੀਰ ਬਾਦਲ ਹੈ ਜਾਂ ਕਾਮਨ ਲੋਕ ਨੇ, ਕਾਮਨ ਲੋਕਾਂ ਦੇ ਵਿੱਚ ਤੁਹਾਨੂੰ ਉਹ ਭਾਰਤ ਭਗਤੀ ਜਿਹੜੀ 65 ਜਾਂ 71 ਵੇਲੇ ਉਹਨਾਂ ਫੌਜੀਆਂ ਨੂੰ ਮੋਰਚਿਆਂ 'ਚ ਜਾ ਕੇ ਗਰਮ ਖੀਰ ਔਰ ਜਿਹੜੇ ਦੂਜੇ ਪਕਵਾਨ ਖਵਾਉਣ ਵਾਲੀ ਸੀ ਉਹ ਨਹੀਂ ਨਜ਼ਰ ਆਉਂਦੀ। ਤੁਸੀਂ ਇਹ ਵੀ ਦੇਖਦੇ ਹੋ ਭਾਈ ਦਬੀ ਆਵਾਜ਼ ਨਾਲ ਉੱਥੇ ਜਿਹੜੇ ਜੇ ਈਵਨ ਉਹਨਾਂ ਦਾ ਥਾਪਿਆ ਜਥੇਦਾਰ ਅਕਾਲ ਤਖਤ ਵੀ ਕਹਿੰਦਾ, ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਜੀ ਕਿਹੜਾ ਸਿੱਖ ਹੈ ਦੁਨੀਆ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਸੋ ਇਹ ਅੰਦਰ ਦੀ ਆਵਾਜ਼ ਇਹੀ ਹੈ। ਹਾਲਾਂਕਿ ਜਿਹੜੇ ਫੌਜੀ ਹੁੰਦੇ ਨੇ ਡਿਊਟੀ ਬੌਂਡ ਨੇ, ਟ੍ਰੇਨਿੰਗ ਵੀ ਉਹਨਾਂ ਦੀ ਉਸ ਕਿਸਮ ਦੀ ਹੈ, ਉਹ ਐਂਥੂਸੀਆਜ਼ਮ ਤਾਂ ਨਹੀਂ ਹੋਏਗਾ। ਔਰ ਇਹ ਵੀ ਪੋਸੀਬਲ ਹੈ ਕਿਉਂਕਿ ਇਹ ਅਜੇ ਮੈਨੂੰ ਨਹੀਂ ਲੱਗਦਾ ਵੀ ਇਹ ਹੁਣ ਕੋਈ ਫੁੱਲ ਫਲੈਜਡ ਵਾਰ ਵੱਲ ਜਾ ਸਕਦੀ ਹੈ ਗੱਲ। ਹਾਲ ਦੀ ਘੜੀ ਉਹਨਾਂ ਨੇ ਲਿਮਿਟਡ ਐਕਸ਼ਨ ਕਰਕੇ ਦੱਸ ਦਿੱਤਾ ਹੈ। ਔਰ ਇਹ ਜਿਵੇਂ ਭਿੱਜੀ ਬਿੱਲੀ ਬਣੇ ਹੋਏ ਨੇ
ਔਰ ਅੱਗੋਂ ਜਿਹੜਾ ਮਿਆਂਕਦੇ ਵੀ ਨਹੀਂ ਨੇ ਚੱਜ ਦੇ ਨਾਲ, ਮਿਉਂ ਮਿਉਂ ਕਰਨਾ ਵੀ ਭੁੱਲ ਗਏ ਨੇ। ਤੇ ਉਹਦੇ ਤੋਂ ਲੱਗਦਾ ਹੈ ਕਿ ਵੀ, ਔਰ ਜਿਵੇਂ ਅਮਰੀਕਾ ਵੱਲੋਂ ਹਟ ਕੇ ਰਾਜਨਾਥ ਸਿੰਘ 75 ਸਾਲਾ ਸੈਕੰਡ ਵਰਲਡ ਵਾਰ ਦੀ ਸੈਲੀਬ੍ਰੇਸ਼ਨ ਲਈ ਮਾਸਕੋ ਜਾ ਰਿਹਾ ਹੈ, ਔਰ ਦੂਜਾ। ਲੇਕਿਨ ਜੇ ਇਸ ਕਿਸਮ ਦਾ ਸਿਨੈਰੀਓ, ਜਿਵੇਂ ਅਸੀਂ ਨੈਕਸਟ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਇੱਕ ਜਿਹੜੇ ਚੀਨੀ ਐਨਾਲਿਸਟ ਨੇ ਕਿਹਾ ਕਿ ਭਾਈ ਕਿਵੇਂ ਜੇ ਤੁਸੀਂ ਇਵੇਂ ਦਾ ਅੱਗੋਂ ਵਰਤਾਰਾ ਜਾਰੀ ਰੱਖਿਆ ਤੇ ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ 'ਚ ਫੌਜ ਭੇਜਾਂਗੇ ਕਿਉਂਕਿ ਉਹ ਡਿਸਪਿਊਟਡ ਟੈਰੀਟੋਰੀ ਸੀ ਔਰ ਇਹ ਤੁਸੀਂ ਉੱਥੇ ਰੋਂਗ ਕਰ ਰਹੇ ਹੋ। ਸੋ ਇਸ ਕਿਸਮ ਦਾ ਸਿਨੈਰੀਓ ਜੇ ਐਮਰਜ ਹੁੰਦਾ ਹੈ ਆਉਣ ਵਾਲੇ ਪੀਰੀਅਡ, ਲਿਮਿਟਡ ਐਕਸ਼ਨ ਦੇ ਪੀਰੀਅਡ 'ਚ ਅਸੀਂ ਐਕਸਪੈਕਟ ਕਰੀਏ ਕਿ ਭਾਰਤ ਦੇ ਵਿੱਚ ਸਿੱਖ ਬਗਾਵਤ ਕਰ ਦੇਣਗੇ, ਉਹ ਤਾਂ ਕਸ਼ਮੀਰੀ ਵੀ ਨਹੀਂ ਕਰ ਸਕਣਗੇ ਕਿਉਂਕਿ ਜਿਸ ਕਿਸਮ ਦਾ ਉੱਥੇ, ਹਾਂ ਜਦੋਂ ਇਸ ਕਿਸਮ ਦੀ ਮਲਟੀ ਪ੍ਰੋਂਗ ਕੋਈ ਲਾਈਨ ਸ਼ੁਰੂ ਹੁੰਦੀ ਹੈ, ਮੈਂ ਸਮਝਦਾ ਕਿ ਵੀ ਉਸ ਮਾਮਲੇ ਦੇ ਵਿੱਚ ਸਿੱਖ ਜਿਹੜੇ ਨੇ ਉਹ ਖਰੋਣਗੇ ਪੂਰੀ ਤਰ੍ਹਾਂ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ 3-4 ਲਿਖਤਾਂ ਇਸ ਪੀਰੀਅਡ 'ਚ ਭੇਜੀਆਂ ਔਰ ਇੱਕ 'ਚ ਉਹਨਾਂ ਨੇ ਕਿਹਾ ਖਾਸ ਤੌਰ ਤੇ ਵੀ ਇਹਨੂੰ ਅਸੀਂ ਡਿਸਕਸ ਵੀ ਕਰੀਏ ਕਿ ਪੰਜਾਬੀਜ਼ ਐਕਸਪਲੋਇਟਡ ਇਨ ਵਾਰਸ ਆਫ ਇੰਡੀਆ, ਕਿ ਵੀ ਕਿਵੇਂ ਜਿਹੜੀਆਂ ਭਾਰਤ ਦੀਆਂ ਜੰਗਾਂ ਰਹੀਆਂ ਨੇ, ਜਿਵੇਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਕੋਈ ਸਿੱਖਾਂ ਦੀ ਜੰਗ ਨਹੀਂ ਸੀ ਜਾਂ ਪੰਜਾਬ ਦੀ ਜੰਗ ਨਹੀਂ ਸੀ, ਇਹ ਅੰਗਰੇਜ਼ਾਂ ਦੀ ਜੰਗ ਸੀ, ਯੂਨੀਅਨ ਜੈਕ ਦੀ ਜੰਗ ਸੀ। ਔਰ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਉਹ 48 ਹੋਏ, 65 ਹੋਏ, 71 ਹੋਏ, 98 ਹੋਏ, ਉਹ ਤਿਰੰਗੇ ਦੀਆਂ ਲੜਾਈਆਂ ਸੀ। ਸਿੱਖਾਂ ਦਾ ਤਿਰੰਗੇ ਨਾਲ ਕੀ ਸੰਬੰਧ ਹੈ? ਸਾਡੀ ਤਾਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਈ ਫਿਰ 62 ਦੀ ਜੰਗ ਬਾਰੇ ਉਹਨਾਂ ਨੇ ਵੀ ਇੱਕ ਲਿੰਕ ਭੇਜਿਆ, ਮੈਂ ਵੀ ਦੇਖਿਆ ਵੀ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਪੰਜਾਬ ਦਾ, ਜਿੰਨਾ ਦਿੱਲੀ ਦੇ ਵਿੱਚ ਫੰਡ ਇਕੱਠਾ ਹੋਇਆ 45% ਕੱਲਾ ਪੰਜਾਬ ਨੇ ਦਿੱਤਾ। ਔਰਤਾਂ ਨੇ ਆਪਣੇ ਗਹਿਣੇ ਲਾ ਕੇ, ਚੂੜੀਆਂ ਲਾ ਕੇ, ਦੂਜੇ ਕਿੰਨੇ 1.25 ਕੁਇੰਟਲ ਕਿ ਕਿੰਨਾ ਸੋਨਾ ਕੱਲਾ ਪੰਜਾਬ, ਜਿਹੜੇ ਗਹਿਣੇ ਆਮ ਲੋਕਾਂ ਨੇ ਦਿੱਤੇ। ਪਰ ਉਸ ਪੀਰੀਅਡ ਦੀ ਮੈਨੂੰ ਘਟਨਾ ਇੱਕ ਯਾਦ ਹੈ ਜਿਹੜੀ ਬਚਪਨ 'ਚ ਮੈਂ ਆਇਆ ਕਿ ਕੈਰੋ ਨੇ ਜਿਹੜਾ ਬਾਰਡਰ ਦੇ ਉੱਤੇ ਵੀ ਗਿਆ ਔਰ ਅਸੀਂ ਮਰਾਂ, ਉਹਨੇ ਬਿਆਨ ਦੇ ਦਿੱਤਾ, ਉਹਨੇ ਬਿਆਨ ਦਿੱਤਾ ਕੈਰੋ ਨੇ ਆ ਕੇ, ਉਹਨੇ ਕਿਹਾ ਜੀ ਅਸੀਂ ਦੇਸ਼ ਦੀ ਰੱਖਿਆ ਦੇ ਲਈ 2 ਲੱਖ ਸਿੱਖ ਫੌਜੀ, ਪੰਜਾਬੀ ਕਿਹਾ ਉਹਨੇ ਪਰ ਜ਼ਾਹਰ ਹੈ ਵੀ ਪੰਜਾਬ 'ਚ ਕੋਈ ਹਿੰਦੂ ਤਾਂ ਨਹੀਂ ਬਾਣੀਆਂ ਜਾਂਦਾ ਬਣਨ ਲਈ, ਕਿ ਫੌਜ ਦੇਾਂਗੇ 2 ਲੱਖ ਸਿੱਖਾਂ ਦੀ ਭਰਤੀ ਦੇਾਂ। ਔਰ ਉਹਨੇ ਜਦੋਂ ਫੌਜੀਆਂ ਨੂੰ ਵੀ ਜਾ ਕੇ ਐਡਰੈਸ ਕੀਤਾ, ਗੁਰੂ ਸਾਹਿਬਾਨ, ਸਿੱਖਾਂ ਦੀਆਂ ਕੁਰਬਾਨੀਆਂ, ਬਹਾਦਰੀ। ਔਰ ਇਹ ਕੈਰੋ ਨੇ ਪ੍ਰਾਈਵੇਟਲੀ ਬਾਅਦ ਜਦੋਂ ਡਿਸਗ੍ਰੇਸ ਹੋ ਗਿਆ ਕੈਰੋ, ਬਾਅਦ ਉਹਦਾ ਮਰਡਰ ਵੀ ਕਰਾਤਾ ਉਹਨਾਂ ਨੇ ਨਹਿਰੂ ਦੇ ਮਰਨ ਤੋਂ ਬਾਅਦ, 64 ਤੋਂ ਬਾਅਦ। ਔਰ ਉਹਨੇ ਇਹ ਗੱਲ ਆਪਣੇ ਇੱਕ ਨਿਕਟਵਰਤੀ ਨੂੰ ਚੰਡੀਗੜ੍ਹ ਦੇ ਵਿੱਚ ਦੱਸੀ ਕਿਉਂਕਿ ਸਾਂਝੇ ਦੋਸਤ ਹੁੰਦੇ ਨੇ ਔਰ ਗੱਲ ਘੁੰਮਦੀ ਹੋਰ ਵੀ ਸਾਡੇ ਤੱਕ ਵੀ ਪਹੁੰਚੀ ਉਸ ਪੀਰੀਅਡ 'ਚ। ਔਰ ਉਹਦੇ 'ਚ ਜਦੋਂ ਕੈਰੋ ਨੇ ਇਹ ਬਿਆਨ ਦਿੱਤਾ ਕਿ ਭਾਈ ਅਸੀਂ 2 ਲੱਖ ਸਿੱਖਾਂ ਦੀ ਭਰਤੀ ਪੰਜਾਬ ਸਿੱਖ ਫੌਜ 'ਚ ਦਿਆਂਗੇ, ਅਸੀਂ ਦੇਸ਼ ਨੂੰ ਡਿਫੈਂਡ ਕਰਾਂਗੇ, ਤੇ ਉਹ ਜਦੋਂ ਦਿੱਲੀ ਗਿਆ ਤੇ ਉਹਨੂੰ ਗੋਬਿੰਦ ਬੱਲਭ ਪੰਤ ਔਰ ਮਹਾਵੀਰ ਤਿਆਗੀ ਇਹ ਸਾਰੇ ਵੀ ਮਿਲਣ, ਕਾਂਗਰਸ ਦੇ ਵੱਡੇ ਲੀਡਰ ਸੀ, ਤੇ उन्होंने कहा कि जी ये कैरो साहब ये आपने क्या बयान डाल दिया कि आप 2 लाख सिख भर्ती देंगे? कहना जी हाँ इधर की है, कहना फिर तो फौज में सिख ही सिख हो जाएंगे। तो कहना भी मेरे बोलिया तो नहीं मैं मूंह तो मैं दिल च किया कि भी की गल तुहानू सिख मरन लई भी नहीं चाहिए। हुण उन्हां दा फीयर ये है, तुसीं अंदाजा लाओ भी ये साडे जिन्ना मर्जी ये अपना जिहड़े राष्ट्रवाद दा जां दूजे दा पढ़न वाले ने मंत्र तुसीं जो मर्जी कर लो, पुट्ठे लटक जाओ, लटके हो 70 साल बाद भी अजे भी सानू ये समझ नहीं है कि असीं इन्हां दे लई अपना खून नहीं डोलना, असीं इन्हां दे लई अपना आपा जिहड़ा वो बर्बाद नहीं करना। और यही गल भैन जी ने कहा कि भी तुसीं इस इशू नू चुको कि भाई किवें हाउ सिक्स वर यूज्ड इन ऑल 65, 62, 1971 wars, gave their blood, sweat, made to donate gold, land for wars only to get 1984 and genocide by the same enemy in return। कि सानू जून 84 ਦਾ ਘੱਲੂਘਾਰ ਹੈ ਔਰ ਨਸਲਕੁਸ਼ੀ ਜਿਹੜੀ ਹੈ ਇਹ ਮਿਲੀ। ਦਿਸ ਇਜ਼ ਹੁਣ ਵੀ ਜਦੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪਟਿਆਲੇ ਤੋਂ ਜਿਹੜੀਆਂ ਉਹ ਸਿੱਖ ਰੈਜੀਮੈਂਟ ਦਾ ਕੂਚ ਅੱਗੇ ਨਿਸ਼ਾਨ ਸਾਹਿਬ ਲਾਇਆ ਹੋਇਆ ਉਹਦਾ ਤਿਰੰਗਾ ਨਹੀਂ। ਦਿਸ ਇਜ਼ ਦਾ same as how Sikh regiment, Sikh light infantry regiment, Punjab regiment are being sent at border in Kashmir, northeast now, while Sikh farmers are being evicted in UP
and Sikligar Sikhs are hounded in Madhya Pradesh. Hypocrites use Sikhs as slaves but give no respect, rights, justice to Sikhs. ਅਸੀਂ ਡਿਸਕਸ ਕੀਤਾ ਸੀ ਪੂਰਾ ਸੈਗਮੈਂਟ ਯੂਪੀ ਦੇ ਵਿੱਚ। ਹੁਣ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਇੱਕ ਵੀਡੀਓ ਘੁੰਮ ਰਹੀ ਹੈ ਕਿ ਕਿਵੇਂ ਗਰੀਬ ਸਿਕਲੀਗਰ ਸਿੱਖ ਉਹਨਾਂ ਨੂੰ ਪੁਲਿਸ ਇੰਨਾ ਕੁ ਹਰਾਸ ਕਰਦੀ ਹੈ ਕਿ ਉਹ ਵਿਚਾਰੇ ਜੰਗਲ ਦੇ ਵਿੱਚ ਲੁਕ ਕੇ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਕੱਟ ਰਹੇ ਨੇ। ਔਰ ਉਹਦੇ ਚ ਉਹਨਾਂ ਨੇ ਇਹ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਵੀ ਚਾਈਨਾ ਔਰ ਨੇਪਾਲ ਨੇ ਭਾਰਤ ਮਾਤਾ ਦਾ ਚੰਗੀ ਤੌਣੀ ਲਾਈ ਹੈ ਭਾਰਤ ਮਾਤਾ ਨੂੰ। ਸੋ ਮੈਂ ਸਮਝਦਾ ਵੀ ਇਹ ਜਿਵੇਂ ਇਹ ਹਰ ਸਿੱਖ ਜਿਹੜਾ ਥੋੜਾ ਬਹੁਤ ਵੀ ਪੰਥ ਦੇ ਨਾਲ ਦਰਦ ਪਿਆਰ ਰੱਖਦਾ ਹੈ, ਉਹਨੂੰ ਖੁਸ਼ੀ ਹੋਈ ਹੈ ਕਿ ਵੀ ਇਹ ਇਹਨਾਂ ਦੀ ਜਿਹੜੀ ਹੈ ਇਹ ਆਪਣੀਆਂ ਅਕਲੀਤਾਂ ਨੂੰ ਕੁੱਟਣ ਤੇ ਲੱਗੇ ਸੀ, ਕਿਤੇ ਲਿੰਚਿੰਗ ਕਰ ਰਹੇ ਨੇ, ਨਫ਼ਰਤ ਫੈਲਾ ਰਹੇ ਨੇ। ਹੁਣ ਜਦੋਂ ਰੀਅਲ ਐਨਮੀ ਦੇ ਨਾਲ ਜਿਹੜਾ ਵਾਹ ਪਿਆ ਤੇ ਹੁਣ ਜਿਹੜਾ ਉਹ ਪੂੰਛ ਲੱਤਾਂ 'ਚ ਦੇ ਕੇ ਤੇ ਇਹਨਾਂ ਦੇ ਭੱਜਣ ਦਾ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਰਾਹ ਕਿਹੜੇ ਪਾਸੇ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ, ਔਰ ਇਹ ਜਿਵੇਂ ਸਿੱਖਸ ਫਾਰ ਜਸਟਿਸ ਨੇ ਵੀ ਇਸ ਮੁੱਦੇ ਤੇ ਕਾਲ ਦਿੱਤੀ ਹੈ, ਹੋਰ ਵੀ ਜਿਹੜੇ ਸਿੱਖ ਚਿੰਤਕ ਨੇ ਕਿ ਭਾਈ ਇਸ ਵਾਰ ਸਿੱਖ ਆਪਣੇ ਰਾਜ ਭਾਗ ਦੇ ਲਈ ਲੜਨਗੇ, ਖਾਲਿਸਤਾਨ ਦੇ ਲਈ ਜਦੋਂ ਵਕਤ ਬਣ ਜਾਂਦਾ ਹੈ ਤੇ ਸਾਨੂੰ ਬਾਹਰ ਤਿਆਰ ਹੋਣਾ ਚਾਹੀਦਾ ਹੈ। ਪਰ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਹੀ ਕਰ ਸਕਦੇ ਹਾਂ ਕਿ ਇਹਨਾਂ ਅਕਿਰਤ ਕਣਾਂ ਦੇ ਲਈ, ਨਾ ਸ਼ੁਕਰਿਆਂ ਦੇ ਲਈ ਆਪਣਾ ਖੂਨ ਨਾ ਡੋਲੋ। ਜੇ ਹੁਣ ਖੂਨ ਡੋਲਣਾ ਹੈ, ਕੁਰਬਾਨੀ ਦੇਣੀ ਹੈ, ਤੇ ਆਓ ਆਪਣਾ ਘਰ ਖਾਲਿਸਤਾਨ ਬਣਾਉਣ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਐਮਪੀਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਇੰਟਰਨੈਸ਼ਨਲ ਮਾਮਲਿਆਂ ਦੀ ਇੱਕ ਮਾਹਿਰ ਵੱਲੋਂ ਭਾਰਤ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਭਾਰਤ ਨੇ ਕੋਈ ਦਿਲਬਦੀ ਦਿਖਾਈ ਤਾਂ ਚੀਨੀ ਫੌਜ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਫੌਜ ਭੇਜੇਗੀ। ਸੋ ਇਸ ਮੁੱਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਤੱਕ ਬਹੁਤ ਸਾਰਿਆਂ ਦਾ ਫੋਕਸ ਲਦਾਖ ਦੇ ਵਿੱਚ ਜਾਂ ਭਾਰਤ ਚੀਨ ਲਾਈਨ ਆਫ ਕੰਟਰੋਲ ਦੇ ਉੱਤੇ ਜਿਹੜੇ 8-10 ਹੌਟ ਸਪੌਟ ਨੇ। ਹੁਣ ਤਾਂ ਭਾਰਤ ਨੇ ਆਪਣੀ 에ਅਰ ਫੋਰਸ ਨੂੰ ਵੀ ਆਉਂਦਾ ਅਲਰਟ ਕੀਤਾ ਹੈ, ਉਹਦੇ ਨੇੜੇ ਹੈਲੀਪੈਡ ਬਣਾਇਆ ਹੈ। ਔਰ ਇਹ ਕਿੱਧਰ ਨੂੰ ਗੱਲ ਜਾਏਗੀ ਇਸ ਦੇ ਉੱਤੇ ਬਹੁਤ ਵਾਰ ਜੇ ਇੱਕ ਸਟੈਪ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਹੁੰਦਾ ਤੇ ਉਹਦੇ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਕੋਰਾਕਰਮ ਹਾਈਵੇ, ਇਸ ਦੇ ਉੱਤੇ ਵੀ ਚਰਚਾ ਹੁੰਦੀ ਹੈ ਕਿ ਚੀਨ ਇਹਨੂੰ ਬਿਲਕੁਲ ਸਿਕਿਉਰ ਕਰਨਾ ਚਾਹੁੰਦਾ ਹੈ ਔਰ ਭਾਰਤ ਸ਼ਰਾਰਤ ਕਰਨਾ ਚਾਹੁੰਦਾ ਸੀ, ਉਹਨਾਂ ਨੇ ਪ੍ਰੀਐਂਪਟ ਕੀਤਾ। ਪਰ ਇਸ ਸਾਰੀ ਡਿਬੇਟ 'ਚ ਈਵਨ ਪਾਕਿਸਤਾਨ ਦੇ ਮੀਡੀਆ 'ਚ ਵੀ ਕਸ਼ਮੀਰ ਤਾਂ ਵੈਸੇ ਹੀ ਇਹਨਾਂ ਨੇ ਦਬਲਿਆ ਹੋਇਆ, ਇੰਟਰਨੈਟ ਦੇ ਉੱਤੇ ਪਾਬੰਦੀਆਂ ਜਾਰੀ ਨੇ। ਡਿਕਟੇਟਰ ਕਲਾਸ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਫਾਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਜਾਂ ਇਹਨਾਂ ਦੀ ਪਾਰਟੀ ਦੇ 2-3 ਹੋਰ ਬੰਦੇ ਜਿਹੜੇ ਪਬਲਿਕ ਸੇਫਟੀ ਐਕਟ ਤੋਂ ਉਹਨਾਂ ਨੇ ਫ੍ਰੀ ਕੀਤੇ ਨੇ, ਉਹਨਾਂ ਦੇ ਨਾਲ ਸੌਦੇਬਾਜ਼ੀ ਚੱਲ ਰਹੀ ਹੈ ਕਿ ਵੀ ਉਹਨਾਂ ਨੇ
ਕਿਵੇਂ ਜਿਹੜਾ ਉਹਨਾਂ ਨੂੰ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਯੂਨੀਅਨ ਟੈਰੀਟਰੀ ਦੀਆਂ ਉਹਦੇ 'ਚ ਪਾਵਰ ਦੇਣੀ ਹੈ। ਲੇਕਿਨ ਇਸ ਸਾਰੇ ਦੇ ਜੇ ਕੰਟੈਕਸਟ ਨੂੰ ਦੇਖੀਏ ਅਸੀਂ, ਕਿਉਂਕਿ ਚੀਨ ਉਹਨਾਂ ਬਾਰੇ ਅਕਸਰ ਇਹ ਗੱਲ ਬੜੀ ਕਲੀਅਰ ਹੈ, ਔਰ ਇਹ ਕੱਲ ਇੱਕ ਟੀਵੀ ਚੈਨਲ ਮੋਦੀ ਦੀ ਇੱਕ ਪੁਰਾਣੀ ਸਪੀਚ ਦਿਖਾ ਰਿਹਾ ਸੀ, ਸ਼ਾਇਦ 2015 ਦੀ। ਹੁਣ ਜ਼ਾਹਰ ਹੈ ਵੀ ਉਹਦੇ 'ਚ ਕੀ ਹੈ ਕਿ ਚਾਈਨਾ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਸ਼ੀ ਜ਼ਿਨਪਿੰਗ, ਉਹ ਮੋਦੀ ਨੂੰ ਚੀਨ ਦੇ ਦੌਰੇ ਤੇ ਸੱਦਦੇ ਨੇ। ਉਹਨਾਂ ਦਾ ਵੈਲਕਮ ਉਹ ਜਿਹੜਾ ਹੈ ਉਹ ਬੀਜਿੰਗ ਦੇ ਵਿੱਚ ਨਹੀਂ ਕਰਦੇ, ਉਹ ਜਿਹੜਾ ਉਹਨਾਂ ਦਾ ਆਪਣਾ ਪਿੰਡ ਹੈ ਉੱਥੇ ਲੈ ਜਾਂਦੇ ਨੇ। ਇਹ ਮੋਦੀ ਦੇ ਮੁਤਾਬਕ ਉਹਦੀ ਸਟੇਟਮੈਂਟ ਹੈ। ਔਰ ਉਸ ਪਿੰਡ 'ਚ ਲਿਜਾ ਕੇ ਉਹਨੂੰ ਉੱਥੇ ਬੁੱਧਿਸਟ ਇੱਕ ਮੰਦਿਰ ਵੀ ਬਣਿਆ ਹੋਇਆ ਹੈ, ਔਰ ਉਹਦੇ 'ਚ ਇੱਕ ਚੀਨੀ ਯਾਤਰੀ ਯੁਆਨ ਸਵਾਂਗ, ਜਿਹਨੂੰ ਅਸੀਂ ਪੜ੍ਹਦੇ ਸੀ ਦਾ ਜਿਹੜਾ ਪ੍ਰੋਨਾਂਸੀਏਸ਼ਨ ਡਿਫਰੈਂਟ ਤਰੀਕਾ, ਇੱਕ ਚੀਨੀ ਯਾਤਰੀ ਜਿਹੜਾ ਭਾਰਤ ਦੇ ਵਿੱਚ ਆਇਆ ਸ਼ਾਇਦ 7ਵੀਂ 8ਵੀਂ ਸਦੀ 'ਚ, ਐਗਜ਼ੈਕਟ ਮੈਨੂੰ ਨਹੀਂ ਯਾਦ ਹੈ, ਔਰ ਉਹਨੇ ਭਾਰਤ ਦੇ ਅੱਡ-ਅੱਡ ਵੇਰਵੇ ਵੀ ਦਿੱਤੇ ਕਿ ਭਾਈ ਉੱਥੇ ਕੀ ਹੈ, ਲੋਕਾਂ ਦਾ ਵਰਤਾਰਾ ਕੀ ਹੈ। ਬੁੱਧਿਸਟ ਸੀ ਔਰ ਬੁੱਧ ਧਰਮ ਦਾ ਬੇਸ਼ੱਕ ਬੁੱਧ ਕਪਲ ਵਸਤੂ ਨੇਪਾਲ 'ਚ ਪੈਦਾ ਹੋਏ, ਪਰ ਭਾਰਤ ਦੇ ਵਿੱਚ ਜਦੋਂ ਤੱਕ ਸ਼ੰਕਰਾਂ ਦੇ ਜ਼ਮਾਨੇ 'ਚ ਬ੍ਰਾਹਮਣਾਂ ਨੇ ਰਾਜਪੂਤਾਂ ਨੂੰ ਕਸ਼ਤਰੀਆ ਬਣਾਉਣ ਦਾ ਇਕਰਾਰ ਕਰਕੇ ਭਾਰਤ 'ਚੋਂ ਬੁੱਧ ਧਰਮ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਸੀ ਕੀਤਾ। ਭਾਰਤ ਦੇ ਵਿੱਚ ਬਹੁਤ ਵੱਡਾ ਜਿਹੜਾ ਈਵਨ ਅੱਜ ਵੀ ਤੁਸੀਂ ਦੇਖੋਗੇ ਕਿ ਉਹ ਅਫਗਾਨਿਸਤਾਨ ਦਾ ਹਿੱਸਾ ਹੋਏ, ਪਾਕਿਸਤਾਨ ਦੇ ਵਿੱਚ ਜਿਹੜੀ ਟੈਕਸਲਾ ਜਿਹਨੂੰ ਕਹਿੰਦੇ ਨੇ, ਬੁੱਧ ਧਰਮ ਦੀ ਵੱਡੀ ਯੂਨੀਵਰਸਿਟੀ ਸੀ, ਨਾਲੰਦਾ ਬਿਹਾਰ ਦੇ ਵਿੱਚ ਸੀ, ਪਰ ਇਹ ਉਸ ਪੀਰੀਅਡ 'ਚ ਗੁਜ਼ਰਿਆ। ਔਰ ਉਹ ਚੀਨ ਔਰ ਭਾਰਤ ਦੀ ਸਾਂਝ ਇੱਕ ਬੁੱਧ ਧਰਮ ਦੇ ਹਵਾਲੇ ਦੇ ਨਾਲ ਵੀ ਮੰਨੀ ਜਾਂਦੀ ਸੀ। ਪਰ ਮੋਦੀ ਇਹ ਕਹਿ ਰਿਹਾ ਹੈ ਕਿ ਵੀ ਜਦੋਂ ਯੁਆਨ ਸਵਾਂਗ ਗਿਆ, ਉਹ ਦੇਖ ਉਹਨੇ ਕਿਹਾ ਵੀ ਜਦੋਂ ਆਪਣੇ ਪਿੰਡ ਮੈਨੂੰ ਲੈ ਗਿਆ ਸ਼ੀ ਜ਼ਿਨਪਿੰਗ, ਉਹਨੇ ਉੱਥੇ ਉਹ ਚੀਨੀ ਜ਼ਬਾਨ ਦੇ ਵਿੱਚ ਲਿਖਿਆ ਹੋਇਆ ਜਿਹੜਾ ਉਹਦਾ ਯਾਤਰਾ ਦਾ ਵੇਰਵਾ ਸੀ ਯੁਆਨ ਸਵਾਂਗ ਦਾ, ਉਹ ਵੀ ਮੈਨੂੰ ਦਿਖਾਇਆ। ਤੇ ਕਹਿੰਦਾ ਵੀ ਉਹਨੇ ਮੈਨੂੰ ਪੁੱਛਿਆ, ਮੋਦੀ ਕਹਿੰਦਾ ਉਹਨੇ ਸ਼ੀ ਜ਼ਿਨਪਿੰਗ ਨੇ ਵੀ ਤੇਰਾ ਪਿੰਡ ਗੁਜਰਾਤ 'ਚ ਕਿਹੜਾ, ਉਹਨੇ ਨਾਂ ਦੱਸਿਆ। ਤੇ ਉਹਨੇ ਫੇਰ ਉਹ ਇਸ਼ਾਰਾ ਕਰਕੇ ਚੀਨੀ ਜ਼ਬਾਨ 'ਚ ਉਹਨੇ ਕਿਹਾ ਕਿ ਜਿਹੜਾ ਯੁਆਨ ਸਵਾਂਗ ਸੀ ਉਹ ਮੇਰੇ ਪਿੰਡ ਵੀ ਆਇਆ ਇੱਥੇ, ਔਰ ਉਹਨੇ ਉਹਦਾ ਪਿੰਡ ਜਿਹੜਾ ਮੋਦੀ ਦਾ ਗੁਜਰਾਤ 'ਚ ਹੈ ਉਸ ਦਾ ਵੀ ਉਹਦੇ 'ਚ ਜ਼ਿਕਰ ਦਿਖਾਇਆ ਕਿ ਉਹ ਤੇਰੇ ਪਿੰਡ ਵੀ ਗਿਆ। ਹੁਣ ਮੋਦੀ ਇਹ ਸੁਣਾ ਰਿਹਾ ਆਪਣੇ ਲੈਕਚਰ ਦੇ ਵਿੱਚ, ਕਹਿ ਰਿਹਾ, वो कह रहे हैं कि मुझे मालूम ही नहीं था इतना बड़ा इतिहास उनके गांव में भी हमारे गांव में भी और ये इतना बड़ा सारा पार्ट। ਇਹ ਮੈਂ ਇਸ ਲਈ ਕਿਹਾ ਕਿ ਚੀਨ ਵਾਲੇ ਜਿਹਨੂੰ ਕਹਿੰਦੇ ਨੇ ਕਿ ਜੇ ਦੋਸਤੀ ਤੇ ਆਣ ਤੇ ਉਹ ਸਦੀਆਂ ਪੁਰਾਣੇ ਰਿਸ਼ਤਿਆਂ ਨੂੰ ਵੀ ਯਾਦ ਕਰਾ ਦਿੰਦੇ ਨੇ, ਜਦੋਂ ਦੁਸ਼ਮਣੀ ਤੇ ਆਣ ਤੇ ਫਿਰ ਜਿਹਨੂੰ ਕਹਿੰਦੇ ਨੇ ਕਿ ਬੁਰੇ ਦੇ ਘਰ ਤੱਕ ਜਾਣ। ਉਹਨਾਂ ਨੇ ਚੀਨੇ ਕਦੇ ਵੀ ਆਪਣੇ ਦੁਸ਼ਮਣ ਨੂੰ ਮਾਫ ਨਹੀਂ ਕਰਦੇ ਹੈ। ਔਰ ਇਸ ਬਾਰੇ ਕੋਈ ਦੋਰਾਵਾ ਨਹੀਂ। ਅਸੀਂ ਜਾਪਾਨੀਆਂ ਦੇ ਨੈਨਕਿੰਗ ਦੇ ਹਵਾਲੇ ਨਾਲ ਗੱਲ ਕੀਤੀ ਸੀ ਤੇ ਗੁੱਡਵਿਲ ਦੇ ਮਾਮਲੇ 'ਚ ਪਾਕਿਸਤਾਨ ਨੇ ਕਿਵੇਂ ਸਭ ਤੋਂ ਪਹਿਲਾਂ ਰੈਕਗਨਾਈਜ਼ ਕੀਤਾ ਔਰ ਹੁਣ ਵੀ ਔਰ ਇਹ ਆਂਦਾ ਹੈ ਕਿ ਵੀ ਜਦੋਂ ਇੱਕ ਜ਼ਮਾਨੇ 'ਚ ਅਮਰੀਕਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਚੀਨ ਨੂੰ ਕਿ ਵੀ ਪਾਕਿਸਤਾਨ 'ਚ ਇਹ ਹੋ ਰਿਹਾ, ਇਵੇਂ ਕਰੋ ਉਵੇਂ ਕਰੋ, ਤੇ ਜਿਹੜਾ ਚਾਈਨੀਜ਼ ਆਫੀਸ਼ੀਅਲ ਸੀ ਉਹਨੇ ਉਹਨੂੰ ਕਿਹਾ ਅਮਰੀਕਨ ਨੂੰ, ਉਹਨੇ ਕਿਹਾ ਵੀ ਪਾਕਿਸਤਾਨ ਇਜ਼ ਟੂ ਅਸ ਬਟ ਇਜ਼ਰਾਈਲ ਇਜ਼ ਟੂ ਯੂ। ਚੁੱਪ ਹੋ ਗਏ। ਉਹਨੇ ਕਿਹਾ ਵੀ ਜਿਵੇਂ ਤੁਸੀਂ ਇਜ਼ਰਾਈਲ ਦੇ ਲਈ ਕਿਸੇ ਹੱਦ ਤੱਕ ਵੀ ਜਾਂਦੇ ਹੋ ਨਾ, ਉਹਦਾ ਸਾਰਾ ਸੋ ਪਾਕਿਸਤਾਨ ਜੋ ਮਰਜ਼ੀ ਕਰੇ, ਪਾਕਿਸਤਾਨ ਇਜ਼ ਟੂ ਅਸ ਬਟ ਇਜ਼ਰਾਈਲ ਇਜ਼ ਟੂ ਯੂ। तो ਐਵੇਂ ਨਹੀਂ ਉਹ ਆਲ ਵੈਦਰ ਫਰੈਂਡ ਕਹਿੰਦੇ ਉਹਨਾਂ ਦੀ, ਜਦੋਂ ਵੀ ਹੁੰਦਾ ਹੈ ਉਹ ਆਲ ਵੈਦਰ ਫਰੈਂਡ ਕਹਿਣਗੇ ਕਿ ਹਰ ਮੌਸਮ, ਬਹਾਰ ਹੋਏ ਤਾਂ ਵੀ, ਪਤਝੜ ਹੋਏ ਤਾਂ ਵੀ ਉਹ ਸਾਡੇ ਦੋਸਤ ਨੇ। ਹੁਣ ਇਸ ਸਾਰੇ ਦੌਰ 'ਚ ਜਿਹੜਾ ਚਾਈਨਾ ਦਾ ਅੱਜ ਜਿਵੇਂ ਉਹਨਾਂ ਨੇ ਭਾਰਤ ਮਾਤਾ ਨੂੰ ਵਿਪ ਕੀਤਾ ਸਿਰ ਤੋਂ ਪੈਰਾਂ ਤੱਕ, ਵਿਚਾਰੀ ਦਾ ਕੋਈ ਹਿੱਸਾ ਨਹੀਂ ਬਚਿਆ ਜਿਹੜਾ ਜ਼ਖਮੀ ਨਾ ਹੋਏ। ਉਹ ਔਰਤ ਤੇ ਹੱਥ ਨਹੀਂ ਚੁੱਕਦੇ, ਪਰ ਐਸਾ ਤਾਂ ਕੁਝ ਹੋਇਆ ਹੋਏਗਾ ਨਾ ਕਿ ਇਹਨਾਂ ਨੇ ਭਾਰਤ ਮਾਤਾ ਨੂੰ ਕੁੱਟਣ ਦਾ ਫੈਸਲਾ ਕੀਤਾ। ਉਹਦਾ ਰੀਜ਼ਨ ਜੇ ਦੇਖੋ ਤਾਂ ਉਹਦੀਆਂ ਜੜ੍ਹਾਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਆਰਟੀਕਲ 370 ਖਤਮ ਕਰਨਾ, ਕਸ਼ਮੀਰ ਸੂਬੇ ਦੀ ਹੋਂਦ ਨੂੰ ਤੋੜਨਾ ਔਰ ਲੱਦਾਖ ਜਿਹੜਾ ਉਸ ਡਿਸਪਿਊਟਡ ਟੈਰੀਟਰੀ ਦੇ ਥੱਲੇ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੇ ਥੱਲੇ ਜ਼ਾਹਰ ਹੈ ਰੈਫਰੈਂਡਮ ਰਾਹੀਂ ਜਾਂ ਪਲੇਬਿਸਾਈਟ ਰਾਹੀਂ ਹੱਲ ਸੀ, ਉਹਨੂੰ ਭਾਰਤ ਨੇ ਯੂਨੀਅਨ ਟੈਰੀਟਰੀ ਬਣਾ ਲਿਆ। ਔਰ ਉਸ ਤੋਂ ਬਾਅਦ ਤੇਜ਼ੀ ਨਾਲ ਇਨਫਰਾਸਟ੍ਰਕਚਰ ਦੇ ਨਾਂ ਥੱਲੇ ਉਹ ਸੜਕ ਜਿਹੜੀ ਕਿ ਇਕਨੋਮਿਕਲ ਕੋਰੀਡੋਰ ਨੂੰ ਕਿਸੇ ਵੇਲੇ ਵੀ ਕੱਟ ਆਫ ਕਰਨ ਦੇ ਲਈ ਇਸਤੇਮਾਲ ਹੋਏ,
ਔਰ ਉਸ ਲਿਹਾਜ਼ ਨਾਲ ਹੀ ਜਿਹੜੀ ਆ ਗਲਵਾਨ ਵੈਲੀ ਦੀ ਬਹੁਤ ਇੰਪੋਰਟੈਂਸ ਹੈ। ਜਿਹੜਾ ਚੀਨ ਨੇ ਫੈਸਲਾ ਕਰ ਲਿਆ ਕਿ ਭਾਈ ਹੁਣ ਇਹਨਾਂ ਨੂੰ ਸਬਕ ਸਿਖਾਉਣਾ ਹੈ, ਔਰ ਇਹ ਉਸ ਹੱਦ ਤੱਕ ਪਹੁੰਚ ਗਏ ਨੇ ਕਿ ਵੀ ਉਹ ਅੰਗਰੇਜ਼ੀ ਚ ਕਹਿੰਦੇ ਨੇ ਇਹਨੇ ਜਿਫੀ, ਕਿ ਉਹ ਜਦੋਂ ਚਾਹਣ ਲਦਾਖ ਇਹਨੇ ਜਿਫੀ ਲੈ ਸਕਦੇ ਨੇ। ਤੇ ਉਹ ਚਿਕਨ ਨੈਕ ਤੋਂ 7 ਭੈਣਾਂ ਜਿਹੜੀਆਂ ਨੇ ਨਾਰਥ ਈਸਟ ਦੀਆਂ 7 ਸਿਸਟਰ, ਉਹ ਵੀ ਜਦੋਂ ਮਰਜ਼ੀ ਉਹਦੀ ਚਿਕਨ ਦੀ ਜਿਹੜੀ ਆ ਉਹ ਧੌਣ ਮਰੋੜ ਸਕਦੇ ਨੇ। ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਵੀ ਇਸ ਗੱਲ ਨੂੰ ਚਾਹੀਦਾ ਤੇ ਇਹ ਸੀ, ਪਾਕਿਸਤਾਨ ਦਾ ਮੀਡੀਆ ਹੁੰਦਾ, ਇੰਟਰਨੈਸ਼ਨਲੀ ਬੈਠੇ ਨੇ ਕਸ਼ਮੀਰੀ ਤਾਂ ਵਿਚਾਰੇ ਜਿੰਨੇ ਜੋਗੇ ਨੇ, ਵੀ ਇਸ ਸਾਰੇ ਦੇ ਉੱਤੇ ਹਾਈਲਾਈਟ ਬਾਰ-ਬਾਰ ਕਸ਼ਮੀਰ ਕੀਤਾ ਜਾਂਦਾ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਕਸ਼ਮੀਰ ਦੇ ਵਿੱਚ ਉਹਦਾ ਡਿਸਪਿਊਟਡ ਟੈਰੀਟਰੀ ਸਟੇਟਸ ਦੇ ਮੁਤਾਬਕ ਪਲੇਬਿਸਾਈਡ ਕਰਵਾਉਣ ਦੀ ਲਾਈਨ ਔਰ ਚਾਈਨਾ ਨੇ ਇੰਟਰਵੀਨ ਇਸ ਲਈ ਕੀਤਾ। ਉਹਨਾਂ ਤੋਂ ਤਾਂ ਕੋਈ ਬਹੁਤਾ ਸਰਿਆ ਨਹੀਂ, ਮੈਂ ਨਹੀਂ ਦੇਖਿਆ, ਐਟਲੀਸਟ ਕਿਸੇ ਨੇ ਪਾਸਿੰਗ ਰੈਫਰੈਂਸ ਜ਼ਰੂਰ ਕੀਤਾ ਹੋਏਗਾ। ਹੁਣ ਜਿਹੜੀ ਗੱਲ ਕਰਕੇ ਅਸੀਂ ਦੇਖ ਰਹੇ ਹਾਂ ਕਿ ਵੀ ਦੁਸ਼ਮਣ ਨੇ ਤਾਂ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਕਿਵੇਂ ਆਪਣੇ ਮਫਾਦ ਦੇ ਲਈ ਵਰਤਿਆ, ਉਹ ਸਾਹਮਣੇ ਹੈ ਕਿ ਭਾਈ ਉਹਨਾਂ ਨੇ ਉਹਨਾਂ ਦੇ ਸਾਰੇ ਕਾਨੂੰਨ ਵੀ ਜਿਹੜੇ ਅਸੈਂਬਲੀ ਦੇ ਸੀ ਉਹ ਖਤਮ ਕੀਤੇ, ਔਰ ਕਿਵੇਂ ਉਹ ਇੱਕ ਵੱਡੀ ਖੇਡ ਖੇਡਣ ਜਾ ਰਹੇ ਸੀ ਜਦੋਂ ਕਿ 2 ਹਿਜ਼ਬੁਲ ਮੁਜਾਹਿਦੀਨ ਦੇ ਜਿਹਨੂੰ ਇਹਨਾਂ ਨੇ ਕਿਹਾ ਜੀ ਉਹ ਆਗੂ ਨੇ, ਉਹਨਾਂ ਨੂੰ ਇੱਕ ਪੁਲਸੀਆ ਦਵਿੰਦਰ ਸਿੰਘ ਨਾਂ ਦਾ ਬਲੂ ਆਈਡ ਬॉय ਅਜੀਤ ਡੋਵਲ ਦਾ, ਜਿਹੜਾ ਪੁਲਵਾਮਾ ਦੇ ਅਟੈਕ ਵੇਲੇ ਵੀ ਉੱਥੇ ਪੋਸਟਡ ਸੀ, ਜਿਹੜਾ ਜ਼ਾਹਰ ਹੈ ਉਹਨਾਂ ਦਾ ਆਪਣਾ ਆਪਰੇਸ਼ਨ ਸੀ ਏਜੰਸੀਆਂ ਦਾ, ਉਹ ਕੁਦਰਤੀ ਜਿਹੜਾ ਨਵਾਂ ਉੱਥੇ ਆਈਜੀ ਆ ਕੇ ਲੱਗਾ ਜੰਮੂ ਕਸ਼ਮੀਰ ਦਾ, ਉਹਨੂੰ ਪਤਾ ਨਹੀਂ ਸੀ ਕਿ ਅਜੀਤ ਡੋਵਲ, ਹੁਣ ਜਿਹੜੇ ਅਜੀਤ ਡੋਵਲ ਔਰ ਵਿਪਨ ਰਾਵਤ ਗਾਇਬ ਨੇ, ਮੈਨੂੰ ਤਾਂ ਲੱਗਦਾ ਵੀ ਇਸ਼ਤਿਹਾਰ ਦੇਣਾ ਚਾਹੀਦਾ ਵੀ ਲੱਭੋ ਕਿਤੇ ਚੀਨਾ ਹੀ ਨਾ ਲੈ ਗਿਆ ਹੁਣ ਉਹਨਾਂ ਨੂੰ ਚੁੱਕ ਕੇ। ਜਿਹੜੇ ਉਹਨਾਂ 10 ਜਿਹੜੇ ਖੜੇ ਸੀ ਫੌਜੀ ਚ, ਉਹਨਾਂ 2 ਮੇਜਰ ਨੇ, 2 ਲੈਫਟੀਨੈਂਟ ਜਾਂ ਕੈਪਟਨ ਲੈਵਲ ਦੇ ਹੋਣਗੇ, ਉਹ ਹੁਣ ਮੋੜੇ ਨੇ, ਇਹਨਾਂ ਨੇ ਆਵਾਜ਼ ਨਹੀਂ ਸੀ ਕੱਢੀ। ਮੈਨੂੰ ਲੱਗਦਾ ਵੀ ਇਹ ਉਹ ਵੀ ਲੈ ਗਏ ਹੋਣੇ ਨੇ ਚੀਨੇ ਇਹਨਾਂ ਦੋਨਾਂ ਨੂੰ ਚੁੱਕ ਕੇ, ਵੀ ਤੁਹਾਡੀ ਜਿਹੜੀ ਮਿਲਟਰੀ ਡਾਕਟਰੀਨ ਔਰ ਡਬਲ ਪ੍ਰੋਂਗ ਵਾਰ ਔਰ ਦੂਜਾ ਇਹਨੂੰ ਅਸੀਂ ਦੱਸਦੇ ਹਾਂ। ਪਰ ਮੈਂ ਕਸ਼ਮੀਰ ਦਾ ਕੰਟੈਕਸਟ ਗੱਲ ਕਰ ਰਿਹਾ ਕਿ ਅਜੀਤ ਡੋਵਲ ਜਿਹੜਾ ਇਸ ਸਾਰੀ ਖੇਡ ਦਾ ਸਰਗਣਾ ਸੀ, ਉਹ ਦਵਿੰਦਰ ਸਿੰਘ ਰਾਹੀਂ ਕੋਈ ਹੋਰ ਕਾਰਾ ਉਹਨਾਂ ਦੋਵਾਂ ਨੂੰ ਲਿਆ ਕੇ ਦਿੱਲੀ ਦੇ ਵਿੱਚ, ਉਹਨਾਂ ਚੰਡੀਗੜ੍ਹ ਆਉਣਾ ਸੀ ਫਿਰ ਦਿੱਲੀ, ਪਰ ਨਵੇਂ ਆਈਜੀ ਨੇ ਫੜ ਲਏ। ਔਰ ਉਸ ਸਾਰੇ ਦੇ ਵਿੱਚ ਜਦੋਂ ਉਹਨੂੰ ਫੜਦਿਆਂ ਹੀ ਦਵਿੰਦਰ ਸਿੰਘ ਨੇ ਕਿਹਾ ਕਿ ਆਪਨੇ ਇੱਕ ਬਹੁਤ ਬੜੀ ਗੇਮ ਖਰਾਬ ਕਰ ਦੀ, ਕਿ ਵੀ ਅਸੀਂ ਤਾਂ, ਪਰ ਇਹ ਆ ਗਿਆ ਜੀ, ਉਹ ਅੱਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ, ਹਥਿਆਰ ਵੀ ਮਿਲ ਗਏ, ਪੈਸੇ ਵੀ ਹੋ ਗਏ, ਰੌਲਾ ਪੈ ਗਿਆ, ਉਹਨੂੰ ਸਸਪੈਂਡ ਕਰਨਾ ਪਿਆ। ਫਿਰ ਇਹ ਵੀ ਆ ਗਿਆ ਕਿ ਜੀ NIA ਜਿਹੜੀ ਆ ਉਹਨੂੰ ਇਨਵੈਸਟੀਗੇਟ ਕਰੇਗੀ ਕਿ ਉਹਦੇ ਕੀ ਸਬੰਧ ਨੇ। ਇਹ ਵੀ ਆਇਆ ਕਿ ਜੀ ਇਹ ਜਿਹੜਾ 90 ਦਿਨ ਦੇ ਵਿੱਚ ਇਹ ਕੇਸ ਉੱਥੋਂ ਲੈ ਲਿਆ ਕਸ਼ਮੀਰ ਤੋਂ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਲੈ ਲਿਆ, ਔਰ ਉਹਦੇ 'ਚ ਆ ਗਿਆ ਕਿ ਟੇਂਟਡ JK ਪੁਲਿਸ ਡਿਪਟੀ SP ਦਵਿੰਦਰ ਸਿੰਘ, ਡਿਪਟੀ SP DSP will be charge sheeted in terror case in due course. There is enough evidence against him. NIA ਹੁਣ NIA ਸਿੱਧੀ ਸੈਂਟਰ ਦੀ ਏਜੰਸੀ ਹੈ ਕਿ ਭਾਈ ਇਹਨੂੰ ਅਸੀਂ ਕਰਾਂਗੇ। ਹੁਣ ਜਿਹੜੀ ਖਬਰ ਅੱਜ ਮੀਡੀਆ 'ਚ ਹੈ ਕਿ ਕੱਲ ਦਿੱਲੀ ਹਾਈ ਕੋਰਟ ਦੇ ਵਿੱਚ ਦਵਿੰਦਰ ਸਿੰਘ ਦੀ ਲੱਖ ਰੁਪਏ ਦੇ ਉੱਤੇ ਜ਼ਮਾਨਤ ਹੋ ਗਈ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜਦੋਂ ਉਹਨਾਂ ਨੇ ਉਹਦੀ ਜ਼ਮਾਨਤ ਕੀਤੀ ਦਿੱਲੀ ਹਾਈ ਕੋਰਟ ਨੇ, ਕਿ ਜਿਹੜੀ ਚਾਰਜ ਸ਼ੀਟ 90 ਦਿਨ ਦੇ ਵਿੱਚ ਫਾਈਲ ਕਰਨੀ ਸੀ ਇਹਨਾਂ ਨੇ NIA ਨੇ ਦਵਿੰਦਰ ਸਿੰਘ ਦੇ ਖਿਲਾਫ, ਉਹ ਨਹੀਂ ਕੀਤੀ ਗਈ। ਇਸ ਲਈ ਅਸੀਂ ਇਹਦੀ ਜ਼ਮਾਨਤ ਕਰ ਰਹੇ ਹਾਂ। ਔਰ ਇਸ ਦੇ ਉੱਤੇ ਪ੍ਰਸ਼ਾਂਤ ਭੂਸ਼ਣ ਜਿਹੜਾ ਖੁਦ ਬੜਾ ਵੱਡਾ ਵਕੀਲ ਹੈ ਔਰ ਜ਼ਾਹਰ ਹੈ ਜਿਹੜੀ ਬੁਲੰਦ ਆਵਾਜ਼ ਹੈ ਡਾਇਸੈਂਟ ਦੀ, ਉਹਨੇ ਟਵੀਟ ਕੀਤਾ ਹੈ, no doubt Weird to Davinder Singh, the decorated blue-eyed boy of government who was caught carrying dreaded Hizbul terrorists to Delhi ahead of January 26, is deliberately allowed by Delhi police. A blue-eyed boy by the government, ਉਹਨਾਂ ਦਾ ਨੀਲੀਆਂ ਅੱਖਾਂ ਵਾਲਾ ਖਾਸ ਫਰਜ਼ੰਦ ਜਿਹੜਾ 26 ਜਨਵਰੀ ਦੇ ਮੌਕੇ 2 ਖਤਰਨਾਕ ਦਹਿਸ਼ਤਗਰਦਾਂ ਨੂੰ ਲੈ ਕੇ ਆ ਰਿਹਾ ਸੀ, ਉਸ ਦੀ ਜ਼ਮਾਨਤ ਮਨਜ਼ੂਰ ਹੋ ਜਾਣੀ, ਇਹ ਸਮਝ ਆ ਸਕਦਾ ਹੈ। This raises a serious question whether he was acting on behalf of the deep state. Was this a foiled diversion? Deep state, ਇਹੀ ਅਜੀਤ ਡੋਵਲ ਐਂਡ ਆਲ, ਕਿ ਇਹ ਗੱਲ ਕਲੀਅਰ ਕਰਦੀ ਹੈ ਕਿ ਭਾਈ ਇਹ ਕਿਹਦੇ ਲਈ ਕੰਮ ਕਰ ਰਿਹਾ ਸੀ ਕਿ ਉਹਦੇ 90 ਦਿਨ ਦੇ ਵਿੱਚ ਨਾ ਚਾਰਜ ਸ਼ੀਟ ਫਾਈਲ ਹੋਈ, ਨਾ ਕੋਈ ਐਵੀਡੈਂਸ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਉਹਨੇ ਅਜੀਤ ਡੋਵਲ, ਕਿਉਂਕਿ ਉਹਨੂੰ ਪਤਾ ਸੀ ਕਿ ਅਲਟੀਮੇਟਲੀ ਜੇ ਉਹਨੇ ਮੂੰਹ ਖੋਲਿਆ
ਤੇ ਗੇਮ ਤਾਂ ਅਸੀਂ ਸਾਰੀ ਖੇਡ ਰਹੇ ਹਾਂ। ਹੁਣ ਇਸ ਕੰਟੈਕਸਟ ਇੱਕ ਪਾਸੇ ਇਹ ਖੇਡਾਂ ਚੱਲ ਰਹੀਆਂ ਨੇ, ਜਿਹੜੀ ਧਿਰ ਮੁਦਈ ਪਾਕਿਸਤਾਨ ਹੋਏ ਜਾਂ ਬਾਹਰ ਬੈਠੇ ਉਹਨਾਂ ਨੇ ਇਸ ਸਾਰੇ ਨੂੰ ਲਦਾਖ ਕਨਫਲਿਕਟ ਦੇ ਥੱਲੇ ਹੀ ਬਣਾ ਕੇ ਆਪਣੇ ਅੰਦਰ ਤਾਂ ਸਾਰੇ ਖੁਸ਼ੀ ਮਹਿਸੂਸ ਕਰ ਰਹੇ ਜੀ ਚੀਨ ਨੇ ਟੁੱਟਿਆ, ਪਰ ਇਹਨੂੰ ਤੁਸੀਂ ਕਸ਼ਮੀਰ ਦੇ ਕੇਸ ਨੂੰ ਹਾਈਲਾਈਟ ਕਰਨ ਦੇ ਲਈ ਕਿ ਭਾਈ ਇਹ ਉਹਦਾ ਔਰ ਉਹਨੂੰ ਜਿਹੜਾ ਉਹ ਉੱਥੇ ਪਲੇਬਸਾਈਡ ਕਰਵਾਓ। ਲੇਕਿਨ ਮੈਂ ਸਮਝਦਾ ਹਾਂ ਵੀ ਅਗੇਨ ਚਾਈਨਾ ਨੇ ਔਰ ਉਹਨਾਂ ਦਾ ਇੱਕ ਐਕਸਪਰਟ ਜਿਹੜਾ ਉਹਨਾਂ ਦੀਆਂ ਇੰਟਰਨੈਸ਼ਨਲ ਅਫੇਅਰਸ ਐਨਾਲਿਸਟ ਹੈ ਮਿਸਟਰ ਵਿਕਟਰ ਗਾਓ, ਔਰ ਇਹ ਸਾਨੂੰ ਜਿਹੜਾ ਸਾਡੇ ਮਿੱਤਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ 1 ਮਿੰਟ ਦੇ ਕਰੀਬ ਇਹ ਭੇਜੀ ਹੈ ਵੀਡੀਓ, ਜਿਹੜੀ ਟੀਵੀ ਦੀ ਕੋਈ ਡਿਸਕਸ਼ਨ ਦਾ ਹਿੱਸਾ ਲੱਗਦੀ ਹੈ, ਜਿਹਦੇ ਚ ਇਹ ਮਿਸਟਰ ਵਿਕਟਰ ਗਾਓ ਕਹਿ ਰਹੇ ਨੇ ਕਿ ਜੇ ਇਹ ਭਾਰਤ ਨੇ ਉਹ ਜਿਹਾ ਕੁਝ ਕੀਤਾ ਤੇ ਵਾਰ ਮੇ ਬ੍ਰੇਕ ਆਊਟ, ਪੂਰੀ ਫੁੱਲ ਫਲੈਜ ਜੰਗ ਹੋ ਸਕਦੀ ਹੈ। ਔਰ ਦੂਸਰਾ ਗਿਆ ਵੀ ਚਾਈਨਾ ਹੈਜ਼ ਦਾ ਰਾਈਟ ਟੂ ਸੈਂਡ ਟਰੂਪਸ ਟੂ ਇੰਡੀਅਨ ਆਕੂਪਾਈਡ ਕਸ਼ਮੀਰ, ਕਿ ਜੇ ਇਹ ਫੁੱਲ ਫਲੈਜ ਵਾਰ ਵੱਲ ਗਈ ਤੇ ਅਸੀਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਫੌਜ ਭੇਜਣ ਦਾ ਹੱਕ ਰੱਖਦੇ ਹਾਂ, ਕਿਉਂਕਿ ਇਹ ਡਿਸਪਿਊਟਡ ਟੈਰੀਟਰੀ ਸੀ। ਸੋ ਮੈਂ ਆਪਣੇ ਕਹਾਂਗਾ ਟੈਕਨੀਕਲ ਟੀਮ ਨੂੰ ਕਿ ਜ਼ਰਾ ਮਿਸਟਰ ਵਿਕਟਰ ਗਾਓ ਦੀ ਇਹ ਮਿੰਟ 1.5 ਮਿੰਟ ਦੇ ਕਰੀਬ ਹੋਏਗੀ ਉਹਨੂੰ ਚਲਾ ਦੇਣ, ਔਰ ਫਿਰ ਤੁਸੀਂ ਇਸ ਸੈਗਮੈਂਟ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਮੈਂ ਇੱਕ ਕਮੈਂਟ ਜ਼ਰੂਰ ਕਰਨਾ ਚਾਹਾਂਗਾ ਜਦੋਂ ਕਿ ਇਹ ਦਿਖਾ ਦਿੱਤੀ ਜਾਂਦੀ ਹੈ ਵੀਡੀਓ। In China, close to about 1.3 billion people in India can engage in economic development and get all the benefits of peace and good neighborly relations between the two countries. However, in this particular case involving the Indian intrusion into this particular region, there will be a limit to Chinese patience, and I can assure you that if the Indian side refuses to withdraw from the Chinese territory, war may break out. And if we follow the Indian logic, then does that mean that China has the right to send its troops to the Indian occupied Kashmir because the Pakistani side does not feel comfortable with whatever India is doing in the Indian controlled Kashmir? I think the Indian government need to wake up to the reality and become more rational, because if any country would accept the Indian rationality in this particular case, there will be chaos throughout the world. ਦੇਖੋ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਇਹ ਹਿੰਟ ਹੁੰਦੇ ਨੇ, ਔਰ ਚਾਈਨੀਜ਼ ਹਵਾਲੇ ਨਾਲ ਅਸੀਂ ਪਿਛਲੇ ਪੀਰੀਅਡ 'ਚ ਦੇਖ ਰਹੇ ਹਾਂ, ਕਿਉਂਕਿ ਕਸ਼ਮੀਰੀਆਂ ਦੇ ਲਈ ਇਹ ਬਹੁਤ ਖੁਸ਼ੀ ਦੀ ਖਬਰ ਹੈ। ਜਿਸ ਫੰਦੇ ਦੇ ਵਿੱਚ ਉਹਨਾਂ ਨੂੰ ਫਸਾਇਆ ਹੋਇਆ ਇੰਡੀਆ ਨੇ, ਪਾਕਿਸਤਾਨ ਆਪਣੇ ਲੈਵਲ ਤੇ ਹੁਣ 5 ਅਗਸਤ ਨੂੰ ਲੈ ਕੇ ਦੁਬਾਰਾ 5 ਅਗਸਤ ਆਣੇ ਕੋਈ ਅਗਰੈਸਿਵ ਪੋਸਚਰ ਲੈਣ ਦੇ ਸਮਰੱਥ ਨਹੀਂ ਹੈ, ਔਰ ਪਾਕਿਸਤਾਨ ਤੇ ਦਬਾਅ ਵੀ ਇਹਨਾਂ ਨੇ ਇੰਨਾ ਕੁ ਬਣਾਇਆ ਹੋਇਆ। ਫਿਰ ਉਹਨਾਂ ਦਾ ਆਪਣਾ ਇਕਨੋਮਿਕਲ ਕ੍ਰਾਈਸਿਸ ਹੈ, ਫਿਰ ਕੋਵਿਡ-19 ਆ ਗਿਆ। ਹਾਲਾਂਕਿ ਇਮਰਾਨ ਖਾਨ ਹੋਰਾਂ ਦੀ ਜਿਹੜੀ ਵਿਲ ਹੈ ਉਹ ਮਜ਼ਬੂਤ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਆਪਣੇ ਆਪ ਨੂੰ ਕਸ਼ਮੀਰੀਆਂ ਦਾ ਐਂਬੈਸਡਰ ਕਿਹਾ, ਪਰ ਇਹ ਹੁਣ ਥਰਡ ਫੈਕਟਰ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਸ਼ਮੀਰ ਦੀ ਲਿਬਰੇਸ਼ਨ ਹੋਏ, ਜੰਮੂ ਕਸ਼ਮੀਰ ਦੀ, ਖਾਲਿਸਤਾਨ ਦੀ ਲਿਬਰੇਸ਼ਨ ਹੋਏ, ਉਹਦੇ 'ਚ ਚੀਨ ਹੀ ਕਰੂਸ਼ਲ ਫੈਕਟਰ ਹੋਣਾ ਸੀ, ਹੁਣ ਹੋਣ ਦੇ ਨੇੜੇ ਪਹੁੰਚ ਗਿਆ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਇੰਡੀਕੇਸ਼ਨਸ, ਔਰ ਜਿਵੇਂ ਸਾਡੀ ਜਿਹੜੀ ਟੀਮ ਦੇ ਕੁਝ ਲੋਕ ਮੋਨੀਟਰ ਕਰਦੇ ਹਨ, ਉਹਨਾਂ ਨੇ ਕਿਹਾ ਜੀ ਪਿਛਲੇ ਕਾਫੀ ਪੀਰੀਅਡ ਤੋਂ ਜਿਹੜੇ ਚਾਈਨੀਜ਼ ਆਫੀਸ਼ੀਅਲ ਨੇ ਉਹ ਸਿੱਖਾਂ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ, ਔਰ ਅਸੀਂ ਉਸ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ, ਜੋ ਆਪਣੀ ਵਾਈਫ ਦੇ ਨਾਲ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਲੰਗਰ ਦੇ ਵਿੱਚ ਵੀ ਸੇਵਾ ਕੀਤੀ, ਬਾਰਡਰ ਤੇ ਵੀ ਗਿਆ। ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਦਾ, ਚੀਨ ਦੀ ਫੋਰਨ ਮਿਨਿਸਟਰੀ ਉਹਨੂੰ ਵੈਲਕਮ ਕਹਿੰਦੀ ਹੈ ਕਿ ਭਾਈ ਇਹ ਜਿਹੜਾ ਬੜਾ ਚੰਗਾ, ਔਰ ਅਸੀਂ ਵੀ ਉਹਦੇ ਤੇ ਕਮੈਂਟ ਕੀਤਾ ਕਿ ਭਾਈ ਕਰਤਾਰਪੁਰ ਕੋਰੀਡੋਰ ਦੇ ਨਾਲ ਇਕਨੋਮਿਕਲ ਕੋਰੀਡੋਰ ਚਾਈਨਾ ਪਾਕਿਸਤਾਨ ਔਰ ਇਵੈਂਚੁਅਲੀ ਖਾਲਿਸਤਾਨ ਦੀ ਪ੍ਰੋਸਪੈਰਿਟੀ ਹੈ। ਔਰ ਹੁਣ ਕਸ਼ਮੀਰ ਦੇ ਮੁੱਦੇ ਤੇ ਹੁਣ ਇਹ ਗੱਲ ਉਹਨੇ ਸ਼ੀ ਜਿਨਪਿੰਗ ਨੇ ਤਾਂ ਨਹੀਂ ਕਹਿਣੀ, ਕੁਛ ਚੀਜ਼ਾਂ ਉਹਨਾਂ ਨੇ ਗਲੋਬਲ ਟਾਈਮਸ ਦੇ ਵਿੱਚ ਜਿਹੜਾ ਉਹਨਾਂ ਦਾ ਮਾਊਥ ਪੀਸ ਹੈ ਕਮਿਊਨਿਸਟ ਪਾਰਟੀ ਦਾ, ਉਸ ਤੋਂ ਕਹਾਣੀਆਂ ਨੇ। ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ PLA, ਉਹ ਆਨਸਰੇਬਲ ਕਮਿਊਨਿਸਟ ਪਾਰਟੀ ਆਲ ਪਾਵਰਫੁਲ ਹੈ, ਰਨ ਉਹੀ ਕਰਦੀ ਹੈ ਮੁਲਕ ਨੂੰ, ਔਰ ਸ਼ੀ ਜਿਨਪਿੰਗ ਉਹਦਾ ਪ੍ਰੈਜ਼ੀਡੈਂਟ ਹੈ, ਉਹਦਾ ਤੈਅ ਜ਼ਿੰਦਗੀ ਹੈ।
ਔਰ ਇਹ ਜਿਹੜਾ ਉਹਨਾਂ ਨੇ ਆਪਣੇ ਇਸ ਐਨਾਲਿਸਟ ਰਾਹੀਂ ਵਿਕਟਰ ਗਾਓ ਰਾਹੀਂ ਜਿਹੜਾ ਮੈਸੇਜ ਕਸ਼ਮੀਰੀਆਂ ਨੂੰ ਦਿੱਤਾ ਹੈ, ਇਹ ਮੈਸੇਜ ਸਾਨੂੰ ਵੀ ਉਸੇ ਪੋਜ਼ਿਟਿਵਿਟੀ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਅਸੀਂ ਤਿਆਰ ਰਹੀਏ। ਕਿਉਂਕਿ ਦੇਖੋ ਜਿਹੜੀਆਂ ਅਕਲੀਤਾਂ ਨੇ ਜਾਂ ਜਿਹੜੇ ਪੁਸ਼ ਟੂ ਦਾ ਵਾਲ ਕਮਿਊਨਿਟੀਜ਼ ਹੁੰਦੀਆਂ ਨੇ, ਉਹਨਾਂ ਦਾ ਕੁਛ ਕ੍ਰਾਈਸਿਸ ਹੀ ਬਣਦਾ, ਜੰਗਾਂ ਜੀ ਬਣਦਾ। ਔਰ ਇਹ ਉਹਨਾਂ ਨੇ ਹਿੰਟ ਆਊਟ ਕੀਤਾ ਹੈ। ਇਹ ਭਾਰਤ ਨੂੰ ਬੇਸ਼ੱਕ ਵਾਰਨਿੰਗ ਦੇ ਰੂਪ 'ਚ ਉਹਨਾਂ ਨੇ ਕਿਹਾ ਵੀ ਜੇ ਅੱਗੇ ਵਧੇ ਤੇ ਵਾਰ ਬਣੇਗੀ, ਪਰ ਉਹਨਾਂ ਨੇ ਇਹ ਹੋਪ ਵੀ ਦਿੱਤੀ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ। ਜ਼ਾਹਰ ਹੈ ਨੇਪਾਲ ਤਾਂ ਲਿਆ ਕੇ ਬਰਾਬਰ ਖੜਾ ਕਰ ਦਿੱਤਾ, ਨੇਪਾਲ ਨੇ ਤਾਂ ਆਪਣੀ ਆਰਮੀ ਪੋਸਟ ਕਰ ਦਿੱਤੀ ਹੈ ਉਹਨਾਂ ਦੇ 20 ਦੇ ਕਰੀਬ ਬਾਰਡਰ ਪੋਸਟਾਂ ਦੇ ਉੱਤੇ। ਸੋ ਇਹਨੂੰ ਅਸੀਂ ਇੱਕ ਵੈਲਕਮ ਖਬਰ ਸਮਝਦੇ ਹਾਂ ਕਸ਼ਮੀਰੀਆਂ ਦੇ ਲਈ ਵੀ, ਸਿੱਖਾਂ ਦੇ ਲਈ ਵੀ, ਖਾਲਿਸਤਾਨ ਦੀ ਸਟਰਗਲ ਦੇ ਮੱਦੇਨਜ਼ਰ, ਨਾਰਥ ਈਸਟ ਦੀਆਂ ਸਟੇਟਾਂ ਲਈ ਵੀ, ਖਾਸ ਤੌਰ ਤੇ ਨਾਗਿਆਂ ਦੇ ਲਈ ਵੀ। ਔਰ ਇਹ ਸਾਰੀ ਜਿਹੜੀ ਹੈ ਆਉਣ ਵਾਲੇ ਪੀਰੀਅਡ 'ਚ ਜਿਹੜਾ ਇਹ ਨਵਾਂ ਇਤਿਹਾਸ ਉਸ ਖਿੱਤੇ ਦੇ ਵਿੱਚ, ਨਵੇਂ ਬਾਰਡਰਸ ਵਾਲੇ ਨਵੇਂ ਮੁਲਕ ਹੋਂਦ ਦੇ ਵਿੱਚ ਹੋਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਲੈਣਾ ਟੇਕ ਵਿਊਅਰਸ ਤੋਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855 878 6333। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਆਪਾਂ ਜੀਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਹਿੰਦੂ ਤਵੀਆਂ ਵੱਲੋਂ ਇੱਕ ਪਾਸੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਲਹਿਰ ਚਲਾਈ ਜਾ ਰਹੀ ਹੈ, ਦੂਸਰੇ ਪਾਸੇ ਨਾਗੇ ਸਾਧੂਆਂ ਦੇ ਇੱਕ ਆਗੂ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਨਾਗੇ ਸਾਧੂ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਚੀਨ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਸੋ ਇਸ ਉੱਪਰ ਵਿਚਾਰ ਚਰਚਾ ਹੋਏਗੀ। ਸੋ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਜੂਨ 84 ਤੋਂ ਪਹਿਲਾਂ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਗਈ, ਮੀਡੀਆ ਨੇ ਉਹਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਔਰ ਜ਼ਾਹਰ ਹੈ ਕਿ ਫਿਰ ਨਵੰਬਰ 84 ਦੇ ਵਿੱਚ ਸਿੱਖਾਂ ਨੂੰ ਲੱਭ ਕੇ ਢੂੰਡ ਕੇ ਉਹਨਾਂ ਦੇ ਘਰਾਂ ਦੀਆਂ ਲਿਸਟਾਂ ਜਿਹੜੀਆਂ ਵੋਟਰ ਲਿਸਟਾਂ ਰਾਹੀਂ ਸੀ, ਉਹਨਾਂ ਨੇ ਇੱਕ ਵੱਡੀ ਸਿੱਖ ਨਸਲਕੁਸ਼ੀ ਕੀਤੀ। ਇਹੀ ਹਾਲ ਅਸੀਂ ਮੁਸਲਮਾਨਾਂ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਿਵੇਂ ਲਿੰਚਿੰਗਸ ਔਰ ਟਾਰਗੇਟਿੰਗ ਬਰਾਬਰ ਚੱਲ ਰਹੀ ਹੈ। ਔਰ ਈਵਨ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸੀਏ ਦੇ ਖਿਲਾਫ ਪ੍ਰੋਟੈਸਟ ਕੀਤੇ, ਸਿਰਫ ਇਹੀ ਨਹੀਂ ਕਿ ਮੁਸਲਮਾਨ ਬੱਚੇ ਬੱਚੀਆਂ ਨੂੰ ਹੀ ਦੇਸ਼ ਧਰੋਹ ਔਰ ਦੂਸਰੇ ਟਾਡਾ ਔਰ ਇਸ ਲੈਵਲ ਦੇ ਜਿਹੜੇ ਕਾਨੂੰਨ ਨੇ ਉਹਨਾਂ ਥੱਲੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਈਵਨ ਜਿਵੇਂ ਇੱਕ ਖਬਰ ਸੀ ਕਿ ਸਰਦਾਰ ਬਿੰਦਰਾ ਜਿਹਨੇ ਆਪਣਾ ਘਰ ਵੇਚ ਕੇ ਦਿੱਲੀ ਦੇ ਵਿੱਚ ਲੰਗਰ ਲਾਇਆ ਸੀ, ਫੂਡ ਦੀਆਂ ਲੋੜਾਂ ਪੂਰੀਆਂ ਕੀਤੀਆਂ ਸੀ, ਉਹਨਾਂ ਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰ ਕੀਤਾ ਗਿਆ। ਹੁਣ ਅਸੀਂ ਇਸ ਵੇਲੇ ਜਿਹੜੀ ਨਫ਼ਰਤ ਚੀਨ ਦੇ ਖਿਲਾਫ ਪ੍ਰਾਈਵੇਟ ਸੋਸ਼ਲ ਮੀਡੀਆ ਰਾਹੀਂ ਔਰ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਰਾਹੀਂ ਹੈ, ਉਹਦਾ ਨਤੀਜਾ ਹੈ ਕਿ ਇਸ ਵੇਲੇ ਨਾਰਥ ਈਸਟ ਤੋਂ ਲੈ ਕੇ ਦਿੱਲੀ ਤੱਕ ਬਹੁਤ ਸਾਰੇ ਜਿਹੜੇ ਚੀਨੀ ਦਿਖਣ ਵਾਲੇ ਲੋਕ ਨੇ, ਜਿਹੜੇ ਭਾਰਤੀ ਸਟੇਟਾਂ ਦੇ ਵੀ ਨੇ, ਜਿਨ੍ਹਾਂ ਚੋਂ ਹੁਣ ਅਸਾਮੀ ਨੇ, ਮਨੀਪੁਰੀ ਨੇ, ਕੁਝ ਬੰਗਾਲੀ ਜਿਹੜੇ ਨੇ, ਉਹਨਾਂ ਦੇ ਫੀਚਰ ਵੀ ਚੀਨੀਆਂ ਵਰਗੇ ਹੁੰਦੇ ਨੇ। ਅੱਧ ਪਜਿੱਦਿਆਂ ਦੇ ਤਾਂ ਜਿਹੜੇ ਮਿਕਸ ਜਿਹੇ ਹੁੰਦੇ ਨੇ, ਉਹਨਾਂ ਦੇ ਉੱਤੇ ਅਟੈਕ ਹੋ ਰਹੇ ਨੇ। ਔਰ ਇਸ ਪੀਰੀਅਡ 'ਚ ਇੱਕ ਉਹਨਾਂ ਦਾ ਸੈਂਟਰਲ ਮਿਨਿਸਟਰ ਇਹ ਕਹਿੰਦਾ ਹੈ ਕਿ ਇਹਨਾਂ ਦਾ ਜਿਹੜਾ ਬਾਈਕਾਟ ਵੀ ਕਰੋ ਔਰ ਚੀਨੇ ਰੈਸਟੋਰੈਂਟਾਂ ਦੇ ਮਤ ਖਾਣੇ ਖਾਓ, ਬੰਦ ਕਰਾਓ ਇਹਨਾਂ ਦੇ। ਉਹਨਾਂ ਦਾ ਮੋਦੀ ਦਾ ਮਿਨਿਸਟਰ ਕਹਿ ਰਿਹਾ
ਨਤੀਜੇ ਦੇ ਤੌਰ ਤੇ ਉਹ ਵਿਚਾਰੇ ਬੜੇ ਸਹਿਮੇ ਹੋਏ ਨੇ, ਘਬਰਾਏ ਹੋਏ ਨੇ। ਔਰ ਵੱਡੇ ਲੈਵਲ ਤੇ ਬੇਸ਼ੱਕ ਜਿਵੇਂ ਅਸੀਂ ਦੱਸਿਆ ਸੀ ਕਿ ਰੇਲਵੇ ਨੇ 2 ਕੰਟਰੈਕਟ ਜਿਹੜੇ ਨੇ ਉਹਨਾਂ ਦੇ ਕੈਂਸਲ ਕਰ ਦਿੱਤੇ ਨੇ। ਕਿਸੇ ਨੇ ਇਹ ਕਿਹਾ ਕਿ ਜੀ ਆ ਜਿੰਨੇ G5 ਦੂਜੇ ਸਮਾਰਟਫੋਨ ਦੂਜੇ ਸਭ ਚੀਨ ਦੇ ਬਣੇ ਨੇ, ਇਹ ਵੀ ਤੋੜ ਦਿਓ। ਉਹਨਾਂ ਨੇ ਕਿਹਾ ਜੀ ਫਿਰ ਕਰਾਂਗੇ ਕੀ? ਉਹਨਾਂ ਨੇ ਕਿਹਾ ਜੀ ਇਹ ਜਿਹੜੀ ਤੁਹਾਡੀ ਟਿਕਟੌਕ ਦੂਜਾ ਇਹ ਵੀ ਸਾਰੀ ਉਹਨਾਂ ਦੀ ਹੈ। ਫੇਸਬੁੱਕ ਨੂੰ ਵੀ ਦੇ ਨਾਲ ਜੁੜੇ ਭਾਵੇਂ ਮਾਰਕ ਜ਼ਰਕਬਰਗ ਇੱਥੇ ਉਹਦੇ ਮਾਲਕ ਨੇ, ਉਹਨੇ ਕਿਹਾ ਉਹਦੀ ਘਰ ਵਾਲੀ ਚੀਨਣ ਹੈ, ਮਾਲਕਣ ਤਾਂ ਚੀਨਣ ਹੈ, ਵੀ ਫੇਸਬੁੱਕ ਵੀ ਬੰਦ ਕਰੋ ਸਾਰੀ। ਸੋ ਲੇਕਿਨ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 1962 ਦੀ ਚੀਨ ਭਾਰਤ ਜੰਗ ਵੇਲੇ ਜਿਹੜੇ ਭਾਰਤ ਵਿਚਲੇ ਚੀਨੀ ਸੀ, ਖਾਸ ਤੌਰ ਤੇ ਕਲਕੱਤੇ ਦੇ ਵਿੱਚ ਵੱਡੀ ਗਿਣਤੀ ਚੀਨੇ, ਉਹਨਾਂ ਦਾ ਤਾਂ ਇੱਕ ਪੂਰੀ ਮਾਰਕੀਟ ਹੈ। ਉਹਨਾਂ ਚੋਂ ਬਹੁਤ ਸਾਰਿਆਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਫੜ ਲਿਆ ਗਿਆ ਸੀ, ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਸੀ। ਉਹਨਾਂ ਦੀ ਇੱਕ ਪ੍ਰਿਜ਼ਨ ਬਣਾਈ ਗਈ ਜਿਹੜੀ ਅਜੇ ਵੀ ਉਹ ਦਿਓਲੀ ਰਾਜਸਥਾਨ ਦੇ ਵਿੱਚ ਹੈ। ਔਰ ਇਸ ਗੱਲ ਨੂੰ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਹੜਾ 60 ਸਾਲ ਤੋਂ ਜ਼ਿਆਦਾ ਹੋ ਗਿਆ, ਲੇਕਿਨ ਅਜੇ ਤੱਕ ਵੀ ਕੁਝ ਉਹ ਨੇ ਜਿਹੜੇ ਨਾ ਵਾਪਸ ਜਾ ਸਕੇ, ਨਾ ਉਹਨਾਂ ਨੂੰ ਬਾਹਰ ਛੱਡਿਆ ਗਿਆ। 50-60 ਸਾਲ ਉਹਨਾਂ ਚੋਂ ਕਿਵੇਂ ਉਹਨਾਂ ਦੀਆਂ 2-3 ਜਨਰੇਸ਼ਨਾਂ ਕਿਸ ਹਾਲ 'ਚ ਨਿਕਲੀਆਂ, ਔਰ ਇਹੀ ਹਾਲ ਹੋਰ ਥਾਵਾਂ ਤੇ ਵੀ ਸੀ। ਸੋ ਇੱਕ ਫੀਅਰ ਹੈ ਕਿ ਵੀ ਇਸ ਸਾਰੇ ਦੌਰ 'ਚ ਜਿਹੜੀ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਔਰ ਚੀਨੀ ਚੀਜ਼ਾਂ ਦੇ ਬਾਈਕਾਟ ਦੀ ਕਾਲ ਦਿੱਤੀ ਜਾ ਰਹੀ ਹੈ, ਉਹ ਫਰੋਡੀਆਂ ਜਿਹਾ ਨੇ ਜਿਹੜਾ ਇਸ ਕਿਸਮ ਦੇ ਉਹ ਜਲੂਸ ਵੀ ਕੱਢੇ ਹੋਏ ਨੇ। ਦੂਜਾ ਵੀ ਹੈ ਇਸ ਦੇ ਉੱਤੇ ਚੀਨ ਨੇ ਬੜੀ ਬੈਲੈਂਸਡ ਜਿਹੜੀ ਹੈ ਉਹ ਪਹੁੰਚ ਦਿੱਤੀ ਹੈ। ਔਰ ਇਹ ਖਬਰ ਹੈ ਉਹਨਾਂ ਦੇ ਮੀਡੀਆ ਦੀ, ਚਾਈਨਾ ਰਿਐਕਟਸ ਕੌਸ਼ੀਅਸਲੀ to mounting boycott calls of its products in India, says it values ties. China is the biggest. ਫਿਰ ਉਹ ਕਹੇ ਜੇ ਕਿ ਵੀ ਅਸੀਂ ਆਪਸੀ ਸਬੰਧਾਂ ਨੂੰ ਤਰਜੀਹ ਦਿੰਨੇ, ਔਰ ਉਹਦੇ ਤੋਂ ਉਹਨਾਂ ਨੇ ਰਿਐਕਟ ਨਹੀਂ ਕੀਤਾ। ਹਾਲਾਂ ਰੌਲਾ ਬੜਾ ਪਾ ਰਹੇ ਨੇ ਜੀ ਬਾਈਕਾਟ। ਚੀਨ ਦਾ ਜਿੰਨਾ ਦੁਨੀਆ ਦੇ ਵਿੱਚ ਵਪਾਰ ਹੈ, ਸਿਰਫ 2% ਉਹਦਾ ਭਾਰਤ ਦੇ ਨਾਲ ਜੁੜਿਆ ਹੋਇਆ ਵਪਾਰ। ਹਾਲਾਂ ਦੇਖਣ ਨੂੰ ਲੱਗਦਾ ਜੀ $100 ਬਿਲੀਅਨ ਦਾ ਇਹ ਆਇਆ ਜੋ ਉਹ ਆਇਆ, ਪਰ ਉਹ ਪਰਵਾਹ ਨਹੀਂ ਕਰਦੇ। ਇਹ ਤਾਂ ਭਾਰਤ ਹੀ ਲੂਜ਼ਰ ਹੋਏਗਾ ਕਿ ਉਸ 2% ਵਾਲੀਆਂ ਚੀਜ਼ਾਂ 'ਚ ਵੀ ਉਹ ਚੀਜ਼ਾਂ ਨੇ ਉਹੀ ਜੇ ਭਾਰਤ ਨੂੰ ਅਮਰੀਕੀ ਜਾਂ ਯੂਰਪੀਅਨ ਕੰਪਨੀਆਂ ਤੋਂ ਖਰੀਦਣੀਆਂ ਪੈਣ ਤੇ ਉਹ 5 ਗੁਣਾ ਜ਼ਿਆਦਾ ਕੀਮਤਾਂ ਨੇ। ਸਾਰਾ ਇਨਫਰਾਸਟ੍ਰਕਚਰ ਵੀ ਉੱਥੇ ਜਿਹੜਾ ਡਿਵੈਲਪ ਹੋ ਰਿਹਾ ਹੈ ਉਹ ਚਾਈਨਾ ਦਾ ਹੈ। ਸੋ ਜ਼ਾਹਿਰ ਹੈ ਕਿ ਵੀ ਚਾਈਨਾ ਨੂੰ ਕੋਈ ਫਰਕ ਨਹੀਂ ਪੈਣਾ। ਇਹ ਤਾਂ ਜੇ ਇਸ ਲੈਵਲ ਤੱਕ ਵੀ ਜਾਣਗੇ, ਜੇ ਉਹ 2% ਟ੍ਰੇਡ ਲੂਜ਼ ਵੀ ਕਰ ਜਾਂਦੇ ਨੇ, ਦੇ ਕੈਨ ਅਫੋਰਡ ਇਟ, ਪਰ ਭਾਰਤ ਤੋਂ ਅਫੋਰਡ ਨਹੀਂ ਹੋਣਾ ਮੁੜ ਕੇ, ਕਿਉਂਕਿ ਇਹਨਾਂ ਦੀਆਂ ਵੀ ਫਿਰ ਕੰਪਨੀਆਂ ਜਾਂ ਬੰਦੇ ਜਿਹੜੇ ਬੀਜਿੰਗ 'ਚ ਲੈ ਕੇ ਜਾਂ ਹਾਂਗਕਾਂਗ ਵੱਡਾ ਸੈਂਟਰ ਹੈ ਵਪਾਰ ਦਾ ਜਿੱਥੇ ਭਾਰਤੀ ਵਿੱਚ ਵੜੇ ਹੋਏ ਨੇ। ਸੋ ਉਹਨਾਂ ਨੇ ਚਾਈਨਾ ਨੇ ਜਿਹੜਾ ਬੜਾ ਗਾਰਡਡ ਰਿਸਪੌਂਸ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਚਾਈਨੀਜ਼ ਪ੍ਰੋਡਕਟਸ ਦੀ ਬਾਈਕਾਟ ਦੀ ਲਾਈਨ ਹੈ ਜਾਂ ਇਨਵੈਸਟਮੈਂਟਸ ਦੀ, ਇਸ ਨੂੰ ਅਸੀਂ ਦਾ ਬਾਈਕਾਟ ਕਾਜ਼ ਇਨ ਗਰੋਇੰਗ ਐਂਟੀ ਇੰਡੀਆ ਸੈਂਟੀਮੈਂਟ, ਚੀਨ 'ਚ ਵੀ ਐਂਟੀ ਇੰਡੀਆ ਸੈਂਟੀਮੈਂਟ ਆ ਰਿਹਾ, ਇਸ ਕਾਜ਼ਿੰਗ ਅ ਸੈਂਸ ਆਫ ਡਿਸਕੁਆਇਟ। ਉਹਨਾਂ ਕਿਹਾ ਜੀ ਸਾਨੂੰ ਚੰਗਾ ਨਹੀਂ ਲੱਗ ਰਿਹਾ। ਲੇਕਿਨ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਸਾਰੇ ਚੋਂ ਜੇ ਇਹੀ ਗੱਲ ਰਹੇ ਕਿ ਆਈ ਵੁੱਡ ਲਾਈਕ ਟੂ ਰੀਟਰੇਟ, ਉਹਨਾਂ ਦਾ ਮਿਸਟਰ ਜਾਓ ਲੀਜੀਅਨ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਹੈ, ਉਹ ਕਹਿ ਰਿਹਾ ਕਿ ਵੀ ਜੇ ਇਵੇਂ ਹੁੰਦਾ then responsibility for the crisis lies with India. ਹੁਣ ਇਸ ਵੇਲੇ ਚੀਨ ਨੇ ਡੰਡਾ ਹੀ ਹੱਥ 'ਚ ਫੜਿਆ, ਕੱਲੀ ਉਤਾਰ ਵਾਲੇ ਡੰਡੇ ਨਾਲ ਟੁੱਟੇ ਨਹੀਂ ਹੈਗੇ। ਉਹ ਡਿਪਲੋਮੈਟਿਕਲੀ ਵੀ ਇਹ ਚਾਈਨੀਜ਼ ਸੁਭਾਅ ਦੇ ਅਗੇਂਸਟ ਹੈ। ਉਹ ਅਮਰੀਕਾ ਨੂੰ ਵੀ ਜੇ ਹਵਾਈ 'ਚ ਆ ਕੇ ਚਾਈਨੀਜ਼ ਡੈਲੀਗੇਸ਼ਨ ਮਿਲਿਆ ਮਾਈਕ ਪੋਂਪੀਓ ਨੂੰ, ਉਹਨਾਂ ਨੇ ਅਗਰੈਸਿਵਲੀ ਕਿਹਾ ਵੀ ਜੋ ਕਰ ਰਹੇ ਹੋ ਤੁਸੀਂ ਠੀਕ ਨਹੀਂ ਕਰ ਰਹੇ। ਸੋ ਇਹ ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ ਹੈ ਮਿਸਟਰ ਹੁਆਵਾਈ, ਜਿਹੜਾ ਉਹਨਾਂ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀਆਂ ਟੈਲੀਫੋਨ ਕੰਪਨੀਜ਼ ਨੇ, ਹੁਆਵਾਈ ਹੈ, ਜ਼ਿਓਮੀ ਹੈ, ਓਪੋ ਹੈ, ਉਹਨਾਂ ਨੇ ਇੰਡੀਅਨ ਮਾਰਕੀਟ ਦੇ ਵਿੱਚ ਜ਼ਾਹਿਰ ਹੈ ਕਿ ਉਹਨਾਂ ਨੇ ਬਿਗ ਟੈਂਟ ਕ੍ਰੀਏਟ ਕੀਤਾ। ਪਰ ਉਹਨਾਂ ਨੇ ਕਿਹਾ ਵੀ ਜੇ ਇਵੇਂ ਦਾ ਕੁਝ ਹੁੰਦਾ ਤੇ ਇਹਦੇ ਕ੍ਰਾਈਸਿਸ ਦੀ ਜ਼ਿੰਮੇਵਾਰੀ ਭਾਰਤ ਦੀ ਹੋਏਗੀ। ਉਹਨਾਂ ਕਿ ਆਈ ਵੁੱਡ ਲਾਈਕ ਟੂ ਰੀਟਰੇਟ, ਇਹ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਮਿਸਟਰ ਜਾਓ ਲੀਜੀਅਨ ਕਹਿ ਰਿਹਾ, I would like to reiterate that regarding the serious situation in the Galwan Valley, the right and wrong is very clear and the responsibility entirely lies with the Indian side. ਉਹਨੇ ਕਿਹਾ ਜੀ ਜੇ
ਇਹਦਾ ਆਧਾਰ ਬਣਾ ਕੇ ਤੁਸੀਂ ਬਾਈਕਾਟ ਲਾਈਨ ਦੇਣੀ ਹੈ, ਉਹਦੇ ਤਾਂ ਬਿਲਕੁਲ ਦੁੱਧ ਦਾ ਦੁੱਧ ਹੈ, ਪਾਣੀ ਦਾ ਪਾਣੀ ਹੈ ਕਿ ਜੋ ਕ੍ਰਾਈਸਿਸ ਹੋਇਆ। ਹੁਣ ਜੇ ਮੋਦੀ ਦੀ ਸਟੇਟਮੈਂਟ ਦੇਖੋ ਜਿਹਦੇ ਚ ਉਹਨੇ ਕਿਹਾ ਕਿ ਭਾਈ no one entered our borders, no Indian post captured, ਇਹ ਹੁਣ ਪ੍ਰਾਈਮ ਮਿਨਿਸਟਰ ਕਹਿ ਰਿਹਾ, ਤਾਂ ਫਿਰ ਜੇ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਇਹ ਕਹਿ ਰਿਹਾ ਕਿ ਭਾਈ ਇਹ ਬਿਲਕੁਲ ਕਲੀਅਰ ਹੈ ਕਿ ਬਈ ਗਲਵਾਨ ਵੈਲੀ ਦੇ ਵਿੱਚ ਰਾਈਟ ਔਰ ਰੋਂਗ ਇਜ਼ ਵੈਰੀ ਕਲੀਅਰ ਐਂਡ ਰਿਸਪੌਂਸਿਬਿਲਿਟੀ ਐਂਟਾਇਰਲੀ ਲਾਈਜ਼ ਵਿਦ ਇੰਡੀਅਨ ਸਾਈਡ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਤੁਸੀਂ ਇਸ ਕਿਸਮ ਦੀ ਕੋਈ ਹਰਕਤ ਕਰੋਗੇ ਤੇ ਉਹਦੀ ਜ਼ਿੰਮੇਵਾਰੀ ਵੀ ਤੁਹਾਡੇ ਸਿਰ ਤੇ ਹੋਏਗੀ। ਸੋ ਇਸ ਸਾਰੇ ਦੌਰੇ 'ਚ ਜਿੱਥੇ ਅਸੀਂ ਸੀਰੀਅਸ ਇਸ਼ੂਜ਼ ਡਿਸਕਸ ਕਰਦੇ ਹਾਂ, ਉੱਥੇ ਇੱਕ ਅੱਧਾ ਜੇ ਫਨੀ ਵੀ ਹੋ ਜਾਏ ਤਾਂ ਸਾਡੇ ਦਰਸ਼ਕਾਂ ਨੂੰ ਪਸੰਦ ਹੁੰਦਾ। ਔਰ ਉਸ ਫਨੀ ਦੇ ਵਿੱਚ ਨਾਂਗੇ ਸਾਧੂ, ਹੁਣ ਜ਼ਾਹਰ ਹੈ ਕਿ ਭਾਰਤ ਦਾ ਇੱਕ ਵੱਡਾ ਤਬਕਾ ਜਿਹੜੇ ਵਿਹਲੜ, ਔਰ ਵਿਹਲੜ ਹੀ ਨਹੀਂ ਕਿਵੇਂ ਉਹ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦੇ ਨੇ ਕਿਉਂਕਿ ਕੱਪੜੇ ਨਹੀਂ ਪਾਉਂਦੇ, ਨੰਗੇ ਰਹਿੰਦੇ ਨੇ। ਔਰ ਹੈ ਉਹ ਬਦਮਾਸ਼ਾਂ ਦਾ ਟੋਲਾ। ਜੇ ਤੁਸੀਂ ਦੇਖਣਾ ਹੋਏ ਜਦੋਂ ਕੁੰਭ ਦੇ ਮੇਲੇ ਤੇ ਗੰਗਾ ਨਹਾਉਣ ਲਈ ਆਉਂਦੇ ਨੇ, ਉਹਨਾਂ ਦੇ ਜਿੰਨੇ ਅਖਾੜੇ ਨੇ, ਉਹਨੂੰ ਅਖਾੜਾ ਕਹਿੰਦੇ ਨੇ, ਜਿਹੜੇ ਆਪਣੇ ਇਹਨਾਂ ਨੇ ਡੇਰੇ ਬਣਾਏ ਹੋਏ ਨੇ, ਉਹਦੇ 'ਚ ਵੀ ਨਾਂਗੇ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਸਭ ਤੋਂ ਤੁਹਾਡੇ ਤੋਂ ਉੱਪਰ ਆ ਤੇ ਸਭ ਤੋਂ ਪਹਿਲੀ ਡੁਬਕੀ ਜਿਹੜੀ ਆ ਗੰਗਾ ਦੇ ਵਿੱਚ ਅਸੀਂ ਲਾਵਾਂਗੇ। ਔਰ ਉਹ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਤੁਹਾਡੇ ਨਾਲ ਗੱਲ ਕਰਦੇ ਆ ਕਿ ਭਾਈ ਉੱਥੇ ਕੀ ਜਿਹੜਾ ਉਹ ਨਜ਼ਰ ਕੀ ਆ ਰਿਹਾ ਹੁੰਦਾ, ਕੀ ਉਹਨਾਂ ਦੀਆਂ ਹੁੰਦੀਆਂ ਨੇ ਹਰਕਤਾਂ। ਪਰ ਇਹਦੇ 'ਚ ਇਹ ਹੈ ਕਿ ਜੇ ਕਦੇ ਉਹਨਾਂ ਨੂੰ ਕਦੇ ਮਾੜਾ ਮੋਟਾ ਲੇਟ ਹੋ ਜਾਣ ਤੇ ਉਹ ਵਾਇਲੈਂਟ ਹੋ ਜਾਂਦੇ ਨੇ, ਤਰਸ਼ੂਲਾਂ ਦੇ ਨਾਲ ਹੀ ਜਿਹੜਾ ਉਹ ਚਾਰ ਚਫੇਰੇ ਇੱਕ ਦੂਜੇ ਨੂੰ ਮਾਰ ਬਰਾਈਏ ਤੇ ਆ ਜਾਂਦੇ ਨੇ। ਔਰ ਹਰ ਵਾਰ ਇਹ ਵਾਕਿਆ ਕਿਤੇ ਨਾ ਕਿਤੇ ਹੁੰਦਾ। ਹੁਣ ਜਿਹੜਾ ਉਹਨਾਂ ਦਾ ਇੱਕ ਜਿਹੜਾ ਅਖਾੜਾ ਹੈ, ਉਹਨਾਂ ਦਾ ਹੈਡ ਹੈ ਮਹੰਤ ਨਰੈਣ ਗਿਰੀ, ਪ੍ਰੈਜ਼ੀਡੈਂਟ ਆਫ ਅਖਿਲ ਭਾਰਤੀ ਅਖਾੜਾ ਪਰਿਸ਼ਦ, ਇਹ ਉਹਨਾਂ ਦੀ ਆਪਣੀ ਬਣਾਈ ਹੋਈ ਹੈ। ਉਹਨੇ ਜਿਹੜਾ ਇਹ ਕਿਹਾ ਕਿ ਵੀ ਅਸੀਂ has said that lakhs of Naga sannyasis would not hesitate in joining Indian armed forces to give a befitting reply to Chinese aggression on the border। ਜੀ ਲੱਖਾਂ ਸਾਡੇ ਜਿਹੜੇ ਨਾਂਗੇ ਸਾਧੂ ਨੇ ਉਹ ਫੌਜ ਦੇ ਵਿੱਚ ਆਣਗੇ ਔਰ ਅਸੀਂ ਚੀਨੀਆਂ ਨੂੰ ਜਿਹੜਾ ਉਹ ਦੋ ਹੱਥ ਕਰਾਂਗੇ। ਵੈਸੇ ਫੌਜ 'ਚ ਇਹਨਾਂ ਨੂੰ ਲੈ ਲੈਣਾ ਚਾਹੀਦਾ, ਇੱਕ ਤਾਂ ਉਹਨਾਂ ਦੀ ਵਰਦੀ ਦੇ ਪੈਸੇ ਬਚਣਗੇ, ਵੈਸੇ ਵੀ ਜਿਹੜਾ ਜਿਹਨੂੰ ਵਰਦੀ ਹੈ ਕਿੰਨਾ ਕੁਛ ਉੱਤੇ 15,000 ਫੀਟ ਦੇ ਉੱਤੇ ਸਰਵਾਈਵ ਕਰਾਉਣ ਦੇ ਲਈ ਉਹਨਾਂ ਨੂੰ ਫੌਜੀ ਹਾਈਪੋਥਰਮੀਆ ਨਾਲ ਵੀ ਮਰਦੇ ਨੇ। ਸੋ ਇਹ ਤਾਂ ਪਹਿਲਾਂ ਹੀ ਨੰਗੇ ਰਹਿੰਦੇ ਨੇ, ਸੋ ਇਹਨਾਂ 'ਚ ਨਹੀਂ ਹੈ। ਬਾਕੀ ਦੇਖੋ ਫਿਰ ਚੀਨੇ ਇਹਨਾਂ ਨੂੰ ਦੇਖ ਕੇ ਕੀ ਕਰਨਗੇ, ਇਸ ਤੋਂ ਵੱਧ ਕੇ ਤਾਂ ਮੈਂ ਹੁਣ ਕੀ ਕਵਾਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਮੰਗ ਉੱਠ ਰਹੀ ਹੈ ਕਿ ਨਾਗੇ ਸਾਧੂ ਜਾਣ ਨੂੰ ਡਿਫੈਂਡ ਕਰਨ। ਫਿਰ ਜਿਹੜੇ ਸ਼ਿਵ ਸੈਨਾ ਔਰ ਬਜਰੰਗ ਦਲ ਔਰ ਦੂਜੇ ਜਿਹੜੇ ਕਹਿੰਦੇ ਸੀ ਕਿ 2% ਸਿੱਖੋं को हम क्या जानते हैं, इनको हम उड़ा देंगे, ਉਹ ਕਹਿੰਦੇ ਇਹਨਾਂ ਨੂੰ ਭੇਜੋ। ਤੇ ਹੁਣ ਤਾਂ ਇਹਨਾਂ ਦਾ ਹੀ ਜਿਹੜਾ ਡਾਰਲਿੰਗ ਬਲੂ ਆਈਡ ਬॉय ਕੈਪਟਨ ਅਮਰਿੰਦਰ ਹੈ, ਉਹਨੇ ਵੀ ਅੱਜ ਕਿਹਾ, ਉਹਨੇ ਕਿਹਾ ਵੀ ਜੇ ਉੱਥੇ ਫੌਜੀ ਰੱਖ ਕੇ ਉਹਨਾਂ ਨੂੰ ਹਥਿਆਰ ਹੀ ਨਹੀਂ ਦੇਣੇ ਤੇ ਫਿਰ ਤਾਂ ਇਹ ਹੈ ਵੀ ਜੇ ਡਾਂਗਾ ਦੀ ਲੜਾਈ ਕਰਨੀ ਤਾਂ RSS ਵਾਲੇ ਭੇਜੋ। ਹੁਣ ਉਹਦੀ ਐਕਸਪਲੇਨੇਸ਼ਨ ਹੋਏਗੀ। ਅਜੀਤ ਡੋਭਲ ਜਿਹੜਾ ਇਹਦਾ ਖਾਸਮ ਖਾਸ ਯਾਰ ਹੈ ਔਰ ਦੋਨੋਂ ਉਹਦਾ ਮੁੰਡਾ ਵੀ ਇਹਦਾ ਮੁੰਡਾ ਵੀ ਵਪਾਰ 'ਚ ਪਾਰਟਨਰ ਵੀ ਨੇ, ਅਮਰਿੰਦਰ ਦਾ ਮੁੰਡਾ ਔਰ ਉਹਦਾ, ਉਹ ਜ਼ਰੂਰ ਪੁੱਛੇਗਾ ਕਿ ਬਈ ਇਹ ਕਪਤਾਨ ਸਾਹਿਬ ਆਪਨੇ ਕਿਆ ਕਹਿ ਦਿਆ। ਉਹਨੇ ਕਹਿਣਾ ਜੀ ਮੂੰਹ ਖੁੱਲ ਗਿਆ ਮੇਰਾ, ਮੈਨੂੰ ਨਿਕਲ ਆਈ ਗੱਲ, ਵੈਸੇ ਮੇਰਾ ਮਤਲਬ ਇਹ ਨਹੀਂ ਹੈ। ਪਰ ਇਹ ਗੱਲ ਔਨ ਰੈਕਡ ਤਾਂ ਆ ਗਈ। ਉਹਨੇ ਕਿਹਾ ਕਿ ਵੀ ਠੀਕ ਹੈ ਹੁਣ ਇਹ RSS ਵਾਲੇ ਭੇਜੋ। ਮੈਂ ਸਮਝਦਾ ਵੀ ਇੰਨੇ ਕਰੋੜਾਂ ਇਹਨਾਂ ਦੇ ਸਾਧ ਬਾਬੇ ਅਖਾੜੇ ਮੁੰਗਲੀਆਂ ਵੀ ਫੇਰਦੇ ਨੇ, ਦੂਜਾ ਵੀ ਹੈ ਵਿਹਲੜ ਖਾਨ ਵਾਲੇ। ਇਹੀ ਤਾਂ ਮੌਕਾ ਹੈ ਹੁਣ। ਨਾਲੇ ਇਹ ਸ਼ਾਕਾਹਾਰੀ ਯੋਗਾ ਕਰਨ ਵਾਲੇ, ਵਿਸ਼ਨੂੰ ਦੇ ਵਿੱਚ ਯਕੀਨ ਇਹਨਾਂ ਦਾ, ਉਹ ਤਾਂ ਚੀਨੇ ਮਾਸਾਹਾਰੀ ਜੋ ਚੀਜ਼ ਹਿਲਦੀ ਹੈ ਉਹਨੂੰ ਫਰਾਈ ਕਰਕੇ ਖਾ ਜਾਂਦੇ ਨੇ। ਕੋਈ ਉੱਡ ਰਿਹਾ ਹੋਏ, ਕੋਈ ਦੌੜ ਰਿਹਾ ਹੋਏ, ਕੋਈ ਜਿਹੜਾ ਸਮੁੰਦਰ 'ਚ ਤੈਰ ਰਿਹਾ ਹੋਏ, ਹਰ ਚੀਜ਼ ਡਾਈਨਿੰਗ ਟੇਬਲ ਤੇ ਲੈ ਆਉਂਦੇ ਨੇ। ਉਹ ਤਾਂ ਸਾਰੇ ਰਾਖਸ਼ ਨੇ ਇਹਨਾਂ ਦੀ ਜ਼ੁਬਾਨ ਦੇ ਵਿੱਚ। ਸੋ ਅਸੀਂ ਇਹ ਜ਼ਰੂਰ ਰਿਕਮੈਂਡੇਸ਼ਨ ਕਰਾਂਗੇ ਔਰ ਉਹਨਾਂ ਦੇ ਫੌਜੀ ਚੀਫ ਨਰਵਾਣੇ ਨੂੰ ਅਸੀਂ ਕਦੇ ਬੇਨਤੀ ਨਹੀਂ ਕੀਤੀ, ਪਰ ਅੱਜ ਅਸੀਂ ਉਹਨੂੰ ਜ਼ਰੂਰ ਇਹ ਰਿਕੁਐਸਟ ਕਰਦੇ ਕਿ ਭਾਈ ਇਹ ਨਾਂਗੇ ਜਿੰਨੇ ਨੇ ਹਰਿਦੁਆਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਅਮਰਨਾਥ ਕਸ਼ਮੀਰ ਵਾਲੇ ਵੀ ਨਾਲ ਲੈ ਜਾਓ, ਜਿਹੜੇ ਨਾਂਗੇ ਉੱਥੇ ਬਿਠਾਏ ਹੋਏ ਨੇ, RSS ਵਾਲੇ ਵੀ ਨਾਲ ਲੈ ਜਾਓ, ਹੋਰ ਵੀ ਜਿੰਨੇ ਕੁ ਭਾਰਤ ਮਾਤਾ ਦੇ ਸਪੁੱਤਰ ਨੇ। ਹੁਣ
ਜੇ ਮਾਂ ਦੇ ਲਈ ਕੁਰਬਾਨੀ ਕਰਨ ਦਾ ਵੇੜਾ ਆਇਆ, ਮਾਂ ਦਾ ਤਾਂ ਕੁੱਟ-ਕੁੱਟ ਕੇ ਬੇਹਾਲ ਕਰਤਾ ਉਹਨਾਂ ਨੇ ਲਾਠੀਆਂ ਦੇ ਨਾਲ ਚੀਨਿਆਂ ਨੇ। ਭਾਰਤ ਮਾਤਾ ਵਿਪਟ, ਜਿਵੇਂ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ। ਸੋ ਹੁਣ ਜੇ ਮਾਤਾ ਦੇ ਪੁੱਤਰ ਨੇ ਔਰ ਇਹਨਾਂ ਨੇ ਗਊ ਦਾ ਦੁੱਧ ਵੀ, ਇਕੱਲੀ ਮਾਤਾ ਭਾਰਤ ਥੋੜੀ ਹੈ, ਗਾਂ ਮਾਤਾ। ਜੇ ਚੀਨੇ ਆ ਕੇ ਬਹਿ ਗਏ ਤਾਂ ਉਹਨਾਂ ਨੇ ਤਾਂ ਇਹਨਾਂ ਦੀ ਗਊ ਮਾਤਾ ਜਿਹੜੀ ਆ ਉਹ ਚੱਜ ਨਾਲ ਤਾਂ ਫਰਾਈ ਵੀ ਨਹੀਂ ਕਰਨੀ, ਉਹਨਾਂ ਨੇ ਕਹਿਣਾ ਵੈਰੀ ਡਿਲੀਸ਼ੀਅਸ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਦੀ ਮੰਗ ਜ਼ਰੂਰ ਮੰਨਣੀ ਚਾਹੀਦੀ ਹੈ। ਇਹਨਾਂ ਨੂੰ ਸੇਵਾ ਦਾ ਜਿਹੜਾ ਹੈ ਉਹ ਮੌਕਾ, ਆਪਣੀ ਮਾਂ ਦੀ ਸੇਵਾ ਤੋਂ ਵੱਡੀ ਹੋਰ ਕਿਹੜੀ ਸੇਵਾ ਹੋ ਸਕਦੀ? ਇੱਥੇ ਤਾਂ ਦੋ ਮਾਵਾਂ ਦੀ ਸੇਵਾ ਹੋਏਗੀ, ਗਊ ਮਾਤਾ ਦੀ ਵੀ ਔਰ ਭਾਰਤ ਮਾਤਾ ਦੀ ਵੀ। ਔਰ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਅਸੀਂ ਰੂਹਾਨੀਅਤ ਦੀਆਂ ਸੋਨ ਡੜੀਆਂ, ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਕਰਦੇ ਹਾਂ, ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕ ਅਸੀਂ ਵਿਚਾਰਦੇ ਹਾਂ। ਅੱਜ ਵੀ 2 ਸ਼ਲੋਕ ਜਿਹੜੇ ਨੇ ਅਸੀਂ ਵਿਚਾਰ ਦੇ ਲਈ ਚੁਣੇ ਨੇ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਜੇ ਮੈਂ ਹੁੰਦਾ, ਇਹ ਮੈਂ ਕੱਲ ਵਿਚਾਰ ਲਿਆ ਔਰ ਅੱਜ ਬੜੀ ਦੇਸੀ ਜਿਹੜੀ ਉਦਾਹਰਣ ਦੇ ਨਾਲ ਸਾਨੂੰ ਸਮਝਾਇਆ। ਇਹਦੇ ਇੱਕ ਪਾਸੇ ਬਿਜੌੜ ਜਿਹੜਾ ਖਿੱਤਾ ਉਸ ਪਾਕਿਸਤਾਨ ਦਾ ਏਜੰਸੀ ਏਰੀਆ ਸੀ, ਹੁਣ ਖੈਬਰ ਪਖਤੂਨਖਵਾ, ਉਸ ਦੇ ਵਿੱਚ ਬੜੇ ਜਿਹੜੇ ਛੋਟੇ ਅੰਗੂਰ ਹੁੰਦੇ ਨੇ ਉਹਨਾਂ ਨੂੰ ਦਾਖਾਂ ਕਹਿੰਦੇ ਨੇ। ਔਰ ਜ਼ਾਹਰ ਹੈ ਕਿ ਬਿਜੌੜ ਦੇ ਜਾਂ ਬਿਜੌਰ ਵੀ ਕਿਹਾ ਜਾਂਦਾ ਹੈ, ਉਸ ਦੇ ਅੰਗੂਰ, ਉਹਦੇ ਉਹ ਸਾਰਾ ਬੈਲਟ ਹੈ, ਈਵਨ ਚਮਨ ਜਿਹੜਾ ਬਾਰਡਰ ਹੈ ਪਾਕਿਸਤਾਨ ਅਫਗਾਨਿਸਤਾਨ ਦਾ, ਚਮਨ ਦੇ ਸਾਨੂੰ ਵੀ ਯਾਦ ਹੈ ਕਿ ਵੀ ਜਿਹੜੇ ਰੇੜੀਆਂ ਦੇ ਉੱਤੇ ਅਖੀਰਲੇ ਸੀਜ਼ਨ ਸੀ ਵੀ ਆ ਗਏ ਚਮਨ ਦੇ, ਆ ਗਏ ਚਮਨ ਦੇ, ਲੰਮੇ ਅੰਗੂਰ ਜਿਹੜੇ ਨੇ ਉਹ ਚਮਨ ਚੋਂ ਬਿਜੌਰ। ਸੋ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਿ ਵੀ ਜੇ ਜੱਟ ਨੇ ਕੰਡਿਆਲੀ ਕਿੱਕਰ ਬੀਜੀ ਹੈ ਤੇ ਜ਼ਾਹਰ ਹੈ ਕਿ ਜੋ ਤੁਸੀਂ ਬੀਜਦੇ ਹੋ ਉਹੀ ਵੱਢਦੇ ਹੋ। ਹੁਣ ਤੁਸੀਂ ਕੰਡਿਆਲੀ ਕਿੱਕਰ ਬੀਜ ਕੇ ਬਿਜੌੜ ਦੀਆਂ ਦਾਖਾਂ ਜਾਂ ਉਸ ਖਿੱਤੇ ਦੇ ਅੰਗੂਰ ਇਹ ਐਕਸਪੈਕਟ ਕਰੋ ਕਿ ਉਸ ਕਿੱਕਰ ਨਾਲ ਅੰਗੂਰ ਲੱਗਣਗੇ, ਉਹ ਤਾਂ ਨਹੀਂ ਲੱਗਣੇ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਪੱਟ ਕਹਿੰਦੇ ਨੇ ਰੇਸ਼ਮ ਨੂੰ। ਕਿ ਵੀ ਜੇ ਤੁਸੀਂ ਉਨ ਕੱਤੀ ਹੈ, ਸਾਰੀ ਉਮਰ ਤੁਸੀਂ ਉਨ ਕੱਤਦੇ ਹੋ ਤੇ ਤੁਸੀਂ ਕਹੋ ਜੀ ਕੱਪੜੇ ਤੁਹਾਨੂੰ ਰੇਸ਼ਮ ਦੇ ਮਿਲਣ, ਇਹ ਤਾਂ ਨਹੀਂ ਹੋਏਗਾ। ਰੇਸ਼ਮ ਦਾ ਕੀੜਾ ਹੀ ਬਣਾਏਗਾ। ਉਨ ਚੋਂ ਤਾਂ ਉਨ ਹੀ ਜੋ ਤੁਸੀਂ ਕੱਤਿਆ ਉਹਦਾ ਹੀ ਤੁਹਾਡਾ ਗਾਰਮੈਂਟ ਬਣੇਗਾ। ਹੁਣ ਇਹ ਇੱਕ ਉਸ ਖਿੱਤੇ ਦੀ ਜਿਹੜੀ ਉਪਜ ਹੈ ਉਹਨੂੰ ਯਾਦ ਦਹਾਨੀ, ਕਿੱਕਰਾਂ ਕੀ ਨੇ ਅਸੀਂ ਜਾਣਦੇ, ਉਹ ਖਿੱਤਾ ਹੀ ਸਾਰਾ ਕਿੱਕਰਾਂ ਵਾਲਾ ਸੀ। ਜੌਰ ਦੇ ਅੰਗੂਰ ਕੀ ਨੇ, ਦਾਖਾਂ ਕੀ ਨੇ, ਉਹਦਾ ਸਵਾਦ ਹੁਣ ਵੀ ਜਦੋਂ ਮੈਂ ਗੱਲ ਕਰ ਰਿਹਾ ਤੇ ਚਮਨ ਦੇ ਅੰਗੂਰ ਜਿਹੜੇ ਨੇ ਉਹਨਾਂ ਦਾ ਸਵਾਦ ਮੂੰਹ ਦੇ ਵਿੱਚ ਹੈ, ਨੌਸਟੈਲਜੀਆ ਹੈ ਚਾਈਲਡਹੁੱਡ ਦਾ। ਪਰ ਬਾਬਾ ਫਰੀਦ ਇਹ ਕਹਿ ਕੇ ਕਰ ਰਹੇ ਨੇ ਕਿ ਭਾਈ ਇਸ ਜ਼ਿੰਦਗੀ ਦੇ ਅੰਦਰ ਜਿਹੜੀ ਇਨਸਾਨੀ ਤੁਹਾਨੂੰ ਇੱਕ ਹਿਊਮਨ ਬੀਇੰਗ ਰੱਬ ਨੇ ਬਣਾਇਆ, ਜੇ ਇਹਦੇ ਚ ਨੇਕ ਕੰਮ ਕਰੋਗੇ, ਭਲੇ ਕੰਮ ਕਰੋਗੇ, ਚੰਗਿਆਈ ਬੀਜੋਗੇ ਤੇ ਇਸ ਜ਼ਿੰਦਗੀ ਦੀ ਕਾਮਯਾਬੀ ਹੋਏਗੀ ਔਰ ਚੰਗਾ ਵੱਢੋਗੇ। ਅਦਰਵਾਈਜ਼ ਜੇ ਤੁਸੀਂ ਦੁਨੀਆ ਦੀ ਐਸ਼ੋ ਇਸ਼ਰਤ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਜਿਹੜੀ ਕਿ ਕਿੱਕਰ ਦੇ ਕੰਡਿਆਂ ਵਾਂਗ ਹੈ, ਤੇ ਫਿਰ ਉਹ ਜਿਹਾ ਹੀ ਉਹਦੇ ਚੋਂ ਫਲ ਨਿਕਲੇਗਾ। ਔਰ ਦੂਸਰਾ ਸ਼ਲੋਕ ਵੀ ਇਸ ਦੀ ਜਿਹੜੀ ਉਸਦੇ ਨਾਲ ਜੁੜ ਜਾਂਦਾ ਹੈ, ਬੇਸ਼ੱਕ ਉਸ ਦਾ ਭਾਵ ਉਹ ਇਹ ਫਿਰ ਜਿਹੜੀ ਹੁਣ ਅਸਲੀ ਜਿਹੜੀ ਬਿਜੌੜ ਦੀ ਦਾਖ ਬੀਜਣੀ ਕੀ ਹੈ, ਇਹ ਸ਼ਲੋਕ ਬੜਾ ਪਪੂਲਰ ਹੈ, ਸਕੂਲ ਟੈਕਸਟ ਦੇ ਵਿੱਚ ਵੀ ਪੰਜਾਬੀ ਜ਼ਬਾਨ ਚ ਅਕਸਰ ਹੁੰਦਾ ਸੀ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਤੇ ਇਸ ਦਾ ਹੀ ਫਿਰ ਆਪਣੇ ਆਪ ਦੇ ਨੂੰ ਦਿੱਤਾ ਜਵਾਬ ਹੈ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੇ ਮੇਹ, ਅੱਲਾ ਵਰਸੋ ਮੇਹੋ, ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੈ ਨਾ ਹੀ ਨੇਹੋ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਜ਼ੋਰ ਦਾ ਮੀਂਹ ਪੈ ਰਿਹਾ ਔਰ ਇਧਰ ਗਲੀਆਂ ਜਿਹੜੀਆਂ ਨੇ ਉਹ ਚਿੱਕੜ ਨਾਲ ਭਰੀਆਂ ਹੋਈਆਂ ਨੇ। ਹੁਣ ਅਸੀਂ ਅਮਰੀਕਾ ਕੈਨੇਡਾ ਦੇ ਬੱਚਿਆਂ ਨੂੰ ਦੱਸਣਾ ਚਾਹੀਏ ਵੀ ਚਿੱਕੜ ਕੀ ਹੁੰਦਾ ਹੈ,
ਗਲੀਆਂ 'ਚ ਚਿੱਕੜ ਕੀ ਹੈ ਇਹ ਸ਼ਾਇਦ ਉਹਨਾਂ ਨੂੰ ਤੁਹਾਨੂੰ ਗੂਗਲ ਕਰਕੇ ਚਿੱਕੜ ਲੱਭ ਕੇ ਦੱਸਣਾ ਪਏਗਾ, ਪਰ ਅਸੀਂ ਤਾਂ ਸਾਰੇ ਉਸ ਜਨਰੇਸ਼ਨ 'ਚੋਂ ਆਏ, ਸਾਨੂੰ ਪਤਾ ਹੈ ਵੀ ਮੀਂਹਾਂ 'ਚ ਕੀ ਹਾਲ ਹੁੰਦਾ ਹੈ, ਕਿਵੇਂ ਸਾਈਕਲ ਵੀ ਤੁਸੀਂ ਸਿਰ ਤੇ ਚੁੱਕੀ ਹੋਈ ਹੈ, ਪਜਾਮਾ ਵੀ ਲਾਇਆ ਹੋਇਆ ਹੈ ਔਰ ਮੋਢੇ ਤੇ ਕਰਕੇ ਫਿਰ ਵੀ ਜਿਹੜਾ ਤੁਸੀਂ ਭੇਜ ਰਹੇ ਹੋ ਤੇ ਆਪਣੇ ਘਰ ਤੱਕ ਪਹੁੰਚਣ ਦੇ ਲਈ ਇਵੇਂ ਹੈ ਵੀ ਦਰਿਆ ਪਾਰ ਕਰਕੇ ਜਾ ਰਹੇ ਹੋ, ਗਲੀਆਂ ਦੇ ਵਿੱਚ ਕੀ ਹਾਲ ਹੁੰਦਾ ਹੈ। ਉਹ ਸਿਨੈਰੀਓ ਬਾਬਾ ਫਰੀਦ ਖਿੱਚ ਰਹੇ ਨੇ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ, ਕਿ ਪਿਆਰੇ ਨੂੰ ਮਿਲਣ ਜਾਣਾ, ਮੁਰਸ਼ਦ ਪਿਆਰਾ ਗਲੀ ਦੇ ਦੂਸਰੇ ਕੋਨੇ ਤੇ ਹੈ, ਕੰਢੇ ਤੇ ਹੈ, ਪਰ ਗਲੀਆਂ ਚਿੱਕੜ ਦੇ ਨਾਲ ਭਰੀਆਂ ਹੋਈਆਂ ਨੇ ਔਰ ਘਰ ਵੀ ਦੂਰ ਹੈ, ਇੰਨਾ ਨੇੜੇ ਵੀ ਨਹੀਂ ਹੈ, ਤੇ ਉਹਦੇ ਚਲਾ ਤਾਂ ਭਿੱਜਿਆ ਕੰਬਲੀ, ਰਾਹਾਂ ਤਾਂ ਟੁੱਟਿਆ ਨੇ। ਹੁਣ ਮਨ ਦੇ ਵਿੱਚ ਇੱਕ ਡਾਈਕੋਟਮੀ ਹੈ, ਦੁਬਦਾ ਹੈ, ਸ਼ੰਕਾ ਹੈ, ਮਨ ਦੇ ਵਿੱਚ ਇੱਕ ਡਿਊਲਿਟੀ ਹੈ ਕਿ ਵੀ ਮੈਂ ਜਾਵਾਂ ਜਾਂ ਨਾ ਜਾਵਾਂ, ਇੰਨਾ ਮੀਂਹ ਹੈ, ਚਿੱਕੜ ਵੀ ਹੈ, ਹੁਣ ਚਲਾਂ ਕਿ ਜੇ ਮੈਂ ਜਾਵਾਂਗਾ ਕੰਬੜੀ ਲਪੇਟੀ ਆ ਉਹ ਵੀ ਭਿੱਜੇਗੀ, ਭਿੱਜਦਾ ਭਿੱਜਦਾ ਜਾਵਾਂਗਾ, ਤੇ ਜੇ ਮੈਂ ਨਾ ਗਿਆ ਤੇ ਜਿਹੜੀ ਮੁਹੱਬਤ ਹੈ, ਮੋਹ ਹੈ, ਪਿਆਰ ਹੈ, ਜਿਹੜਾ ਆਪਾ ਕੁਰਬਾਨ ਕਰਨ ਦੀ ਮੁਰਸ਼ਦ ਤੋਂ ਪਿਆਰੇ ਤੋਂ ਭਾਵਨਾ, ਇਹ ਹੁਣ ਇਹ ਹਰ ਗੱਲ ਨਾਲ ਮਸੀਤ ਜਾਣ ਵਾਲੇ ਲਈ ਵੀ ਹੈ ਕਿ ਭਾਈ ਉਹਨੇ ਆਪਣੀ ਨਮਾਜ਼ ਜਿਹੜੀ ਹੈ ਉਹ ਕਜ਼ਾ ਕਰਨੀ ਹੈ, ਜਾਂ ਉਹਨੇ ਗੁਰਦੁਆਰੇ ਜਾਣ ਵਾਲੇ ਲਈ ਵੀ ਹੈ ਕਿ ਭਾਈ ਮੌਸਮ ਖਰਾਬ ਹੁੰਦਾ ਸੀ, ਕਹਿੰਦੇ ਅੱਜ ਮੌਸਮ ਖਰਾਬ ਹੈ ਨਾ ਜਾਈਏ। ਹੁਣ ਉਹਦਾ ਜਵਾਬ ਹੈ ਇਹ ਸਵਾਲ ਚੁੱਕਿਆ ਕਿ ਭਾਈ ਜੇ ਇਹ ਹਾਲਾਤ ਜਿਹੜੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ, ਚਿੱਕੜ ਜ਼ਿੰਦਗੀ ਚ ਆਉਣ ਵਾਲੇ ਚੈਲੰਜਸ ਨੇ ਜਿਹੜੇ ਰੱਬ ਦੇ ਨਾਲ ਮੁਹੱਬਤ ਚ ਇੱਕ ਰੁਕਾਵਟ ਬਣ ਸਕਦੇ ਨੇ, ਤੇ ਜਵਾਬ ਹੈ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ, ਕਿ ਹੇ ਰੱਬ ਦੇ ਭੇਜੇ ਮੀਂਹ ਡਟ ਕੇ ਵਰ, ਭਿੱਜਦੀ ਹੈ ਕੰਬਲੀ ਤੇ ਭਿੱਜਦੀ ਰਹੇ, ਕਿਉਂਕਿ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਨੇਹੋ, ਕਿ ਮੈਂ ਆਪਣੇ ਪਿਆਰੇ ਨੂੰ ਜਾ ਕੇ ਮਿਲਾਂ, ਮੇਰਾ ਇਹ ਨੇਹ, ਮੇਰਾ ਮੋਹ, ਮੇਰਾ ਪਿਆਰ ਉਸ ਰੱਬ ਨਾਲੋਂ ਨਾ ਟੁੱਟੇ। ਸੋ ਮੈਸੇਜ ਇਹ ਹੈ ਕਿ ਹਰ ਮੁਸ਼ਕਲ ਦੇ ਬਾਵਜੂਦ ਰੱਬ ਦੇ ਨਾਲ, ਰੱਬ ਦੀ ਇਬਾਦਤ, ਰੱਬ ਦੀ ਯਾਦ 'ਚ ਜੁੜੇ ਰਹਿਣਾ, ਇਹੀ ਇਨਸਾਨੀ ਜ਼ਿੰਦਗੀ ਨੂੰ ਸਫਲ ਬਣਾਉਂਦਾ ਹੈ। ਅਦਰਵਾਈਜ਼ ਫਿਰ ਸਾਡੀ ਜ਼ਿੰਦਗੀ ਕਿੱਕਰ ਦੇ ਕੰਡਿਆਂ ਵਾਂਗ ਹੀ ਹੋਏਗੀ ਤੇ ਅਸੀਂ ਕਦੇ ਵੀ ਉਸ ਰੱਬ ਦੇ ਪਿਆਰ ਦੇ ਆਨੰਦ ਦਾ ਸਵਾਦ ਜਿਹੜਾ ਬਿਜੌੜ ਦੀਆਂ ਦਾਖਾਂ ਵਾਲਾ ਹੈ ਉਹ ਅਸੀਂ ਕਦੇ ਵੀ ਨਹੀਂ ਮੰਨ ਸਕਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।